ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੇ ਨਾਲ ਅਸੀਂ ਜਿਹੜੀ ਜੀ ਗੱਲਬਾਤ ਕਰਦੇ ਹਾਂ। ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਜੋ ਕਿ ਜਿਹੜੀਆਂ ਖਬਰਾਂ ਹੁੰਦੀਆਂ ਮੁੱਖ ਖਬਰਾਂ ਹੁੰਦੀਆਂ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਆ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਜਾਂ 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਸੰਕਟ ਆ ਇਸ ਟਾਈਮ ਹੋਰ ਵੀ ਜ਼ਿਆਦਾ ਵੱਧ ਚੁੱਕਾ ਆ, ਤਾਜ਼ਾ ਸਥਿਤੀ ਕੀ ਆ ਇਸ ਵੇਲੇ? ਜਿਹੜੇ ਹਾਲਾਤ ਨੇ ਜੀ ਉਹ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ, ਕਿਉਂਕਿ ਜਿਹੜੇ ਮੁਜ਼ਾਹਰਾਕਾਰੀ ਨੇ ਜੀ ਉਹਨਾਂ ਨੇ ਸੈਕਟਰੀਏਟ PTV ਜਿਹੜਾ ਉਹਦੇ ਦਫ਼ਤਰ ਦੇ ਵਿੱਚ ਵੀ ਵੜੇ ਨੇ। ਪੁਲਿਸ ਨੇ ਉਹਨਾਂ ਨੂੰ ਰੋਕਣ ਲਈ, ਖਦੇੜਨ ਲਈ ਡਾਂਗਾਂ ਦਾ ਇਸਤੇਮਾਲ ਜਿਹੜਾ ਜੀ ਕੀਤਾ, ਅਥਰੂ ਗੈਸ ਤੇ ਗੋਲੇ ਜਿਹੜੇ ਨੇ ਉਹ ਛੱਡੇ ਗਏ ਨੇ ਜੀ। ਇਹ ਪਤਾ ਲੱਗਾ ਜੀ ਕਿ ਜਿਹੜੇ ਫੌਜ ਦੇ ਮੁਖੀ ਨੇ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਨਵਾਜ਼ ਸ਼ਰੀਫ ਹੋਰਾਂ ਦੇ ਨਾਲ ਹੋਈ ਹੈ। ਹਾਲਾਂਕਿ ਅਫਵਾਹਾਂ ਇਸ ਗੱਲ ਦੀਆਂ ਵੀ ਚੱਲਦੀਆਂ ਰਹੀਆਂ ਵੱਡੇ ਪੱਧਰ ਦੇ ਉੱਤੇ ਕਿ ਫੌਜ ਦੇ ਮੁਖੀ ਨੇ ਨਵਾਜ਼ ਸ਼ਰੀਫ ਹੋਰਾਂ ਨੂੰ ਅਹੁਦਾ ਜਿਹੜਾ ਛੱਡਣ ਦੇ ਵਾਸਤੇ ਕਿਹਾ ਜੀ। ਹਾਲਾਤ ਜਿਹੋ ਜਿਹੇ ਇਹ, ਹਾਲਾਂਕਿ ਇਹ ਖਬਰ ਜਿਹੜੀ ਹੈ ਕਨਫਰਮ ਨਹੀਂ ਹੋ ਸਕੀ ਕਿ ਇਹ ਕਿੰਨੀ ਕੁ ਰਿਐਲਿਟੀ ਹੈ ਇਹਦੇ ਵਿੱਚ। ਜੇ ਇੱਦਾਂ ਦਾ ਕੁਛ ਹੁੰਦਾ ਹੈ ਤਾਂ ਹਾਲਾਤ ਇਹੋ ਜਿਹੇ ਫੇਰ ਬਣ ਜਾਣਗੇ ਜੀ ਕਿ ਫੌਜ ਜਿਹੜੀ ਆ ਉੱਥੇ ਕਾਬਜ਼ ਹੋ ਜਾਊਗੀ। ਜਿਹੜੇ ਇਮਰਾਨ ਖਾਨ ਨੇ ਤੇ ਉਹਨਾਂ ਦੇ ਨਾਲ ਨੇ ਕਾਦਰੀ ਸਾਹਿਬ, ਸ਼ਾਇਦ ਉਹਨਾਂ ਨੇ ਮਾਹੌਲ ਜਿਹੜਾ ਇਹੋ ਜਿਹਾ ਸਿਰਜ ਦਿੱਤਾ ਜੀ ਕਿ ਉੱਥੇ ਫੌਜ ਜਿਹੜੀ ਆ ਉਹ ਫੇਰ ਹੋ ਜੇ। ਜਿੰਨੀ ਦੇਰ ਕਾਬਜ਼ ਰਹੂਗੀ, ਫਿਰ ਚੋਣਾਂ ਦੇ ਵਿੱਚ ਕੀ ਹੋਊਗਾ, ਇਹ ਬਹੁਤ ਲੰਬੀਆਂ ਗੱਲਾਂ ਪੈ ਜਾਣਗੀਆਂ ਜੀ। ਬਿਲਕੁਲ, ਇਹ ਅਕਸਰ ਉੱਥੇ ਕਹਿੰਦੇ ਆ ਜੀ ਇਤਿਹਾਸ ਆਪਣੇ ਆਪ ਨੂੰ ਉੱਥੇ ਦੁਹਰਾਉਂਦਾ ਰਹਿੰਦਾ ਆ। ਇਹ ਇੱਦਾਂ ਜਿਹੜਾ ਆ ਕੁਛ ਨਾ ਕੁਛ ਜਿਹੜਾ ਪਾਕਿਸਤਾਨ ਦੇ ਵਿੱਚ ਕੁਛ ਕੁ ਸਾਲਾਂ ਬਾਅਦ ਜਿਹੜੇ ਆ ਉਹ ਹੋ ਹੀ ਜਾਂਦਾ, ਜਿੱਥੇ ਤਖਤਾ ਪਲਟ ਜਾਂਦਾ, ਲੋਕ ਜਿਹੜੇ ਅੱਕ ਕੇ ਫਿਰ ਉਹ ਸੜਕਾਂ ਦੇ ਉੱਤੇ ਪਹੁੰਚ ਜਾਂਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਰਤ ਅਤੇ ਜਾਪਾਨ ਨੂੰ ਲੈ ਕੇ। ਜਾਪਾਨ ਨੇ ਇਹ ਆਖਿਆ ਵੀ $35 ਅਰਬ ਦਾ ਜਿਹੜਾ ਆ ਉਹ ਨਿਵੇਸ਼ ਆ ਉਹ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਕਰੇਗੀ ਜੀ। ਬਿਲਕੁਲ, ਜਿਹੜੇ ਭਾਰਤ ਦੇ ਵਿੱਚ ਜੀ ਉਹਨੇ ਕਿਹਾ ਕਿ ਇਹਨਾਂ ਜਿਹੜਾ ਨਿਵੇਸ਼ ਆ ਜੀ ਉਹ ਕਰੂਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਜੀ ਉਹ ਦੌਰੇ ਦੇ ਉੱਤੇ ਨੇ ਜਾਪਾਨ ਦੇ ਜੀ। $35 ਅਰਬ ਦੇ ਨਿਵੇਸ਼ ਦਾ ਜਿਹੜਾ ਵਾਅਦਾ ਜੀ ਉਹ ਅੱਜ ਕੀਤਾ ਗਿਆ। ਜਨਤਕ ਤੇ ਨਿੱਜੀ ਨਿਵੇਸ਼ ਜਿਹੜਾ ਜੀ ਅਗਲੇ 5 ਸਾਲਾਂ ਦੇ ਦੌਰਾਨ ਇਹ ਦੁੱਗਣਾ ਜਿਹੜਾ ਜੀ ਉਹ ਕਰ ਦਿੱਤਾ ਗਿਆ, ਪਹਿਲਾਂ ਤੋਂ ਅੱਧਾ ਸੀਗਾ ਜੀ। ਜਿਹੜੀ ਸੀਗੀ ਜੀ ਨਿਊਕਲੀਅਰ ਡੀਲ ਉਹ ਸਿਰੇ ਨਹੀਂ ਚੜ ਸਕੀ ਜਾਪਾਨ ਦੇ ਨਾਲ ਜੀ ਜੀ। ਨਰਿੰਦਰ ਮੋਦੀ ਖੁਰੀ ਜਿਹੜੇ ਨੇ ਜੀ ਉਹਨਾਂ ਨੇ ਜਾਪਾਨ ਦੇ ਵਿੱਚ ਭਾਸ਼ਣ ਕਰਦਿਆਂ ਚਾਈਨਾ ਦਾ ਨਾਮ ਲਏ ਤੋਂ ਬਿਨਾਂ ਅਟੈਕ ਜਿਹੜਾ ਜੀ ਉਹ ਚਾਈਨਾ ਦੇ ਉੱਤੇ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਕਿਹਾ ਕਿ 21ਵੀਂ ਸਦੀ ਜਿਹੜੀ ਏਸ਼ੀਆ ਦੀ ਸਦੀ ਹੈ, ਇਹਦੇ ਵਿੱਚ ਭਾਰਤ ਤੇ ਜਾਪਾਨ ਜਿਹੜੇ ਨੇ ਉਹਨਾਂ ਦੇ ਗੂੜੇ ਸਬੰਧ ਜਿਹੜੇ ਉਹ ਜ਼ਰੂਰੀ ਨੇ। ਉਹਨਾਂ ਨੇ ਜਿਹੜਾ ਇਸ਼ਾਰਿਆਂ ਦੇ ਵਿੱਚ ਚਾਈਨਾ ਦੇ ਉੱਤੇ ਜਿਹੜਾ ਜੀ ਉਹ ਹੱਲਾ ਬੋਲਿਆ। ਇਹ ਕਿਹਾ ਜਾ ਰਿਹਾ ਕਿ ਜਾਪਾਨ ਦਾ ਜਿਹੜਾ ਦੌਰਾ ਹੈ ਪ੍ਰਧਾਨ ਮੰਤਰੀ ਦਾ, ਉਹ ਵੀ ਇੱਕ ਕਿਸਮ ਦੇ ਨਾਲ ਚਾਈਨਾ ਨੂੰ ਜਿਹੜਾ ਜੀ ਉਹ ਮੈਸੇਜ ਦੇਣ ਦੇ ਵਾਸਤੇ ਹੀ ਕੀਤਾ ਗਿਆ। ਇੱਕ ਚੀਜ਼ ਦਾ ਜਿਹੜਾ ਬਹੁਤ ਚਰਚਾ ਹੋ ਰਿਹਾ ਜੀ ਉਹ ਹੈ ਨਰਿੰਦਰ ਮੋਦੀ ਹੋਰਾਂ ਦਾ ਹਿੰਦੀ ਦੇ ਵਿੱਚ ਉੱਥੇ ਜਾ ਕੇ ਭਾਸ਼ਣ ਦੇਣਾ ਤੇ ਨਾਲ ਦੀ ਨਾਲ ਉਹਦੀ ਟਰਾਂਸਲੇਸ਼ਨ ਹੋਣੀ ਜੀ ਜੀ। ਬਿਲਕੁਲ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਭਾਸ਼ਣ ਨੂੰ ਜ਼ਬਰਦਸਤੀ ਜਿਹੜੇ ਧੱਕੇ ਦੇ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਣਾਉਣ ਵਾਲੀ ਗੱਲ ਆ, ਉਸ ਨੂੰ ਲੈ ਕੇ ਜਿਹੜਾ ਜੀ ਵਿਵਾਦ ਜਿਹੜਾ ਉਹ ਭਖ ਰਿਹਾ ਆ। ਕੌਣ ਕੀ ਕਹਿ ਰਿਹਾ ਜੀ ਉਸ ਚੀਜ਼ ਦੇ ਉੱਤੇ? ਦੇਖੋ, ਇਹ ਜਿਹੜਾ ਮਾਮਲਾ ਆਪਾਂ ਕਈ ਦਿਨਾਂ ਤੋਂ ਸਾਂਝਾ ਕਰਦੇ ਆ ਰਹੇ ਹਾਂ ਕਿ ਜ਼ਬਰਦਸਤੀ ਭਾਸ਼ਣ ਜਿਹੜਾ ਜੀ ਉਹ ਸੁਣਾਇਆ ਜਾ ਰਿਹਾ ਨਰਿੰਦਰ ਮੋਦੀ ਹੋਰਾਂ ਦਾ ਜੀ। ਪੌਣੇ 2 ਘੰਟੇ ਦਾ ਇਹ ਭਾਸ਼ਣ ਹੈ ਜਿਹੜਾ ਸਰਕੂਲਰ ਜਾਰੀ ਕੀਤਾ ਗਿਆ ਸੈਂਟਰ ਦੀ ਸਰਕਾਰ ਦੇ ਵੱਲੋਂ। ਅੱਗੋਂ ਜਿਹੜੇ ਪੰਜਾਬ ਦੇ ਸਕੂਲ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਜ਼ਬਰਦਸਤੀ ਠੋਸਿਆ ਜਾ ਰਿਹਾ। ਅਧਿਆਪਕਾਂ ਨੂੰ ਕਹਿ ਰਿਹਾ ਕਿ ਜਿੱਥੋਂ ਮਰਜ਼ੀ ਰੇਡੀਓ ਦਾ ਇੰਤਜ਼ਾਮ ਕਰੋ, ਆਪਣੇ ਘਰੋਂ ਤੋਂ ਲਿਆਓ। ਟੈਲੀਵਿਜ਼ਨ ਦਾ ਇੰਤਜ਼ਾਮ ਕਰੋ ਜੇ ਰੇਡੀਓ ਨਹੀਂ ਹੈਗੇ, ਜਿਵੇਂ ਮਰਜ਼ੀ ਐਂਟੀਨਾ ਲਾਓ, ਡਿਸ਼ ਲਾਓ, ਕੇਬਲ ਲਾਓ। ਬੱਚਿਆਂ ਨੂੰ ਜਿਹੜਾ ਸਕੂਲ ਤੋਂ ਬਾਅਦ
3 ਵਜੇ ਤੋਂ ਲੈ ਕੇ ਪੌਣੇ 5 ਵਜੇ ਤੱਕ ਜਿਹੜਾ ਭਾਸ਼ਣ ਨਰਿੰਦਰ ਮੋਦੀ ਹੋਰਾਂ ਨੇ ਦੇਣਾ, ਇਹ ਸੁਣਾਉਣਾ ਜ਼ਰੂਰੀ ਹੈ। ਜੀ ਜੀ। ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਮਮਤਾ ਬੈਨਰਜੀ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਬਗਾਵਤ ਕਰਤੀ ਹੈ। ਉਹਨਾਂ ਨੇ ਕਿਹਾ ਅਸੀਂ ਇਹਨੂੰ ਸੁਣਨ ਲਈ ਪਾਬੰਦ ਨਹੀਂ ਗਏ। ਉਹਨਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਕਿਸੇ ਸਕੂਲ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਕਿਸੇ ਟੀਚਰ ਦਾ ਉੱਥੇ ਰਹਿਣਾ ਤੇ ਉੱਥੇ ਇਸ ਭਾਸ਼ਣ ਨੂੰ ਜਿਹੜਾ ਲਾਗੂ ਕਰਨਾ। ਪਰ ਪੰਜਾਬ ਸਰਕਾਰ ਹੈ ਉਹ ਬੀਜੇਪੀ ਦੀਆਂ ਫੌੜੀਆਂ ਤੇ ਚੱਲਦੀ ਹੈ ਜੀ ਇਸ ਵੇਲੇ ਤਾਂ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਉੱਤੇ ਸਾਰਾ ਉਹਦਾ ਟਿਕਟਕਾ। ਇਸ ਕਰਕੇ ਇੱਥੋਂ ਦੇ ਜਿਹੜੇ DGSC ਨੇ ਉਹ ਹੁਕਮ ਤੇ ਹੁਕਮ ਚਾੜੀ ਜਾ ਰਹੇ ਨੇ ਕਿ ਇਹ ਨਹੀਂ ਪਤਾ ਕਿ ਕਿਵੇਂ ਉਹਨਾਂ ਨੇ ਸੁਣਨਾ। ਇਹ ਤਾਲਿਬਾਨੀ ਫਰਮਾਨ ਹੈ ਜੀ ਕਿ ਕਿਸੇ ਦੇ ਕੰਨਾਂ ਦੇ ਵਿੱਚ ਜ਼ਬਰਦਸਤੀ ਜਿਹੜਾ ਜੀ ਉਹ ਭਾਸ਼ਣ ਨੂੰ ਤੁੰਨਣਾ ਜੀ ਜੀ ਕਿ ਆਹ ਜਿਹੜਾ ਜੀ ਤੁਹਾਨੂੰ ਸੁਣਨਾ ਪਊਗਾ। ਬੱਚਿਆਂ ਦੇ ਉੱਤੇ ਇਹਦਾ ਕੀ ਅਸਰ ਪਊਗਾ ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਇਹ ਵੀ ਕਿਹਾ ਜਾ ਸਕਦਾ ਸੀਗਾ ਕਿ ਬੱਚੇ ਇਹ ਭਾਸ਼ਣ ਜਿਹੜਾ ਆਪਣੇ ਘਰੇ ਸੁਣ ਲੈਣ ਤੇ ਟੀਚਰ ਅਗਲੇ ਦਿਨ ਕੁਝ ਸਵਾਲ ਪੁੱਛ ਲੈਣ ਉਸ ਭਾਸ਼ਣ ਦੇ ਵਿੱਚੋਂ, ਜਿਹੜਾ ਕਿ ਇੱਕ ਤਰੀਕਾ ਹੋ ਸਕਦਾ ਸੀ। ਪਰ ਉੱਥੇ ਨੂੜ ਕੇ ਜਿਹੜਾ ਬਿਠਾ ਕੇ ਟੀਚਰਸ ਤੇ ਬੱਚਿਆਂ ਨੂੰ ਇਹ ਭਾਸ਼ਣ ਜਿਹੜਾ ਉਹ ਸੁਣਾਉਣਾ, ਇਹਦਾ ਕਿਹੋ ਜਿਹਾ ਅਸਰ ਰਹੂਗਾ ਜੀ ਪਤਾ ਨਹੀਂ। ਇਹ ਸਰਕਾਰ ਜਿਹੜੀ ਹੈ ਜੀ ਉਹ ਕੀ ਕਰਨਾ ਚਾਹੁੰਦੀ ਹੈ ਸੈਂਟਰ ਦੀ ਔਰ ਖਾਸ ਤੌਰ ਦੇ ਉੱਤੇ ਪੰਜਾਬ ਦੀ, ਜਿੰਨਾ ਅੱਡੀਆਂ ਚੁੱਕ ਕੇ ਇਹਦੇ ਉੱਤੇ ਜ਼ੋਰ ਲਾਇਆ ਜਾ ਰਿਹਾ ਜੀ ਜ਼ਬਰਦਸਤੀ ਸੁਣਾਉਣ ਲਈ। ਜੀ ਅਤੇ ਇਸੇ ਦੇ ਨਾਲ ਹੀ ਇਹ ਜਿਹੜਾ ਗੁਰੂ ਉਤਸਵ ਜਿਹਨੂੰ ਇਹ ਸਾਰੇ ਜਾਣੇ ਕਹਿ ਰਹੇ ਨੇ ਬੀਜੇਪੀ ਵਾਲੇ, ਇਸ ਦੇ ਵਿੱਚ ਕਿਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਵੀ ਸੰਸਕ੍ਰਿਤ ਜਿਹੜੀ ਹੈ ਜ਼ਬਰਦਸਤੀ ਹਰ ਇੱਕ ਸਕੂਲ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲਾਉਣਾ ਚਾਹੁੰਦੇ ਨੇ। ਨਹੀਂ, ਅਜੇ ਤਾਂ ਇਹ ਗੱਲ ਸਾਹਮਣੇ ਨਹੀਂ ਆਈ। ਅਧਿਆਪਕ ਦਿਵਸ ਨੂੰ ਹੀ ਗੁਰੂ ਦਿਵਸ ਜਿਹੜਾ ਨਾ ਜੀ ਉਹ ਉਹਦਾ ਨਾਮ ਦੇ ਰਹੇ ਨੇ। ਜਦੋਂ ਅਧਿਆਪਕ ਦਿਵਸ ਹੈਗਾ, ਟੀਚਰਸ ਡੇ ਹੈਗਾ, ਉਹਨੂੰ ਗੁਰੂ ਦਿਵਸ ਕਿਉਂ ਬਣਾਉਣਾ ਜੀ, ਇਹ ਸਮਝ ਤੋਂ ਪਰੇ ਵਾਲੀ ਗੱਲ ਆ ਜੀ। ਜੇ ਪਹਿਲਾਂ ਬੰਬੇ ਸੀਗਾ ਤੇ ਉਹਨੂੰ ਮੁੰਬਈ ਕਰ ਦਿੱਤਾ ਤੇ ਕੀ ਉੱਥੇ ਸਮੱਸਿਆਵਾਂ ਦਾ ਕੋਈ ਹੱਲ ਹੋ ਗਿਆ ਜੀ? ਜੀ। ਮੈਡਰਾਸ ਜਿਹੜਾ ਸੀਗਾ ਜੀ ਉਹਨੂੰ ਜੇ ਚੇਨਈ ਬਣਾਤਾ ਤੇ ਉਹਦੇ ਨਾਲ ਕੀ ਉੱਥੇ ਗਰੀਬਾਂ ਨੂੰ ਰੋਟੀ ਮਿਲਣ ਲੱਗੀ? ਨਾ ਬਦਲਣ ਦੇ ਨਾਲ ਜਿਹੜਾ ਕੀ ਹੋਊਗਾ ਜੀ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਕਹਿੰਦੇ ਕਿ ਮੈਂ ਅੱਜ ਸਿੱਖਿਆ ਮੰਤਰੀ ਨੇ ਇਹਦੇ ਸੰਬੰਧ ਵਿੱਚ ਸਲਾਹ ਕਰਨੀ ਹੈ ਕਿ ਇਹਨੂੰ ਗੁਰੂ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਵੇ। ਪਤਾ ਨਹੀਂ ਕਿਹੜੇ ਸਿੱਖਿਆ ਮੰਤਰੀ ਨਾਲ ਸਲਾਹ ਕਰਨੀ, ਇੱਥੋਂ ਵਾਲੇ ਨਾਲ ਜਾਂ ਸੈਂਟਰ ਵਾਲੇ ਨਾਲ? ਜੇ ਸੈਂਟਰ ਵਾਲੇ ਨਾਲ ਕਰਨੀ ਹੈ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਜੀ ਫਿਰ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ ਦਾਦੂਵਾਲ ਹੋਣਾ ਦੇ ਕੇਸ ਨੂੰ ਲੈ ਕੇ, ਸਿਆਸੀ ਗੁੰਝਲਾਂ ਜਿਹੜੀਆਂ ਉਸ ਦੇ ਵਿੱਚ ਫਸਦਾ ਜਾ ਰਿਹਾ ਬੁਰੇ ਤਰੀਕੇ ਦੇ ਨਾਲ। ਜੀ ਇਹ ਜਿਹੜੀਆਂ ਗੁੰਝਲਾਂ ਨੇ ਜੀ, ਇੱਕ ਤਾਂ ਇਹ ਅਜੇ ਵੀ ਕਲੀਅਰ ਨਹੀਂ ਹੋ ਰਿਹਾ ਕਿ ਜਿਹੜਾ ਅਸਤੀਫਾ ਦਿੱਤਾ ਉਹ ਬਲਜੀਤ ਸਿੰਘ ਦਾਦੂਵਾਲ ਨੇ ਹੀ ਦਿੱਤਾ ਜੀ। ਇਹ ਕਿਹਾ ਜਾ ਰਿਹਾ ਹੈ ਕਿ ਬਲਜੀਤ ਸਿੰਘ ਦਾਦੂਵਾਲ ਤੋਂ ਕੁਝ ਥਾਵਾਂ ਦੇ ਉੱਤੇ ਦਸਖਤ ਜਿਹੜੇ ਸਨ ਉਹ ਕਰਵਾ ਲਏ ਗਏ ਸਨ ਪੁਲਿਸ ਵਾਲਿਆਂ ਦੇ ਵੱਲੋਂ। ਜ਼ਿਲ੍ਹੇ ਦੇ ਪੁਲਿਸ ਮੁਖੀ ਦੇ ਵੱਲੋਂ ਇਹ ਜਿਹੜਾ ਜੀ ਜਾਰੀ ਕੀਤਾ ਗਿਆ ਦੱਸਿਆ ਜਾਂਦਾ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਾ ਧਮਕਾ ਕੇ ਕੁੱਟਮਾਰ ਕਰਕੇ ਜਿਹੜਾ ਜੀ ਬਲਜੀਤ ਸਿੰਘ ਦਾਦੂਵਾਲੇ ਤੋਂ ਇਹ ਜਿਹੜਾ ਬਿਆਨ ਆ ਉਹ ਦਵਾਇਆ ਗਿਆ। ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਮਿਲ ਕੇ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਦਾਦੂਵਾਲ ਨੇ ਇਸ ਅਸਤੀਫੇ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਕਿ ਉਹਨੇ ਅਸਤੀਫਾ ਜਿਹੜਾ ਜੀ ਉਹ ਦਿੱਤਾ। ਇਸ ਕਰਕੇ ਇਹ ਮਾਮਲਾ ਜਿਹੜਾ ਜੀ ਹੋਰ ਥੋੜਾ ਪੇਚੀਦਾ ਹੋ ਗਿਆ। ਹੁਣ ਜਿਹੜੀ ਪੁਲਿਸ ਆ ਜੀ ਉਹ ਸਿਆਸੀ ਗੁੰਝਲਾਂ ਦੇ ਵਿੱਚ ਫਸਦੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ, ਕਿਉਂਕਿ ਇੱਕ ਵਾਰੀ ਕੇਸ ਜਿਹੜਾ ਵਾਪਸ ਲੈ ਲਿਆ, ਦੁਬਾਰਾ ਜਿਹੜਾ ਜੀ ਉਹਨੂੰ ਫੇਰ ਸ਼ੁਰੂ ਕਰ ਲਿਆ। ਹੁਣ SSP ਜਿਹੜੇ ਮਾਨਸਾ ਦੇ ਨੇ ਉਹ ਇਹ ਕਹਿੰਦੇ ਨੇ ਕਿ ਜਿਹਨੇ ਸ਼ਿਕਾਇਤ ਕੀਤੀ ਸੀ ਉਹ ਜਾਂਚ ਤੋਂ ਸੰਤੁਸ਼ਟ ਨਹੀਂ ਸੀਗਾ, ਇਸ ਕਰਕੇ ਦੁਬਾਰਾ ਜਿਹੜਾ ਜੀ ਉਹ ਕੇਸ ਖੋਲਿਆ ਗਿਆ ਜੀ। ਪੁਲਿਸ ਹੌਲੀ ਹੌਲੀ ਘਿਰ ਰਹੀ ਹੈ ਜੀ। ਮੁਸ਼ਕਲ ਇਹ ਹੈ ਕਿ ਅਜੇ ਬਹੁਤੀਆਂ ਜਥੇਬੰਦੀਆਂ ਦਾਦੂਵਾਲ ਦੇ ਪਿੱਠ ਦੇ ਉੱਤੇ ਨਹੀਂ ਆਈਆਂ। ਜੇ ਆਉਂਦੀਆਂ ਨੇ ਜਾਂ ਇਹਨੂੰ ਜੇ ਹਾਈ ਕੋਰਟ ਵਗੈਰਾ ਦੇ ਵਿੱਚ ਚੈਲੰਜ ਕੀਤਾ ਜਾਂਦਾ ਤਾਂ ਛੁਟਕਾਰਾ ਜਿਹੜਾ ਜੀ ਉਹ ਬਲਜੀਤ ਸਿੰਘ ਦਾਦੂਵਾਲ ਦਾ ਹੋ ਸਕਦਾ ਹੈ। ਇਸੇ ਕਰਕੇ ਨਵੇਂ ਕੇਸ ਜਿਹੜੇ ਨੇ ਨਾ ਜੀ ਉਹ ਪਾਏ ਜਾ ਰਹੇ ਨੇ ਦਾਦੂਵਾਲ ਦੇ ਉੱਤੇ ਵੀ। ਜੇ ਪੁਰਾਣਿਆਂ ਦੇ ਵਿੱਚੋਂ ਇਨ ਕੇਸ ਨਿਕਲ ਵੀ ਗਿਆ ਤਾਂ ਨਵਿਆਂ ਦੇ ਰਾਹੀਂ ਉਹਨੂੰ ਰੱਖਿਆ ਜਾ ਸਕੇ ਜੀ। ਅਤੇ ਜੇ ਇਹਦੀ ਅਸੰਤੁਸ਼ਟੀ ਦੀ ਗੱਲ ਕੀਤੀ ਹੈ ਤੇ ਬਹੁਤੇ ਜਿਹੜਾ ਪੰਜਾਬ ਹੈ ਪੰਜਾਬ ਪੁਲਿਸ ਤੋਂ ਅਸੰਤੁਸ਼ਟੀ ਲੱਗਦਾ ਹੈ ਤੇ ਉਹ ਸਾਰੇ ਕੇਸ ਹੀ ਮੁੜ ਕੇ ਖੋਲਣਗੇ। ਨਹੀਂ ਜੀ, ਉਹਨਾਂ ਨੇ ਉਹ ਕਿਤੇ ਦੁਬਾਰਾ ਜਿਹੜੇ ਨੇ ਉਹ ਖੋਲਣੇ ਨੇ। ਵਿਕਰਮ ਵਾਲਾ ਕੇਸ ਵੀ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕਿ ਕਿਵੇਂ ਉਹਨੂੰ ਜਿਹੜਾ ਟੁੰਗਿਆ ਗਿਆ ਉਹਨਾਂ ਦੇ ਸਾਥੀਆਂ ਨੂੰ। ਆਪਾਂ ਅੱਗੇ ਜਾ ਕੇ ਇਹਦੀ ਗੱਲ ਵੀ ਜਿਹੜੀ ਕਰਦੇ ਆ ਬਿਲਕੁਲ ਜੇ ਇਹ ਗੱਲ, ਪਰ ਜਿਵੇਂ ਇੱਥੇ ਕੇਸ ਬਣਾਏ ਜਾਂਦੇ ਨੇ ਸਭ ਨੂੰ ਪਤਾ ਜੀ ਜਿਵੇਂ ਪੁਲਿਸ ਨੂੰ ਵਰਤਿਆ ਜਾਂਦਾ। ਇਸੇ ਕਰਕੇ ਪੁਲਿਸ ਜਿਹੜੀ ਹੈ ਨਾ ਜੀ ਉਹ ਸਿਆਸਤਦਾਨਾਂ ਦੇ ਢਹੇ ਜਿਹੜੀ ਹੈ ਜੀ ਉਹ ਚੜੀ ਹੋਈ ਹੈ, ਚੜੀ ਰਹਿੰਦੀ ਹੈ ਜਾਂ ਪਿਛਲੇ ਸਮੇਂ ਦੇ ਵਿੱਚ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਸਾਬਕਾ ਲੈਫਟੀਨੈਂਟ ਜਨਰਲ ਨੇ ਉਹ ਰਿਸ਼ਵਤ ਦਾ ਜਿਹੜਾ ਉਹਨਾਂ ਦਾ ਮਾਮਲਾ ਕੋਈ ਉਹ ਸਾਹਮਣੇ ਆਇਆ ਜੀ। ਐਕਚੁਅਲੀ ਇਹ ਮਾਮਲਾ ਇਹ ਪੁਰਾਣਾ ਹੈ ਜੀ। ਟੈਟਰਾ ਟਰੱਕ ਜਿਹੜੇ ਉਹ ਖਰੀਦੇ ਗਏ ਸਨ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਰਿਟਾਇਰਡ ਲੈਫਟੀਨੈਂਟ ਜਨਰਲ ਹੈ ਤੇਜਿੰਦਰ ਸਿੰਘ, ਉਹਨੂੰ ਫੌਜ ਲਈ 1676 ਟੈਟਰਾ ਟਰੱਕ ਖਰੀਦਣ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਜੀ।
ਉਹਦੇ ਉੱਤੇ ਇਹ ਟਰੱਕ ਖਰੀਦ ਸੌਦਾ ਸਿਰੇ ਚਾੜਨ ਲਈ ਉਦੋਂ ਦੇ ਥਲ ਸੈਨਾ ਦੇ ਮੁਖੀ ਜਨਰਲ VK ਸਿੰਘ ਨੂੰ 14 ਕਰੋੜ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਦਾ ਦੋਸ਼ ਹੈ ਜੀ। ਇਸ ਮਾਮਲੇ ਦੇ ਵਿੱਚ ਜ਼ਮਾਨਤ ਦੇ ਉੱਤੇ ਚੱਲ ਰਹੇ ਸਾਬਕਾ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਦੀ ਜ਼ਮਾਨਤ CBI ਦੇ ਵਿਸ਼ੇਸ਼ ਜੱਜ ਨੇ ਖਾਰਜ ਕਰਤੀ ਹੈ ਔਰ ਉਹਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਿਹੜਾ ਜੀ ਉਹ ਦਿੱਤਾ ਔਰ ਅਦਾਲਤ ਨੇ ਉਹਨੂੰ ਅਦਾਲਤੀ ਹਿਰਾਸਤ ਤਹਿਤ 20 ਅਕਤੂਬਰ ਤੱਕ ਜੇਲ੍ਹ ਜਿਹੜਾ ਜੀ ਉਹ ਭੇਜ ਦਿੱਤਾ। ਮੈਂ ਦੱਸਾਂ ਕਿ ਜਿਹੜੇ VK ਸਿੰਘ ਹੋਰੀ ਨੇ ਉਹ ਭਾਰਤੀ ਜਨਤਾ ਪਾਰਟੀ ਚਲੇ ਗਏ ਸਨ, ਮੈਂਬਰ ਪਾਰਲੀਮੈਂਟ ਵਿੱਚ ਵੜ ਕੇ ਉਹ ਪਾਰਲੀਮੈਂਟ ਦੇ ਵਿੱਚ ਬੈਠੇ ਨੇ। ਉਦੋਂ ਕਾਂਗਰਸ ਨੇ ਬਹੁਤੀ ਕਾਰਵਾਈ ਨਹੀਂ ਸੀ ਕੀਤੀ, ਹੁਣ ਕਿਉਂਕਿ BJP ਦੀ ਸਰਕਾਰ ਆ ਗਈ ਹੈ ਤੇ ਉਹ BJP ਦਾ ਪਾਰਟ ਨੇ, ਇਸ ਕਰਕੇ ਕਾਰਵਾਈ ਹੋ ਗਈ। ਜੀ ਤੇ ਅਗਲੀ ਗੱਲ ਜਿਹੜੀ ਆਪਾਂ ਵਿਕਰਮ ਦੇ ਕੇਸ ਵਾਲੀ ਹੀ ਕਰ ਲੈਂਦੇ ਆ ਵੀ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਪੇਸ਼ ਕਰਨਾ ਸੀਗਾ ਪਰ ਜਿਹੜੀ ਪੁਲਿਸ ਨੇ ਪੇਸ਼ ਨਹੀਂ ਕੀਤਾ ਤੇ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ, ਕੀ ਕਾਰਨ ਦੱਸੇ ਉਹਨਾਂ ਨੇ? ਕਾਰਨ ਕੋਈ ਨਹੀਂ ਦੱਸੇ ਜੀ। ਉਹਦਾ ਜਿਹੜਾ ਪਰਿਵਾਰ ਸੀਗਾ ਤੇ ਉਹਦੇ ਬਾਕੀ ਜਿਹੜੇ ਨੇੜਲੇ ਸਨ ਉਹ ਇੰਤਜ਼ਾਰ ਜਿਹੜਾ ਦੀ ਕਰਦੇ ਰਹੇ ਖੰਨੇ ਦੇ ਵਿੱਚ ਵਿਕਰਮ ਤੇ ਉਹਦੇ ਸਾਥੀਆਂ ਨੂੰ ਲਿਆਂਦਾ ਜਾਊਗਾ, ਪਰ ਉੱਥੇ ਨਹੀਂ ਲਿਆਂਦਾ ਗਿਆ। ਇਹ ਪਤਾ ਲੱਗਾ ਜੀ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜੀ ਸੀ ਇਹ ਪੇਸ਼ੀ ਭੁਗਤਾ ਲਈ ਗਈ। ਅਗਲੀ ਪੇਸ਼ੀ ਹੁਣ ਜਿਹੜੀ ਹੈ ਜੀ ਉਹ 15 ਨੂੰ ਰੱਖੀ ਗਈ ਹੈ। ਸਰਕਾਰ ਡਰ ਰਹੀ ਹੈ ਜੀ ਇਸ ਮਾਮਲੇ ਦੇ ਉੱਤੇ, ਇਸ ਕਰਕੇ ਉਹ ਵਿਕਰਮ ਨੂੰ ਜਿਹੜਾ ਜੀ ਤੇ ਉਹਦੇ ਸਾਥੀਆਂ ਨੂੰ ਸਾਹਮਣੇ ਨਹੀਂ ਲਿਆ ਰਹੀ ਜੀ ਕਿ ਉਹ ਮੀਡੀਆ ਦੇ ਕਿਤੇ ਸਾਹਮਣੇ ਨਾ ਹੋ ਜਾਣ ਜਾਂ ਕੋਈ ਗੱਲ ਜਿਹੜੀ ਆ ਉਹ ਨਾ ਦੱਸ ਦੇਣ। ਦੂਜਾ ਜਿਹੜਾ ਖਦਸ਼ਾ ਪਾਇਆ ਜਾ ਰਿਹਾ ਸ਼ਾਇਦ ਉਹ ਇਹ ਵੀ ਹੈ ਕਿ ਉਹਨਾਂ ਦੇ ਉੱਤੇ ਭਾਰੀ ਤਸ਼ੱਦਦ ਜਿਹੜਾ ਜੀ ਉਹ ਕੀਤਾ ਗਿਆ, ਜਿਹਦੇ ਕਰਕੇ ਉਹ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ। ਉਹਨਾਂ ਨੂੰ ਵਿਅਕਤੀਗਤ ਤੌਰ ਦੇ ਉੱਤੇ ਜਿਹੜਾ ਜੀ ਉਹ ਪੇਸ਼ ਨਹੀਂ ਕੀਤਾ ਗਿਆ। ਇੰਨਾ ਪਤਾ ਲੱਗਾ ਜੀ ਕਿ ਇਹਨਾਂ ਦਾ ਇੱਕ ਸਾਥੀ ਜਿਹੜਾ ਹਰਦੀਪ ਸਿੰਘ ਹੈ ਉਹਦੀ ਜ਼ਮਾਨਤ ਹੋ ਗਈ ਹੈ ਜੀ। ਸੋ ਜ਼ਮਾਨਤ ਦੇ ਵਾਸਤੇ ਰਾਹ ਤਾਂ ਜਿਹੜਾ ਜੀ ਉਹ ਖੁੱਲ ਗਿਆ। ਬਾਕੀ ਜਿਹੜੀਆਂ ਜ਼ਮਾਨਤਾਂ ਨੇ ਉਹ ਹੁਣ ਸੈਸ਼ਨ ਦੇ ਵਿੱਚ ਲਾਈਆਂ ਜਾ ਰਹੀਆਂ ਨੇ। ਦੇਖਦੇ ਹਾਂ ਜੀ ਇਸ ਮਾਮਲੇ ਉੱਤੇ ਕੀ ਹੁੰਦਾ। ਜਿਹੜਾ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਆ ਜੀ 9 ਤਰੀਕ ਉਹਨੇ ਵੀ ਰੱਖੀ ਆ, ਜਿੰਨੀਆਂ ਉਹਦੇ ਕੋਲੇ ਈਮੇਲਸ ਤੇ ਉਹਦੇ ਕੋਲੇ ਪਟੀਸ਼ਨਾਂ ਜਿਹੜੀਆਂ ਗਈਆਂ ਨੇ ਉਸ ਮਾਮਲੇ ਦੇ ਉੱਤੇ। ਹੈ ਤਾਂ ਵੈਸੇ ਉਹ ਪੰਜਾਬ ਸਰਕਾਰ ਦੇ ਘੜੇ ਦੀ ਮੱਛੀ। ਦੇਖਦੇ ਆ ਜੀ ਉਹ ਇਸ ਮਾਮਲੇ ਦੇ ਉੱਤੇ ਕੋਈ ਸਟੈਂਡ ਜਿਹੜਾ ਲੈਂਦਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਨਹੀਂ। ਜੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਪਰ ਬਹੁਤੀ ਉਮੀਦ ਤਾਂ ਨਹੀਂ ਹੈਗੀ ਉਹਨਾਂ ਤੋਂ, ਜਿੱਦਾਂ ਤੁਸੀਂ ਦੱਸਿਆ ਵੀ ਉਹ ਸਰਕਾਰ ਦੀਆਂ ਜੇਬਾਂ ਦੇ ਹੀ ਵਿੱਚ ਨੇ। ਅਤੇ ਸਰਕਾਰ ਕਹਿ ਰਿਹਾ ਜੀ ਹੁਣ ਆਪ ਬਜਰੀ ਰੇਤਾ ਵੇਚੂਗੀ। ਇਹੀ ਕੰਮ ਰਹਿ ਗਿਆ ਜੀ ਹੁਣ ਸਰਕਾਰ ਨੂੰ। ਰੇਤਾ ਬਜਰੀ ਜਿਹੜੀ ਹੈ ਜੀ ਉਹ ਆਪ ਵੇਚੂਗੀ। ਜਿਹੜੀਆਂ ਖੱਡਾਂ ਦੀ ਗੱਲ ਕੀਤੀ ਗਈ ਸੀ ਤਕਰੀਬਨ 2.5 ਮਹੀਨੇ ਪਹਿਲਾਂ ਜੀ, ਉਹ ਇਹ ਆਖਿਆ ਗਿਆ ਸੀ ਜਦੋਂ ਭਾਜਪਾ ਦੀ ਸਰਕਾਰ ਬਣੀ ਸੀ ਕਿ ਖੱਡਾਂ ਦੀ ਜਿਹੜੀ ਪਰਮਿਸ਼ਨ ਆ ਜੀ ਉਹ ਦੇ ਦਿੱਤੀ ਹੈ ਕੇਂਦਰ ਦੀ ਸਰਕਾਰ ਨੇ ਤੇ 39 ਖੱਡਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਹੁਣ ਖੋਲ ਕੇ ਲੋਕਾਂ ਦੇ ਵਾਸਤੇ ਰੇਤਾ ਬਜਰੀ ਸਸਤੀ ਕੀਤੀ ਜਾਊਗੀ। 2.5 ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਇਹਨਾਂ ਦੀ ਨਿਲਾਮੀ ਜਿਹੜੀ ਆ ਉਹ ਖੱਡਾਂ ਦੀ ਨਹੀਂ ਕੀਤੀ ਗਈ। ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਰੇਤ ਤੇ ਬਜਰੀ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਨੇ ਉਹਨੂੰ ਠੱਲ ਪਾਉਣ ਦੇ ਵਾਸਤੇ ਇੱਕ ਨਵੇਕਲਾ ਜਿਹਾ ਹੱਲ ਕੱਢਿਆ ਜੀ। ਖੱਡਾਂ ਦੇ ਵਿੱਚੋਂ ਰੇਤਾ ਬਜਰੀ ਕੱਢ ਕੇ ਇਹਨੂੰ ਵੇਚੂਗੀ ਔਰ ਇਹ ਪਤਾ ਲੱਗਾ ਜੀ ਕਿ ਇਹਦੇ ਵਾਸਤੇ ਜਿਹੜੀ ਠੇਕੇਦਾਰਾਂ ਦੀ ਥਾਂ ਸਰਕਾਰ ਦੀ ਕਿਸੇ ਏਜੰਸੀ ਦੀ ਚੋਣ ਜਿਹੜੀ ਹੈ ਜੀ ਇਹਨਾਂ ਜਿਹੜੀਆਂ ਚੀਜ਼ਾਂ ਨੇ ਉਹ ਕੱਢਣ ਦੇ ਵਾਸਤੇ ਤੇ ਵੇਚਣ ਦੇ ਵਾਸਤੇ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਹੋ ਸਕਦਾ ਮਾਲ ਮੰਤਰਾਲਾ ਜਿਹੜਾ ਚੁਣ ਲਿਆ ਜਾਵੇ, ਉਹਨਾਂ ਕੋਲ ਤਜਰਬਾ ਵਾਵਾ ਰੇਤਾ ਕੱਢ ਕੇ ਕੱਢਣ ਵੇਚਣ ਦਾ ਜੀ। ਹੋ ਸਕਦਾ ਉਹਨੂੰ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਦੇ ਦਿੱਤੀ ਜਾਵੇ। ਪਹਿਲਾ ਕੰਮ ਜਿਹੜਾ ਇਲੀਗਲ ਸੀ ਹੁਣ ਲੀਗਲ ਹੋ ਜੂਗਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਆਪਾਂ ਵੀ ਜਿਹੜੀ ਕੱਲ ਗੱਲ ਆਪਾਂ ਕੀਤੀ ਸੀ ਵੀ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਹੜੇ ਸਟਾਰ ਪ੍ਰਚਾਰਕ ਹੋਣਗੇ ਉੱਥੇ, ਤੇ ਉਹਨਾਂ ਨੇ ਕਹਿਤਾ ਵੀ ਦੇਵੀ ਲਾਲ ਦੇ ਨਾਲ ਜਿਹੜੇ ਪਰਿਵਾਰ ਆ ਉਹਨਾਂ ਦੇ ਨਾਲ ਮੈਂ ਮਿੱਤਰਤਾ ਜਿਹੜੀ ਆਪਣੀ ਨਿਭਾਊਂਗਾ, ਉੱਥੇ ਪ੍ਰਚਾਰ ਕਰਨਗੇ। ਤੇ ਪੰਜਾਬ ਵਾਲੇ ਇਸ ਦੇ ਬਾਰੇ ਕੀ ਸੋਚਣਗੇ? ਅਜੇ ਤਾਂ ਇਹ ਕਹਿ ਰਹੇ ਨੇ, ਪਰ ਦੂਜੇ ਜਿਹੜੇ ਆ ਜੀ ਉਹ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ BJP ਨੇ ਸਖਤੀ ਦੇ ਨਾਲ ਜਿਹੜਾ ਜੀ ਇਹ ਕਿਹਾ ਕਿ ਅਕਾਲੀ ਦਲ ਜਿਹੜਾ ਜੀ ਉਹ ਹਰਿਆਣੇ ਤੋਂ ਪਰੇ ਰਵੇ ਥੋੜਾ ਜੀ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਲਵੰਡੀ ਸਾਬੋ ਦੇ ਵਿੱਚ ਇਹ ਗੱਲ ਕਹੀ ਹੈ ਜੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਨੈਲੋ ਨੇ ਇਹ ਕਿਹਾ ਕਿ ਉਹ ਸਟਾਰ ਪ੍ਰਚਾਰਕ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਉਹ ਹੋਣਗੇ, ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਨੂੰ ਪਹਿਲਾਂ ਹੀ ਸੂਚਿਤ ਜਿਹੜਾ ਕਰ ਦਿੱਤਾ ਕਿ ਅਸੀਂ ਇਨੈਲੋ ਦੇ ਨਾਲ ਹਰਿਆਣੇ ਦੀਆਂ ਚੋਣਾਂ ਦੇ ਦੌਰਾਨ ਜਿਹੜਾ ਜੀ ਉਹ ਹੋਣਾ। ਉਹ ਕਹਿੰਦੇ ਕਿ ਮੈਂ ਆਪਣੇ ਯਾਰ ਜਿਹੜਾ ਦੇਵੀ ਲਾਲ ਚੌਟਾਲਾ ਸੀਗਾ ਜੀ ਉਹਦੇ ਪਰਿਵਾਰ ਦੇ ਨਾਲ ਮਿੱਤਰਤਾ ਜਿਹੜੀ ਹੈ ਜੀ ਉਹ ਨਿਭਾਉਣੀ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਪੁਰਾਣਾ ਹੀ ਸਾਡੀ ਸਾਂਝ ਹੈ ਜੀ। ਹੁਣ ਇੱਕ ਪਾਸੇ ਤਾਂ ਹੈ ਜੀ ਭਗਵਤ ਯਾਰ ਜੀ ਦੇਵੀ ਲਾਲ,
ਜਿਨ੍ਹਾਂ ਤੇ ਜਾ ਕੇ ਮਿੱਤਰਤਾ ਨਿਭਾਉਣੀ ਹੈ। ਦੂਜੇ ਪਾਸੇ ਜਿਹੜਾ ਇੱਕ ਬਿਆਨ ਅਕਸਰ ਦਿੱਤਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਹੈ, ਤੇ ਇਹ 9 ਮਾਸ ਦਾ ਰਿਸ਼ਤਾ ਜਿਹੜਾ ਜੀ ਉਹ ਹਰਿਆਣੇ ਦੇ ਵਿੱਚ ਸ਼ਾਇਦ ਨਜ਼ਰ ਨਹੀਂ ਆਊਗਾ। ਤੇ ਅਜੇ ਇਲੈਕਸ਼ਨਾਂ ਡਿਕਲੇਅਰ ਹੋ ਲੈਂਦੇ ਹੋ, ਨੇੜੇ ਆਉਣ ਦਿਓ ਕੰਮ। ਆਈ ਥਿੰਕ ਇਹ ਕਿਤੇ ਨਾ ਕਿਤੇ ਦੋਵਾਂ ਦੇ ਵਿਚਾਲੇ ਦੂਰੀਆਂ ਜਿਹੜੀਆਂ ਨੇ ਨਾ ਜੀ ਉਹ ਪੈਦਾ ਕਰੂਗਾ ਜਿਹੜਾ ਹਰਿਆਣੇ ਦੀ ਚੋਣ ਹੈ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਨਰਿੰਦਰ ਮੋਦੀ ਹੁਣਾਂ ਦੇ ਸਰਕਾਰ ਦੇ 100 ਦਿਨ ਹੋ ਗਏ ਆ ਤੇ ਪੈਸੇ ਕਹਿੰਦੇ ਜੀ ਸਾਰੇ ਹੀ ਵਾਪਸ ਆ ਗਏ ਆ। ਕੱਲ ਨੂੰ ਹੋਵੇ ਜੀ, ਕੱਲ ਨੂੰ ਐਕਚੁਅਲੀ ਜਿਹੜਾ ਕੱਲ ਹੈ ਹੋਪਫੁਲੀ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਨਵੀਂ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚਣਗੇ, ਜਿੱਥੇ ਕਿ ਜਹਾਜ਼ ਭਰ ਕੇ ਜਿਹੜੀ ਬਲੈਕ ਮਨੀ ਹੈ ਉਹ ਆ ਰਹੀ ਹੈ ਉੱਥੇ। ਉਹਨਾਂ ਨੇ ਕਿਹਾ ਸੀਗਾ ਕਿ 100 ਦਿਨਾਂ ਦੇ ਵਿੱਚ ਮੈਂ ਬਲੈਕ ਮਨੀ ਜਿਹੜੀ ਆ ਉਹ ਕਾਲਾ ਧਨ ਵਾਪਸ ਲੈ ਕੇ ਆਊਂਗਾ। ਅੱਛੇ ਦਿਨ ਜਿਹੜੇ ਨੇ ਉਹ ਬੀਜੇਪੀ ਵਾਲਿਆਂ ਦੇ ਜ਼ਰੂਰ ਆ ਗਏ ਨੇ, ਅੱਛੇ ਦਿਨ ਆਮ ਆਦਮੀ ਦੇ ਤਾਂ ਨਹੀਂ ਆਏ ਨਾ। ਅਜੇ ਕੋਈ ਇੱਕ ਸਿੰਗਲ ਵੀ ਸਟੈਪ ਜਿਹੜਾ ਜੀ ਉਹ ਚੁੱਕਿਆ ਗਿਆ ਇਸ ਮਾਮਲੇ ਦੇ ਵਿੱਚ ਕਿ ਬਲੈਕ ਮਨੀ ਜੇ ਆਉਣੀ ਆ ਤੇ ਉਹ ਕਿਵੇਂ ਆਉਣੀ ਆ ਜੀ, ਕਿਹੜਾ ਤਰੀਕਾ ਜਿਹੜਾ ਜੀ ਉਹ ਅਪਣਾਇਆ ਜਾਊਗਾ। ਇਹਦੇ ਵਾਸਤੇ ਇਹਦੇ ਸਰਕਾਰ ਵਿਹਲੀ ਨਹੀਂ ਹੈ। ਹੁਣ ਜਿਹੜੇ ਇੱਥੇ ਲੀਡਰ ਨੇ ਇਹਨਾਂ ਦੇ ਮੰਤਰੀ ਨੇ ਉਹ ਇਹ ਕਹਿੰਦੇ ਆ ਸਾਨੂੰ ਤਾਂ ਜਿਹੜਾ ਮੈਂਡੇਟ ਹੈ ਜੀ ਉਹ 5 ਸਾਲ ਦਾ ਮਿਲਿਆ, 100 ਦਿਨਾਂ ਦਾ ਥੋੜੀ ਮਿਲਿਆ ਜੀ। ਪਹਿਲਾਂ ਇਹ ਕਿਹਾ ਗਿਆ ਸੀਗਾ ਕਿ 100 ਦਿਨਾਂ ਦੇ ਵਿੱਚ ਲਿਆਵਾਂਗੇ, ਹੁਣ 5 ਸਾਲਾਂ ਤੇ ਆ ਗਏ ਜੀ ਸਿੱਧੇ ਹੀ 100 ਦਿਨਾਂ ਤੋਂ। ਜੀ ਉਸ ਤੋਂ ਬਾਅਦ ਅਗਲੇ 100 ਦਿਨ ਇਹਨਾਂ ਨੇ ਫਿਰ ਮੰਗ ਲੈਣੇ ਆ, ਅਗਲੀ ਵਾਰੀ ਬਣਾਓ ਫਿਰ ਅਸੀਂ ਤੁਹਾਨੂੰ ਲਿਆ ਕੇ ਦੇਵਾਂਗੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਮਰਾਲੇ ਲਾਗੇ ਇੱਕ ਜਿਹੜੀ ਖੰਡ ਮਿੱਲ ਆ ਉਸ ਨੂੰ ਸ਼ਰਾਬ ਦੀ ਫੈਕਟਰੀ ਬਣਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ ਤੇ ਲੋਕ ਇਸ ਚੀਜ਼ ਤੋਂ ਕਾਫੀ ਨਾਖੁਸ਼ ਨੇ। ਇਹ ਪਿੰਡ ਸਲਾਣਾ ਜਿਹੜੀ ਨਾਰ ਸ਼ੂਗਰ ਮਿੱਲ ਹੈ ਜੀ, ਉਹਨੂੰ ਪ੍ਰਬੰਧਕ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਇਹ ਸ਼ੂਗਰ ਮਿੱਲ ਬੰਦ ਕਰਕੇ ਇੱਥੇ ਸ਼ਰਾਬ ਦੀ ਫੈਕਟਰੀ ਜਿਹੜੀ ਹੈ ਜੀ ਉਹ ਲਾਈ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਚੀਜ਼ ਵੱਧ ਵਿਕਦੀ ਆ ਉਹੀ ਲਾਉਣੀ ਹੈ ਨਾ ਜੀ। ਤੋ ਇਲਾਕੇ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋਏ ਨੇ ਇਹਦੇ ਖਿਲਾਫ, ਜਿਹੜਾ ਜੀ ਇਸ ਫੈਕਟਰੀ ਦੇ ਖਿਲਾਫ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਿੰਡਾਂ ਦੇ ਨੇੜੇ ਤੇੜੇ ਵਾਲੇ ਪਿੰਡਾਂ ਨੇ ਨਿਕਲ ਕੇ ਉੱਥੇ ਧਰਨਾ ਜਿਹੜਾ ਸੀਗਾ ਉਹ ਲਾਇਆ। ਜਿਹੜੇ ਹੈ ਨੇ ਜੀ ਇੱਥੇ GM ਜਿਹੜੇ ਨੇ ਜੀ ਉਹਨੇ ਸ਼ੂਗਰ ਮਿਲ ਦੇ ਹਰੀਸ਼ ਪਾਵਾ ਉਹਨੇ ਇਹ ਕਿਹਾ ਜੀ ਕਿ ਸਰਕਾਰ ਦੇ ਵੱਲੋਂ ਦਿੱਤੀ ਗਈ ਮਨਜ਼ੂਰੀ ਦੇ ਤਹਿਤ ਫੈਕਟਰੀ ਦਾ ਨਿਰਮਾਣ ਜਿਹੜਾ ਜੀ ਉਹ ਹੋ ਰਿਹਾ। ਉਹਨਾਂ ਨੇ ਕਿਹਾ ਕਿ ਫੈਕਟਰੀ ਲੱਗਣ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਜੀ। ਇਹਨਾਂ ਨੂੰ ਪੁੱਛਣ ਵਾਲਾ ਇਹੋ ਜੀ ਸ਼ੂਗਰ ਮਿਲ ਤੋਂ ਰੁਜ਼ਗਾਰ ਨਹੀਂ ਸੀ ਮਿਲਦਾ, ਜਿੰਨੇ ਬੰਦੇ ਉੱਥੇ ਕੰਮ ਕਰਨੇ ਸਨ ਉਨੇ ਇੱਥੇ ਕੰਮ ਕਰਨਗੇ। ਇਹ ਗੰਦਾ ਜਿਹੜਾ ਪਾਣੀ ਹੈ ਜੀ ਇੱਥੇ ਸੁੱਟਿਆ ਜਾਊਗਾ, ਸਾਰੇ ਦਾ ਸਾਰਾ ਗੰਦ ਪਾਇਆ ਜਾਊਗਾ। 60 ਟਿਊਬਵੈਲ ਜਿਹੜੇ ਨੇ ਜੀ ਉੱਥੇ ਲਾਏ ਜਾਣਗੇ, ਜਦੋਂ ਕਿ ਇਹਨੂੰ GM ਜਿਹੜਾ ਜੀ ਉਹ ਨਕਾਰ ਰਿਹਾ। ਚਲੋ ਟਿਊਬਵੈਲ ਵਾਲੀ ਗੱਲ ਨਾ ਵੀ ਹੋਵੇ, ਹੁਣ ਤਾਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਰਿਹਾ ਜਿੱਥੇ ਸ਼ਰਾਬ ਦੀ ਫੈਕਟਰੀ ਨਹੀਂ ਹੈਗੀ। ਹੁਣ ਤਾਂ ਸੁੱਖ ਨਾਲ ਕੁਝ ਜ਼ਿਲ੍ਹਿਆਂ ਦੇ ਵਿੱਚ 2-2, 3-3 ਫੈਕਟਰੀਆਂ ਵੀ ਜਿਹੜੀਆਂ ਉਹ ਲੱਗ ਗਈਆਂ ਨੇ। ਜੁਗਨੀ ਹੀਰ ਜਿਹੜੀ ਆ ਜੀ ਉਹ ਹੁਣ ਸ਼ਰਾਬ ਦੇ ਰੂਪ ਦੇ ਵਿੱਚ ਮਿਲਦੀ। ਕਿਸੇ ਟਾਈਮ ਲੋਕ ਗਾਉਂਦੇ ਹੁੰਦੇ ਸੀ, ਹੁਣ ਜੁਗਨੀ ਤੇ ਹੀਰ ਜਿਹੜੀ ਆ ਜੀ ਉਹ ਪੀਂਦੇ ਨੇ। ਸੋ ਜਿੰਨਾ ਕੁ ਬੇੜਾ ਗਰਕ ਕੀਤਾ ਜਾ ਸਕਦਾ ਇਹਨਾਂ ਦੀ ਉਹ ਪੂਰਾ ਟਿੱਲ ਲਾ ਕੇ ਕੀਤਾ ਜਾ ਰਿਹਾ ਜੀ। ਲੋਕ ਨਿਕਲੇ ਨੇ, ਦੇਖੋ ਲੋਕਾਂ ਦੇ ਵਿਰੋਧ ਦਾ ਕਿੰਨਾ ਕੁ ਅਸਰ ਜਿਹੜਾ ਜੀ ਉਹ ਸਰਕਾਰ ਦੇ ਉੱਤੇ ਹੁੰਦਾ। ਜੇ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਤਾਂ ਲੋਕ ਰੋਹ ਜਿਹੜਾ ਜੀ ਏਦਾਂ ਹੀ ਪ੍ਰਚੰਡ ਹੋ ਜਾਂਦਾ ਹੁੰਦਾ ਜੀ। ਜੀ 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 ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਜੀ ਸਾਡੀਆਂ ਜਿਹੜੀਆਂ ਅੱਜ ਦੀਆਂ ਕੁਝ ਖਬਰਾਂ, ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਡੀਆਂ ਜਿਹੜੀਆਂ ਕਾਲਾਂ ਆ ਉਹ ਵੀ ਲਵਾਂਗੇ। ਤੇ ਕਾਲਾਂ ਲੈਣ ਤੋਂ ਪਹਿਲਾਂ ਬਲਤੇਜ ਪੰਨੂ ਜੀ ਅੱਜਨਾਮਾ ਜੀ ਕੁਝ ਇਸ ਤਰ੍ਹਾਂ ਕਿ ਲੋਕਾਂ ਸੁਬਾਹ ਦੀ ਨਹੀਂ ਸੀ ਚਾਹ ਪੀਤੀ, ਵਿੱਚ ਪਿੰਡ ਦੇ ਮਚ ਗਿਆ ਸ਼ੋਰ ਮੀਆਂ ਜੀ। ਲੋਕਾਂ ਸੁਬਾਹ ਦੀ ਨਹੀਂ ਸੀ ਚਾਹ ਪੀਤੀ, ਵਿੱਚ ਪਿੰਡ ਦੇ ਮਚ ਗਿਆ ਸ਼ੋਰ ਮੀਆਂ। ਬੋਗੜ ਸਿੰਘ ਦੀ ਬੰਬੀ ਤੋਂ ਅੱਜ ਰਾਤੀ ਮੋਟਰ ਲਾ ਕੇ ਦੌੜ ਗਏ ਚੋਰ ਮੀਆਂ ਜੀ। ਉਹਨੇ ਚਿਰ ਨੂੰ ਆਣ ਕਰ ਕਹਿੰਦਾ ਯਾਰੋ ਚੋਰਾਂ ਦੇ ਅੱਗੇ ਨਹੀਂ ਜ਼ੋਰ ਮੀਆਂ। ਮੋਟਰ ਨਾਲ ਦੇ ਪਿੰਡੋਂ ਸੀ ਕੱਲ ਲਾਹੀ, ਲੈ ਗਏ ਲਾਹ ਕੇ ਅੱਜ ਨੇ ਹੋਰ ਮੀਆਂ ਜੀ। ਦਿਨੇ ਲੱਗਦੇ ਕੇ ਹਨ ਪੁਲਿਸ ਵਾਲੇ, ਹੁੰਦਾ ਰਾਤ ਨੂੰ ਚੋਰਾਂ ਦਾ ਰਾਜ ਮੀਆਂ। ਦਿਨੇ ਲੱਗਦੇ ਨਾਕੇ ਹਨ ਪੁਲਿਸ ਵਾਲੇ, ਹੁੰਦਾ ਰਾਤ ਨੂੰ ਚੋਰਾਂ ਦਾ ਰਾਜ ਮੀਆਂ। ਜਿੱਥੇ ਦਿਲ ਚਾਹੇ ਲਾਈ ਦਾ ਜਾਂਦੇ, ਹਿੰਮਤ ਬੈਠਾ ਹੈ ਛੱਡ ਸਮਾਜ ਮੀਆਂ ਜੀ। ਜੀ 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 ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਲਤੇਜ ਪੰਨੂ ਜੀ। ਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਉਪਰੰਤ ਜਿਹੜੇ ਜੇ ਆਪਣੇ ਸਰੋਤਿਆਂ ਨਾਲ ਜੁੜਦੇ ਆ, ਜਿਹੜੇ ਉਹਨਾਂ ਦੇ ਸਵਾਲ ਹੋਣਗੇ ਉਹਨਾਂ ਦੇ ਜਿਹੜੇ ਜੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਸਰੋਤਿਓ ਜੇ ਤੁਸੀਂ ਬਲਤੇਜ ਪੰਨੂ ਹੁਣਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਇੱਕ ਵਾਰੀ ਫੇਰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਜੀ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਹੈ ਤੇ ਜੇ ਹੁਣ ਤੁਸੀਂ ਸਰੋਤੇ ਜਿਹੜੇ ਸੁਣ ਰਹੇ ਆ ਕਾਲ ਕਰਨਾ ਚਾਹੁੰਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਆਓ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ। ਕਸ਼ਮੀਰ ਸਿੰਘ ਝੂਟੀ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ? ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਜੀ ਗੱਲ ਆ ਦੇਖੋ, ਮੈਂ ਦੇਖਦਾ ਪਿਆ ਤੁਸੀਂ ਸਾਰਿਆਂ ਨੂੰ ਪਤਾ ਹੋਵੇ ਪਾਕਿਸਤਾਨ ਦੇ ਵਿੱਚ 18-20 ਦਿਨ ਤੋਂ ਕਿੰਨਾ ਕਿਸਾਨ ਪਿਆ ਹੋਇਆ ਤੇ ਉਹਨਾਂ ਨੇ ਪਾਰਲੀਮੈਂਟ ਹਾਊਸ ਵਿੱਚ ਵੀ ਲੋਕੀ ਜਾ ਵੜੇ ਆ ਤੇ ਪੁਲਿਸ ਨੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ, ਇੱਕ ਗੋਲੀ ਵੈਸੇ ਨਹੀਂ ਕੋਈ ਚਲਾਈ। ਤੇ ਜੇ ਇਹੋ ਜਿਹਾ ਸਵਾਲ ਮਤਲਬ ਸਾਡੇ ਦੇਸ਼ ਹੋ ਜਾਂਦਾ, ਮੇਰਾ ਖਿਆਲ ਨਹੀਂ ਹਜ਼ਾਰਾਂ ਬੰਦੇ ਮਾਰ ਦੇਣੇ ਸੀ ਸਾਡੀ ਪੁਲਿਸ ਨੇ। ਤੇ ਕਿਉਂਕਿ ਇਹਨਾਂ ਦਾ ਰਿਕਾਰਡ ਤੋਂ ਅਸੀਂ ਸਾਰੇ ਜਾਣਦੇ ਹਾਂ ਬਈ ਦੇਖੋ ਦਰਬਾਰ ਸਾਹਿਬ ਤੇ ਕਿੱਦਾਂ ਹਜ਼ਾਰਾਂ ਬੰਦੇ ਮਾਰਨ ਤੇ ਬਾਅਦ ਦਿੱਲੀ 'ਚ ਹੋਇਆ, ਉੱਥੇ ਕਿੰਨੇ ਮਾਰੇ ਗਏ ਆ। ਤੁਹਾਡਾ ਇਹਦਾ ਵਿਚਾਰ ਕੀ ਹੈ ਦੋਨਾਂ ਸਰਕਾਰਾਂ ਬਾਬਤ? ਉੱਥੇ ਮੁਸਲਮਾਨ ਸਰਕਾਰ ਹੈ, ਇੱਥੇ ਸਾਡੇ ਹਿੰਦੂ ਵੀਰਾਂ ਦੀ ਸਰਕਾਰ ਹੈ, ਤੁਹਾਨੂੰ ਕੋਈ ਫਰਕ ਲੱਗਦਾ ਇਹਨਾਂ ਦੇ ਵਿੱਚ? ਉਹ ਜਿਹੜੀ ਗੱਲ ਹੋਈ ਨਹੀਂ ਉਹਦੇ ਉੱਤੇ ਕਿਵੇਂ ਕਿਹਾ ਜਾ ਸਕਦਾ ਜੀ ਕਿ ਇੱਥੇ ਹਜ਼ਾਰਾਂ ਲੋਕ ਜਿਹੜੇ ਉਹ ਮਾਰ ਦੇਣੇ ਸੀ ਜੇ ਪਾਰਲੀਮੈਂਟ ਵੱਲ ਨੂੰ ਲੋਕ ਤੁਰਦੇ ਤਾਂ ਜੀ। ਜਿਹੋ ਜੀ ਅਫਰਾ ਤਫਰੀ ਦਾ ਮਾਹੌਲ ਬਣ ਰਿਹਾ ਜੀ, ਮੇਰਾ ਖਿਆਲ ਸ਼ਾਇਦ ਉਹ ਬਹੁਤ ਹੀ ਦੂਰ ਨਹੀਂ ਗਾ ਇਹ ਮਾਮਲਾ ਕਿ ਇੱਥੇ ਵੀ ਲੋਕ ਜਿਹੜੇ ਉਹ ਸੜਕਾਂ ਦੇ ਉੱਤੇ ਉਤਰਨਗੇ। ਇੰਨਾ ਜ਼ਰੂਰ ਹੈ ਜੀ, ਜਿਹੜੀ ਦੇਖਣ ਵਾਲੀ ਗੱਲ ਇਹ ਹੈ ਕਿ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਉੱਥੇ ਜਿਹੜਾ ਹਕੂਮਤ ਹੈ ਜੀ ਉਹ ਮੁਸਲਿਮ ਕੰਟਰੀ ਹੈ, ਬਹੁਤ ਦਬਾ ਕੇ ਰੱਖੇ ਹੋਏ ਲੋਕ ਨੇ। ਇੱਥੋਂ ਜਿਹੜੀ ਸਿੱਖਿਆ ਲੈਣ ਵਾਲੀ ਚੀਜ਼ ਹੈ ਨਾ ਉਹ ਇਹੀ ਹੈ ਕਿ ਦਬਾ ਕੇ ਤੁਸੀਂ ਕਿੰਨੀ ਕੁ ਦੇਰ ਜਿਹੜਾ ਦੀ ਉਹ ਲੋਕਾਂ ਨੂੰ ਰੱਖ ਲੋਗੇ। ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹੈਗਾ ਕਿ ਉਹਨੂੰ ਘੇਰ ਲੈਣ ਜਾਂ ਉਹ ਪਾਰਲੀਮੈਂਟ ਘੇਰ ਲੈਣ ਜਾਂ PTV ਦਫ਼ਤਰ 'ਚ ਵੜ ਜਾਣ, ਉਹਦੀ ਤੋੜ ਭੰਨ ਕਰਨ, ਪਰ ਪਾਕਿਸਤਾਨੀ ਜਿਹੜੇ ਲੋਕ ਨੇ ਨਾ ਜੀ ਉਹਨਾਂ ਦੀ ਮਨੋਦਸ਼ਾ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਉਹ ਵਿਚਾਰੇ ਮਰਦੇ ਤੁਰੇ ਜਾ ਰਹੇ ਨੇ ਜੀ, ਅੱਜ ਦੇ ਨਹੀਂ ਪਿਛਲੇ ਤਕਰੀਬਨ 15-20 ਸਾਲਾਂ ਤੋਂ। ਜਿਹੜਾ ਉੱਥੇ ਹਾਕਮ ਆਇਆ ਉਹਨੇ ਜੋ ਕੁਝ ਲੁੱਟਿਆ, ਲੁੱਟ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸੈਟਲ ਹੋ ਕੇ ਬਹਿ ਗਿਆ ਜੀ। ਉਹ ਕੋਈ ਵੀ ਹੋਵੇ, ਤੁਸੀਂ ਕੋਈ ਨਾਮ ਜਿਹੜਾ ਲੈ ਲਓ, ਪਰਵੇਜ਼ ਮੁਸ਼ਰਫ ਹੋਰਾਂ ਨੇ ਕੋਈ ਘੱਟ ਨਹੀਂ ਲੁੱਟਿਆ ਉੱਥੋਂ ਦੇ ਲੋਕਾਂ ਨੂੰ। ਉਹ ਅੱਤਵਾਦ ਨੂੰ ਹੀ ਚੂੰਡੀ ਜਿਹੜੀ ਸੀ ਉਹ ਵੱਢਦੇ ਰਹੇ ਔਰ ਪਾਕਿਸਤਾਨ ਦਾ ਬੇੜਾ ਗਰਕ ਜਿਹੜਾ ਸੀਗਾ ਉਹ ਕਰਕੇ ਰੱਖਤਾ। ਭੁੱਟੋ ਹੋਰੀ ਜ਼ਰਦਾਰੀ ਜਿਹੜੇ ਨੇ ਜੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨੀਆਂ ਨੂੰ ਲੁੱਟਿਆ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਅੱਜ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਅੰਦਰੂਨੀ ਉਹ ਬਹੁਤ ਮਾੜੇ ਨੇ। ਲੋਕਾਂ ਨੂੰ ਸੜਕਾਂ ਤੇ ਆਉਣਾ ਹੀ ਪੈਣਾ ਸੀਗਾ, ਉਹ ਚਾਹੇ ਇਮਰਾਨ ਖਾਨ ਦੇ ਰੂਪ ਦੇ ਵਿੱਚ ਆਏ ਨੇ, ਚਾਹੇ ਉਹ ਕਾਦਰੀ ਦੇ ਸਪੋਰਟਰ ਜਿਹੜੇ ਨੇ ਉਹ ਬਣ ਕੇ ਆਏ ਨੇ। ਆਈ ਥਿੰਕ ਬਹੁਤਾ ਰਾਹ ਹੈ ਨਹੀਂ ਪਾਕਿਸਤਾਨ ਦੇ ਲੋਕਾਂ ਦੇ ਕੋਲੇ, ਕਿਉਂਕਿ ਉੱਥੋਂ ਦੇ ਹਾਕਮ ਜਿਹੜੇ ਨੇ ਨਾ ਜੀ ਉਹ ਲੋਕਾਂ ਦੇ ਹੱਕ ਵਾਲੇ ਨਹੀਂ ਨਿਕਲੇ। ਉਹਨਾਂ ਨੇ ਆਪਣਾ ਹੀ ਸਾਰਾ ਕੁਝ ਕੀਤਾ ਤੇ ਹਾਲਾਤ ਜਿਹੜੇ ਨੇ ਨਾ ਇਸ ਕਰਕੇ ਇਸ਼ਾਰਾ ਕਰ ਰਿਹਾ ਕਿ ਹਾਲਾਤ ਇੱਥੇ ਵੀ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਹੈਗੇ। ਜੇ ਆਪਾਂ ਪੰਜਾਬ ਦੀ ਗੱਲ ਹੀ ਕਰੀਏ ਤਾਂ ਹਾਲਾਤ ਇੱਥੇ ਵੀ ਉਹੋ ਜਿਹੇ ਪੈਦਾ ਹੋ ਰਹੇ ਨੇ। ਇੱਥੇ ਵੀ ਦਬਾਇਆ ਜਿਹੜਾ ਨਾ ਜੀ ਹਰੇਕ ਬੰਦੇ ਨੂੰ ਜਾ ਰਿਹਾ, ਪਰ ਇੰਨਾ ਹੁੰਦਾ ਕਿ ਜਦੋਂ ਤੁਸੀਂ ਦਬਾਉਂਦੇ ਹੋ, ਜਿੰਨਾ ਜ਼ਿਆਦਾ ਦਬਾਉਂਦੇ ਹੋ, ਇੱਕ ਹੱਦ ਹੁੰਦੀ ਹੈ ਕਿ ਉਸ ਲੈਵਲ ਤੱਕ ਤੁਸੀਂ ਦਬਾ ਲਿਆ, ਉਸ ਤੋਂ ਬਾਅਦ ਫਿਰ ਬਗਾਵਤ ਜਿਹੜੀ ਹੈ ਜੀ ਉਹ ਬਾਹਰ ਨਿਕਲਦੀ ਹੈ। ਇਹ ਬਗਾਵਤ ਹੈ ਜਿਹੜੀ ਪਾਕਿਸਤਾਨ ਦੀਆਂ ਸੜਕਾਂ ਤੇ ਆ ਗਈ ਹੈ, ਐਗਜ਼ੈਕਟਲੀ ਉਹੋ ਜੀ ਜਿਹੋ ਜੀ ਮਿਡਲ ਈਸਟ ਦੇ ਵਿੱਚ ਕੁਝ ਸਮਾਂ ਪਹਿਲਾਂ ਆਈ ਸੀ ਜੀ। ਬਿਲਕੁਲ ਬਿਲਕੁਲ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ, ਕੀ ਸਵਾਲ ਹੈ ਜੀ? ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਪੰਨੂ ਸਾਹਿਬ ਨੂੰ ਇਹ ਹੈ ਕਿ ਸਮਾਜ ਦੀਆਂ ਸਾਡੀਆਂ ਜਿਹੜੀਆਂ ਮੁੱਖ ਜ਼ਰੂਰਤਾਂ ਨੇ, ਸਿਹਤ, ਸਿੱਖਿਆ, ਇਨਸਾਫ, ਪੀਣ ਵਾਲਾ ਸਾਫ਼ ਪਾਣੀ, ਆਪਣਾ ਸਾਫ਼ ਵਾਤਾਵਰਨ, ਕ੍ਰਾਈਮ ਤੋਂ ਰਹਿਤ ਮਤਲਬ ਕਿ ਸਮਾਜ, ਇਹ ਸਾਰਾ ਕੁਛ ਸੰਭਵ ਹੋ ਸਕਦਾ ਪੰਜਾਬ ਦੇ ਵਿੱਚ? ਕੀ ਪੰਜਾਬ ਦੇ ਲੋਕਾਂ ਦਾ ਜ਼ਮੀਰ ਜਾਗੂਗਾ ਕਿ ਆਪਣੇ ਵੋਟ ਦਾ ਸਹੀ ਹੱਕ ਇਸਤੇਮਾਲ ਕਰਨਗੇ, ਉਹਨੂੰ ਵੇਚਣਗੇ ਨਹੀਂ? ਕਿਉਂਕਿ ਅਸੀਂ NIR ਇਸ ਚੀਜ਼ ਤੋਂ ਮੁਕਤ ਨਹੀਂ ਹੈਗੇ, ਕਿਉਂਕਿ ਗੱਲਾਂ ਤਾਂ ਅਸੀਂ ਵੀ ਆਪਣੇ ਘਰਾਂ 'ਚ ਬਹੁਤ ਵੱਡੀਆਂ ਕਰ ਲੈਂਦੇ ਹਾਂ, ਅਸੀਂ ਵਿਦਵਾਨਾਂ ਨੂੰ ਵੀ ਪਿੱਛੇ ਛੱਡ ਦਿੰਦੇ ਹਾਂ, ਪਰ ਜੋ ਪ੍ਰੈਕਟੀਕਲੀ ਆਉਂਦਾ ਅਸੀਂ ਕਹਿੰਦੇ ਕੋਈ ਨਹੀਂ, ਨਗਦ ਚੱਲਦਾ ਹੀ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਧੰਨਵਾਦ ਜੀ। ਧੰਨਵਾਦ। ਤੁਹਾਡੀ ਗੱਲ ਕਾਫੀ ਹੱਦ ਤੱਕ ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਦੇ ਨਾਲ, ਇਸ ਗੱਲ ਦੇ ਨਾਲ ਕਿ ਜਦੋਂ ਪ੍ਰੈਕਟੀਕਲ ਦੀ ਗੱਲ ਆਉਂਦੀ ਹੈ ਨਾ ਜੀ, ਇਹ ਕਿਹਾ ਜਾਂਦਾ ਕਿ ਇੱਥੇ ਇੱਕ ਤਹਿਸੀਲਦਾਰ ਨੇ ਜੀ, ਬੜੇ ਇਮਾਨਦਾਰ ਨੇ, ਸਾਈਕਲ ਤੇ ਆਉਂਦੇ ਨੇ ਅਜੇ ਵੀ, ਬਹੁਤ ਚਿਰ ਲੁਧਿਆਣਾ ਹੀ ਰਹੇ ਨੇ। ਉਹ ਸੁਣਾਉਂਦੇ ਹੁੰਦੇ ਨੇ ਕਿ ਰਜਿਸਟਰੀ ਹੋ ਗਈ ਤੇ ਬਾਬਾ ਥੱਲਿਓ ਦੀ ਪੈਸੇ ਜਿਹੜਾ ਨਾ ਜੀ ਉਹ ਫੜਾਈ ਜਾਵੇ 5000
ਉਹ ਕਹਿੰਦਾ ਇਹ ਕਾਹਦੇ ਉਹ ਕਹਿੰਦੇ ਜੀ ਇਹ ਤੁਹਾਡੇ ਵਾਸਤੇ ਅਸੀਂ ਹਮੇਸ਼ਾ ਦਿੰਦੇ ਹਾਂ ਰਜਿਸਟਰੀ ਜਿਹੜਾ ਉਹ ਕਰਾਉਣ ਦਾ। ਉਹ ਕਹਿੰਦਾ ਜੀ ਮੈਂ ਏਦਾਂ ਪੈਸੇ ਨਹੀਂ ਲੈਂਦਾ। ਉਹ ਵਾਕਈ ਇਮਾਨਦਾਰ, ਬਹੁਤ ਇਮਾਨਦਾਰ ਗਿਣਿਆ ਜਾਂਦਾ ਜੀ ਉਹ ਤਹਿਸੀਲਦਾਰ ਜਿਹੜਾ। ਤਾਂ ਉਹਨੇ ਇਹ ਕਹਿ ਰਹੇ ਏਦਾਂ ਮੈਂ ਪੈਸੇ ਨਹੀਂ ਲੈਣੇ, ਇਹ ਤੁਸੀਂ ਆਪਣੇ ਕੋਲ ਰੱਖੋ। ਜਿਹੜੀ ਸਰਕਾਰੀ ਫੀਸ ਸੀ ਉਹ ਤੁਹਾਡੀ ਲੱਗ ਗਈ, ਸਰਕਾਰ ਮੈਨੂੰ ਤਨਖਾਹ ਦਿੰਦੀ ਆ, ਮੈਂ ਉਹਦੇ ਵਿੱਚ ਹੀ ਗੁਜ਼ਾਰਾ ਕਰਦਾ। ਬੜਾ ਸਿੰਪਲ ਬੰਦਾ ਜੀ ਉਹ ਤਹਿਸੀਲਦਾਰ ਜਿਹੜਾ। ਤੇ ਉਹ ਬਾਬਾ ਜਿਹੜਾ ਸੀਗਾ ਨਾ ਜੀ, ਬਾਹਰ ਕਹਿੰਦੇ ਆ ਉਹ ਜਾ ਕੇ ਜਿਹੜੇ ਰਜਿਸਟਰੀ ਵਾਲੇ ਪੇਪਰ ਸੀ ਉਹਨੇ 2-3 ਜਗ੍ਹਾ ਤੋਂ ਜਾ ਕੇ ਵਸੀਕਾ ਵਾਲਿਆਂ ਤੋਂ ਚੈੱਕ ਕਰਵਾਏ ਕਿ ਸਹੀ ਹੈ ਪੇਪਰ। ਮੇਰੇ ਕੋਲ ਰਿਸ਼ਵਤ ਹੀ ਨਹੀਂ ਲਈ। ਇਸ ਕਰਕੇ ਸਾਡੇ ਹੱਡਾਂ 'ਚ ਇੰਨੀ ਵੜ ਗਈ, ਅਸੀਂ ਵੀ ਸੋਚਣ ਲੱਗ ਗਏ ਕਿ ਬਿਨਾਂ ਰਿਸ਼ਵਤ ਤੋਂ ਤਾਂ ਕੰਮ ਹੀ ਨਹੀਂ ਹੋ ਸਕਦਾ। ਜਦੋਂ ਸਾਡੇ ਉੱਤੇ ਆਉਂਦੀਆਂ ਨਾ ਫਿਰ ਅਸੀਂ ਕਹਿੰਦੇ ਹਾਂ ਲਾਈਨ 'ਚ ਨਹੀਂ ਲੱਗਣਾ ਯਾਰ। ਲਾਈਨ 'ਚ ਕਿਹੜਾ ਲੱਗੂਗਾ? ਜਿਹੜੇ 4 ਪੈਸੇ ਦੇਣੇ ਨੇ ਉਹ ਉੱਤੇ ਦਿਓ ਤੇ ਕੰਮ ਜਿਹੜਾ ਕਿਸੇ ਪਾਸੇ ਕਰੋ। ਅਸੀਂ ਆਪ ਰਿਸ਼ਵਤ ਦੇਣ ਵਾਲਿਆਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਜਾਂਦੇ ਹਾਂ। ਜਦੋਂ ਦਿਓਗੇ ਨਹੀਂ, ਆਪਣੇ ਹੱਕ ਦੇ ਵਾਸਤੇ ਲੜੋਗੇ, ਤਾਂ ਮੰਗਣ ਵਾਲੇ ਜਿਹੜੇ ਨੇ ਉਹ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਜਾਣਗੇ। ਇੱਕ ਦਾਬਾ ਤਾਂ ਮਾਰ ਕੇ ਦੇਖੋ ਉਹਨਾਂ ਨੂੰ। ਜਿਹੜੀ ਗੱਲ ਤੁਸੀਂ ਕੀਤੀ ਆ ਮੁੱਢਲੀਆਂ ਲੋੜਾਂ ਦੀ, ਉਹ ਤੇਜ਼ੀ ਦੇ ਨਾਲ ਖਤਮ ਕੀਤੀਆਂ ਜਾ ਰਹੀਆਂ ਨੇ ਜੀ ਲੋਕਾਂ ਦੀਆਂ। ਜਿਹੜੇ 8ਵੀਂ ਤੱਕ ਫੇਲ ਨਾ ਕਰਨ ਵਾਲਾ ਜਿਹੜਾ ਫੈਸਲਾ, ਬਹੁਤ ਗਲਤ ਫੈਸਲਾ ਹੈ ਸਕੂਲਾਂ ਦਾ। 8ਵੀਂ ਤੱਕ ਕਿਸੇ ਸਟੂਡੈਂਟ ਨੂੰ ਤੁਸੀਂ ਫੇਲ ਨਹੀਂ ਕਰਨਾ। 9ਵੀਂ ਦੇ ਵਿੱਚ ਜਦੋਂ ਜਾਂਦੇ ਨੇ, 9ਵੀਂ 'ਚ ਉਹਨਾਂ ਨੂੰ ਦੂਜੀ ਤੀਜੀ ਦਾ ਕਾਇਦਾ ਵੀ ਨਹੀਂ ਆਉਂਦਾ। ਹਾਲਾਤ ਇਹ ਨੇ ਜੀ, ਜਦੋਂ ਫੇਲ ਹੀ ਨਹੀਂ ਕਰਨਾ, ਟੀਚਰਸ ਕੋਲੇ ਰਾਈਟ ਨਹੀਂ ਹੈਗਾ ਕਿ ਉਹ ਫੇਲ ਜਿਹੜਾ ਉਹ ਕਰ ਸਕਣ, ਤੇ ਉੱਥੋਂ ਫਿਰ ਝੜ ਜਾਂਦੇ ਨੇ। ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਅਨਪੜ੍ਹ ਰੱਖਣਾ ਚਾਹੁੰਦੀਆਂ ਨੇ। ਇਸੇ ਕਰਕੇ ਅੱਜ ਇਹ ਤਾਂ ਕਹਿੰਦੇ ਨੇ ਅਸੀਂ ਫਲਾਨੇ ਥਾਂ ਤੇ RO ਲਵਾ ਦਾਂਗੇ, ਇੱਥੋਂ RO ਦਾ ਪਾਣੀ ਲੈ ਜਾਓ। RO ਲਾਉਣ ਦੀ ਜ਼ਰੂਰਤ ਕਿਉਂ ਪਈ? ਜਿਹੜੇ ਸੂਬੇ ਦਾ ਨਾਮ ਪਾਣੀ ਦੇ ਉੱਤੇ ਹੈ, ਪੰਜ ਦਰਿਆਵਾਂ ਦੀ ਧਰਤੀ, ਉਹਦਾ ਪਾਣੀ ਇੰਨਾ ਗੰਦਾ ਕਿਉਂ ਹੋ ਗਿਆ? ਕਿਉਂ ਨਹੀਂ ਅਜੇ ਵੀ ਇੰਡਸਟਰੀ ਨੂੰ ਰੋਕਿਆ ਜਾ ਰਿਹਾ ਕਿ ਉਹ ਗੰਦ ਜਿਹੜਾ ਪਾਉਣ ਤੋਂ ਬੰਦ ਕਰੇ? ਉਹ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ, ਉਹ ਪੰਜਾਬ ਪੋਲਿਊਸ਼ਨ ਬੋਰਡ ਬਣਿਆ ਹੋਇਆ। ਉੱਥੇ ਜਿਹੜੇ ਮਹੀਨੇ ਨੇ ਉਹ ਅਫਸਰਾਂ ਨੂੰ ਜਾਂਦੇ ਨੇ ਇੰਡਸਟਰੀ ਦੇ, ਤੇ ਇੰਡਸਟਰੀ ਜਿਹੜੀ ਆ ਇੱਕ ਤਾਂ ਪਾਣੀ ਉਹ ਪਾਈ ਜਾਂਦੀ ਹੈ ਜੀ ਦਰਿਆਵਾਂ ਜਾਂ ਨੇੜੇ ਨਹਿਰਾਂ ਜਿਹੜੀਆਂ ਵਗਦੀਆਂ ਨੇ, ਮੁੜ ਕੇ ਜਾ ਕੇ ਦਰਿਆਵਾਂ 'ਚ ਦੂਜਾ ਗਰਕੀਆਂ ਬਣਾਈਆਂ ਹੋਈਆਂ ਨੇ ਜੀ। ਬੋਰ ਕਰ ਕਰਕੇ ਥੱਲੇ ਜ਼ਮੀਨ ਦੇ ਜਿਹੜਾ ਉਹ ਪਾਣੀ ਸੁੱਟਿਆ ਜਾ ਰਿਹਾ, ਜਿਹਦੇ ਨਾਲ ਇਹ ਗੰਦਾ ਜਿਹੜਾ ਪਾਣੀ ਹੋ ਗਿਆ। ਲੋਕ ਪੀ ਕੇ ਜਿਹੜੇ ਦੱਤਰ ਜਾਂ ਜਿਹੜੇ ਸਕਿਨ ਦੇ ਰੋਗ ਨੇ, ਸਕਿਨ ਦੇ ਕੈਂਸਰ, ਕਾਲਾ ਪੀਲੀਆ, ਇਹ ਇੱਦਾਂ ਦੇ ਰੋਗਾਂ ਤੋਂ ਜਿਹੜਾ ਜੀ ਉਹ ਰੋਜ਼ ਪੀੜਤ ਹੁੰਦੇ ਜਾ ਰਹੇ ਨੇ। ਸਿਹਤ ਸੇਵਾਵਾਂ ਵੱਲ ਕਿਹਨੇ ਧਿਆਨ ਦੇਣਾ ਜੀ? ਇੱਕ ਕੈਂਸਰ ਹਸਪੀਟਲ ਦਾ ਨੀਂਹ ਪੱਥਰ ਸੰਗਰੂਰ 'ਚ ਰੱਖਿਆ ਹੋਇਆ, ਇੱਕ ਚੰਡੀਗੜ੍ਹ ਦੇ ਨੇੜੇ। ਕੈਂਸਰ ਹੁੰਦਾ ਕਿਉਂ ਆ? ਨੀਂਹ ਪੱਥਰ ਇਹਦੇ ਚਾਹੀਦੇ ਸੀਗੇ। ਹਾਂ ਠੀਕ ਹੈ, ਹਸਪਤਾਲਾਂ ਦੀ ਲੋੜ ਆ ਇਸ ਵੇਲੇ, ਬਹੁਤ ਜ਼ਰੂਰਤ ਹੈ, ਪਰ ਉਹ ਨੀਂਹ ਪੱਥਰਾਂ ਤੱਕ ਸੀਮਤ ਨੇ। ਅਜੇ ਮਰਨ ਦੇਣਗੀਆਂ ਸਰਕਾਰਾਂ ਕੁਝ ਹੋਰ ਲੋਕਾਂ ਨੂੰ, ਕਿ ਅਜੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਭੁਗਤਣ ਦਿਓ, ਫੇਰ ਦੇਖਾਂਗੇ ਇਹ ਹਸਪਤਾਲ ਜਿਹੜਾ ਕਿੰਨੀ ਤੇਜ਼ੀ ਦੇ ਨਾਲ ਬਣਾਉਣੇ ਨੇ। ਕਦੀ ਚੇਂਜ ਆਊਗੀ? ਤੁਸੀਂ ਅਗਲਾ ਸਵਾਲ ਕੀਤਾ ਸੀਗਾ, ਪਤਾ ਨਹੀਂ ਜੀ। ਇਹ ਤਾਂ ਹੁਣ ਮੇਰਾ ਖਿਆਲ ਡਿਪੈਂਡ ਹੈ। ਜਿਵੇਂ ਪਾਕਿਸਤਾਨ ਦਾ ਜ਼ਿਕਰ ਕੀਤਾ, ਇੰਨੇ ਕੁ ਲੋਕ ਦੱਬੇ ਜਾ ਰਹੇ ਨੇ। ਕੱਲ ਇੱਥੇ ਲੱਕੜ ਦਾ ਕੰਮ ਕਰਦਾ ਜੀ ਇੱਕ ਵਿਅਕਤੀ, ਮੇਰੇ ਕੋਲ ਕਿਤੇ ਕਿਤੇ ਆਉਂਦਾ ਹੁੰਦਾ ਜੀ, ਉਹਨੇ ਇੱਥੇ ਕੰਮ ਕੀਤਾ ਸੀ ਲੱਕੜ ਦਾ। ਉਹ ਕੱਲ ਉਹਦੀਆਂ ਅੱਖਾਂ ਦੇ ਵਿੱਚ ਇੱਕ ਕਿਸਮ ਦੇ ਨਾਲ ਅਥਰੂ ਸਨ ਜੀ। ਕੱਲ ਮਜ਼ਦੂਰ ਦਿਵਸ ਵੀ ਸੀਗਾ ਜੀ। ਉਹ ਕਹਿੰਦਾ ਜੀ ਕਿ ਮੇਰੇ ਥੱਲੇ 5 ਮੁੰਡੇ ਕੰਮ ਕਰਦੇ ਸਨ, ਪੰਜੇ ਦੇ ਪੰਜੇ ਕਹਿੰਦਾ ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ ਕਿਉਂਕਿ ਮੇਰੇ ਕੋਲ ਕੰਮ ਹੀ ਹੈ ਨਹੀਂ। ਕਹਿੰਦਾ ਪਹਿਲਾਂ ਮੇਰੇ ਕੋਲੇ 1 ਸਾਲ ਦਾ ਕੰਮ ਫੜਿਆ ਹੁੰਦਾ ਸੀਗਾ, ਔਰ ਵੱਖ-ਵੱਖ ਥਾਵਾਂ ਤੇ ਮੈਂ ਮੁੰਡੇ ਜਿਹੜੇ ਉਹ ਲਾਏ ਹੁੰਦੇ ਸੀ। 5 ਸਾਈਟ ਤੇ ਕੰਮ ਚੱਲਦਾ ਸੀਗਾ। ਹੁਣ ਕਿਸੇ ਸਾਈਟ ਤੇ ਉਹਦਾ ਕੰਮ ਨਹੀਂ ਹੈਗਾ। ਉਹ ਕਹਿੰਦਾ ਕੱਲ ਤੋਂ ਅਸੀਂ ਵਿਹਲੇ ਜਿਹੜੇ ਉਹ ਘਰੇ ਬੈਠੇ ਆ, ਔਰ ਕਹਿੰਦਾ ਕਿ ਮੈਂ ਆਪਣੇ ਜਿਹੜੇ ਬੱਚੇ 2 ਮੇਰੇ ਕਾਲਜ ਜਾਂਦੇ ਨੇ, ਮੈਂ ਹੁਣ ਉਹਨਾਂ ਨੂੰ ਹਟਾਉਣ ਦੀ ਸੋਚ ਰਿਹਾ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਹੁਣ ਮੈਂ ਕਿੱਥੋਂ ਦੇਣੀਆਂ ਨੇ। ਇਹ ਇੱਕ ਮਜ਼ਦੂਰ ਦਾ ਹਾਲ ਨਹੀਂ ਹੈ ਜੀ, ਇਹ ਬਹੁਤੇ ਮਜ਼ਦੂਰਾਂ ਦਾ ਹਾਲ ਹੈ, ਕਿਉਂਕਿ ਰੇਤਾ ਜਿਹੜੀ ਹੈ ਜੀ ਉਹ ਇੰਨੀ ਮਹਿੰਗੀ ਕਰ ਦਿੱਤੀ ਗਈ। ਜਿੱਥੋਂ ਤੱਕ ਮੈਨੂੰ ਯਾਦ ਹੈ, ਗੱਡਾ ਜਾਂ ਟਰਾਲੀ ਲਿਜਾਂਦੇ ਹੁੰਦੇ ਨਹੀਂ ਲੱਦ ਕੇ ਮੁਫਤ ਲੈ ਆਉਂਦੇ ਤੇ ਕਦੀ ਕਿਸੇ ਨੇ ਸੁਣਿਆ ਸੀ ਕਿ ਰੇਤਾ ਜਿਹੜੀ ਹੈ ਜੀ ਉਹ ਅਸਮਾਨ ਨੂੰ ਉਹਦੇ ਰੇਟ ਛੂਣਗੇ ਜੀ। 40,000 ਰੁਪਏ ਦਾ ਟਰੱਕ ਜਿਹੜਾ ਰੇਤਾ ਦਾ ਆਉਂਦਾ, ਉਹਦੇ ਨਾਲ ਆਮ ਬੰਦਾ ਤਾਂ 2 ਕੋਠੇ ਵੀ ਛੱਤਣ ਹੋ ਗਿਆ ਜੀ। ਅੱਗੇ ਕਿਸੇ ਕਾਲੋਨੀ 'ਚ ਵੜ ਜਾਓ, 4 ਸਵੇਰੇ ਤੁਹਾਨੂੰ ਕੰਸਟਰਕਸ਼ਨ ਦੀ ਹੁੰਦੀ ਸੀ, ਹੁਣ ਕੋਈ ਟਾਵਾਂ ਮਕਾਨ ਬਣਦਾ ਦੀਦਾ। ਉਹਦੇ ਨਾਲ ਰਾਜ ਮਿਸਤਰੀ ਵਿਹਲੇ ਬਹਿ ਗਏ, ਮਜ਼ਦੂਰ ਵਿਹਲੇ ਬਹਿ ਗਏ, ਲੱਕੜ ਵਾਲੇ ਵਿਹਲੇ ਹੋ ਗਏ, ਲੋਹੇ ਵਾਲੇ ਵਿਹਲੇ ਹੋ ਗਏ, ਕਲੀਆਂ ਵਾਲੇ ਵਿਹਲੇ ਹੋ ਗਏ, ਟਾਇਲਾਂ ਲਾਉਣ ਵਾਲੇ, ਪੱਥਰ ਲਾਉਣ ਵਾਲੇ ਵਿਹਲੇ ਹੋ ਗਏ। ਤਾਂ ਕੰਮ ਹੈ ਨਹੀਂ ਜੀ। ਫਿਰ ਜਿਹੜਾ ਸਮਾਜ ਜਦੋਂ ਇਹਨਾਂ ਲੋਕਾਂ ਕੋਲੇ ਜਦੋਂ ਕੰਮ ਨਹੀਂ ਹੋਊਗਾ ਤੇ ਨਿਰਸੰਦੇਹ ਲੁੱਟਾਂ ਖੋਹਾਂ ਵੱਲ ਨੂੰ ਵਧਣਗੇ। ਜੀ ਤੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸਾਡੇ ਨਾਲ ਜੁੜੇ ਨੇ KS ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਮੈਂ ਕੱਲ ਪ੍ਰੋਗਰਾਮ ਸੁਣਦੇ ਨੇ ਇਹ ਸੁਣਿਆ ਸੀ ਪੰਨੂ ਸਾਹਿਬ ਤੋਂ ਕਿ ਇਹਨਾਂ ਨੇ ਦਿੱਤਾ ਸੀ ਪਾਕਿਸਤਾਨ ਦਾ ਵੇਰਵਾ ਕਿ ਪੰਜਾਬ ਵਿੱਚ ਵੀ ਉਸ ਤਰ੍ਹਾਂ ਲੋਕ ਉੱਠਣ ਤਾਂ ਕੁਛ ਜਿਹੜੀ ਹੈਗੀ ਉਹ ਗੱਲ ਸੁਧਾਰ ਹੋ ਸਕਦਾ। ਪਾਕਿਸਤਾਨ ਦੇ ਵਿੱਚ ਤਾਂ ਉਹਨਾਂ ਨੇ TV ਚੈਨਲ ਤੇ ਜਿਹੜਾ ਉਹਦਾ ਕਬਜ਼ਾ ਕਰ ਲਿਆ, 1.5 ਘੰਟਾ ਟਰਾਂਸਮਿਸ਼ਨ ਬੰਦ ਰਹੀ ਹੈ। ਉਸ ਤੋਂ ਬਾਅਦ ਪਾਰਲੀਮੈਂਟ ਦੇ ਗੇਟ ਤੋੜੇ ਗਏ, ਸਰਕਾਰੀ ਬਿਲਡਿੰਗਾਂ ਫੂਕੀਆਂ ਗਈਆਂ, ਵਹੀਕਲ ਸਾੜੇ ਗਏ, ਦੁਕਾਨਾਂ ਫੂਕੀਆਂ ਗਈਆਂ, ਪੁਲਿਸ ਤੇ ਅਟੈਕ ਕੀਤੇ ਗਏ। ਕਿਆ ਪੰਨੂ ਸਾਹਿਬ ਇਸ ਤਰ੍ਹਾਂ ਹਾਲਾਤ ਚਾਹੁੰਦੇ ਨੇ ਪੰਜਾਬ ਦੇ ਵਿੱਚ? ਬਾਕੀ ਉਹ ਡਾਕਟਰ ਕਾਦਰੀ ਜਾਂ ਇਮਰਾਨ ਖਾਨ ਹੈ,
ਉਹਨਾਂ ਵਿੱਚ ਜਦੋਂ ਲੰਡਨ 'ਚ ਮੀਟਿੰਗ ਹੋਈ ਸੀ ਉਹ ਤੋਂ ਬਾਅਦ ਇਸ ਤਰ੍ਹਾਂ ਦੇ ਉਹਨਾਂ ਨੇ ਹਾਲਾਤ ਕੀਤੇ ਹੈ ਜਾਂ ਕੁਛ ਵੀ ਹੋਇਆ। ਦੂਸਰੀ ਮੇਰੀ ਗੱਲ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਆਮ ਪਾਰਟੀ ਦਾ ਜਿਹੜਾ ਵਿਅਕਤੀ ਹੈ ਕੋਈ ਵੀ, ਉਹ ਲੱਖਾਂ ਦੇ ਹਿਸਾਬ ਨਾਲ ਜਿੱਤਦਾ ਤਾਂ ਬੜੀ ਖੁਸ਼ੀ ਮਨਾਈ ਜਾਂਦੀ ਹੈ, ਤੇ ਇੱਕ ਦੂਸਰੀ ਪਾਰਟੀ ਦਾ ਜਿਹੜਾ ਹਜ਼ਾਰਾਂ ਦੇ ਹਿਸਾਬ ਨਾਲ ਜਿੱਤਦਾ ਤਾਂ ਫਿਰ ਕਹਿੰਦੇ ਮਸ਼ੀਨਾਂ 'ਚ ਖਰਾਬੀ ਹੈ ਜੀ, ਇਹ ਮਸ਼ੀਨਾਂ ਖਰਾਬ ਹੈ ਜੀ, ਮਸ਼ੀਨਾਂ ਸਹੀ ਨਹੀਂ ਹੈ। ਤਾਂ ਉਹਨੂੰ ਹਾਰ ਮੰਨਣਾ ਚਾਹੀਦਾ। ਬਸ ਇੰਨਾ ਕਹਿਣਾ ਚਾਹੁੰਦਾ ਸੀ ਜੀ। ਕਿੱਥੇ ਇਹ ਮੈਂ ਕਿਹਾ ਜੀ ਕਿ ਬਿਲਡਿੰਗਾਂ ਸਾੜ ਦਿਓ ਤੇ ਟੈਲੀਵਿਜ਼ਨ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕਰ ਲਓ ਜਾਂ ਪਾਰਲੀਮੈਂਟ ਨੂੰ ਭੇਜ ਦਿਓ। ਜੇ ਤੁਸੀਂ ਪਹਿਲਾ ਹੀ ਸੈਗਮੈਂਟ ਸੁਣਿਆ ਹੋਵੇ ਜਿਹੜਾ ਖਬਰਾਂ ਵਾਲਾ, ਉਹਦੇ ਵਿੱਚ ਮੈਂ ਇਹ ਗੱਲ ਕਹੀ ਹੈ ਕਿ ਪਾਰਲੀਮੈਂਟ ਨੂੰ ਘੇਰਨਾ ਜਾਂ ਟੈਲੀਵਿਜ਼ਨ ਦੇ ਉੱਤੇ ਕਬਜ਼ਾ ਕਰ ਲੈਣਾ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪਰ ਐਜੀਟੇਸ਼ਨ ਜਿਹੜੀ ਆ ਉਹ ਕਰਨੀ ਲੋਕਾਂ ਦਾ ਮੁੱਢਲਾ ਹੱਕ ਹੈ। ਤੁਹਾਡੇ ਵਰਗੇ ਲੋਕ ਹੀ ਨੇ ਜੀ ਜਿਨ੍ਹਾਂ ਨੇ ਇੱਥੇ ਪੰਜਾਬ ਦੇ ਵਿੱਚ ਕਾਨੂੰਨ ਬਣਾਉਣ ਦੇ ਵਿੱਚ ਵੱਡਾ ਰੋਲ ਨਿਭਾਇਆ ਕਿ ਲੋਕਾਂ ਨੂੰ ਐਜੀਟੇਸ਼ਨ ਦਾ ਹੱਕ ਵੀ ਜਿਹੜਾ ਉਹ ਖੋਲੋ। ਆਓ ਇੱਥੇ 4 ਦਿਨ ਰਹੋ, ਤੁਸੀਂ ਉੱਥੇ ਬਹਿ ਕੇ ਗੱਲਾਂ ਕਰ ਸਕਦੇ ਹੋ। ਇੱਥੇ ਜਦੋਂ ਰਹੋਗੇ ਨਾ ਜੀ ਫਿਰ ਤੁਹਾਨੂੰ ਆਟਾ ਦਾਲ ਦਾ ਭਾਅ ਜਿਹੜਾ ਉਹ ਪਤਾ ਲੱਗੂਗਾ ਕਿ ਆਮ ਮਜ਼ਦੂਰ ਜਿਹੜਾ ਨਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਨਪੀੜਿਆ ਗਿਆ। ਤੁਹਾਨੂੰ ਪਤਾ ਹੋਵੇ ਨਾ ਜੀ ਕਿ 200 ਰੁਪਈਆ ਅੱਜ ਘਰੇ ਨਹੀਂ ਆਉਣਾ ਦਿਹਾੜੀ ਦਾ ਤੇ ਮੈਂ ਆਪਣੇ ਨਿਆਣਿਆਂ ਨੂੰ ਰੋਟੀ ਨਹੀਂ ਦੇ ਸਕਦਾ, ਫਿਰ ਸ਼ਾਇਦ ਤੁਹਾਡੀ ਸੋਚਣੀ ਹੋਰ ਹੋਊਗੀ ਕਿਉਂਕਿ ਤੁਸੀਂ ਬੈਠੇ ਹੋ ਸੁਰੱਖਿਅਤ। ਤੁਹਾਨੂੰ ਕੋਈ ਬਹੁਤਾ ਫਿਕਰ ਨਹੀਂ ਹੈਗਾ ਇਸ ਚੀਜ਼ ਦਾ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਭੁੱਖੇ ਤਾਂ ਨਹੀਂ ਮਰਨਗੇ। ਇੱਕ ਰਕਸ਼ੇ ਵਾਲਾ ਰਾਤ ਨੂੰ 1:30 ਵਜੇ ਰਕਸ਼ਾ ਜਿਹੜਾ ਚਲਾ ਰਿਹਾ ਸੀਗਾ, ਉਹਨੂੰ ਕਿਸੇ ਨੇ ਪੁੱਛਿਆ ਕਿ ਇਸ ਵੇਲੇ, ਕਹਿੰਦਾ ਅੱਜ ਦਿਨੇ ਬੰਦ ਦਾ ਸੱਦਾ ਦਿੱਤਾ ਹੋਇਆ ਸੀਗਾ, ਇਸ ਕਰਕੇ ਪੰਜਾਬ ਜਿਹੜਾ ਉਹ ਬੰਦ ਸੀਗਾ ਤੇ ਹੁਣ ਮੈਂ ਘਰ ਕਿਹੜਾ ਮੂੰਹ ਲੈ ਕੇ ਜਾਵਾਂ ਜੇ ਮੈਂ 50 ਰੁਪਏ ਵੀ ਨਹੀਂ ਲੈ ਕੇ ਆਇਆ ਆਟੇ ਜੋਗੇ। ਜਦੋਂ ਇਹੋ ਜਿਹੇ ਹਾਲਾਤਾਂ ਤੋਂ ਲੰਘੋਗੇ ਨਾ ਫਿਰ ਤੁਹਾਡੀ ਸੋਚ ਜਿਹੜੀ ਆ ਜੀ ਉਹ ਬਦਲੂਗੀ। ਉਨੀ ਦੇਰ ਤੱਕ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਇਹ ਐਜੀਟੇਸ਼ਨ ਜਿਹੜੀਆਂ ਉਹ ਕੀ ਹੁੰਦੀਆਂ ਨੇ, ਮਨੁੱਖੀ ਹੱਕ ਜਿਹੜੇ ਨੇ ਉਹ ਕੀ ਹੁੰਦੇ ਨੇ। ਜਦੋਂ ਲੋਕ ਏਦਾਂ ਦਬਾ ਦਿੱਤੇ ਜਾਂਦੇ ਨੇ ਨਾ ਜੀ ਉਦੋਂ ਇਹ ਜਿਹੜੀ ਐਜੀਟੇਸ਼ਨ ਹੀ ਉਹਦੇ ਵਿੱਚੋਂ ਨਿਕਲਦੀਆਂ ਨੇ। ਮੈਂ ਤਾਂ ਆਪਣੇ ਬਚਪਨ ਦੀ ਗੱਲ ਦੱਸੀ ਹੈ ਕਿ ਜਦੋਂ ਰੇਤਾ ਚਾਹੀਦੀ ਹੁੰਦੀ ਸੀ ਇੱਕ ਗੱਡੇ ਜਾਂ ਟਰਾਲੀ ਦੇ ਉੱਤੇ ਜਾ ਕੇ ਲੈ ਆਈਦੀ ਸੀ, ਕੋਈ ਨਹੀਂ ਪੁੱਛਦਾ ਸੀਗਾ। ਅੱਜ ਤੁਸੀਂ ਰੇਤਾ ਦਾ ਇੱਕ ਦਬੜਾ ਜਿਹੜਾ ਜੀ ਇੱਕ ਬੱਠਲ ਜਿਹੜਾ ਉਹ ਲਿਆ ਕੇ ਤਾਂ ਦੱਸੋ, ਤੁਹਾਨੂੰ ਨਾਲ ਦੀ ਨਾਲ ਅਰੈਸਟ ਤੁਹਾਡੀ ਨਾ ਪੈ ਗਈ ਤਾਂ ਦੱਸਿਓ ਜੀ। ਹਰ ਮੋੜ ਦੇ ਉੱਤੇ ਠੇਕਾ ਜਿਹੜਾ ਉਹ ਖੋਲ ਦਿੱਤਾ ਗਿਆ ਜੀ। ਇੱਕ ਪਿੰਡ ਦੇ ਵਿੱਚ 6 ਠੇਕੇ ਹੋ ਗਏ, ਇੱਕ ਡਿਸਟ੍ਰਿਕਟ ਦੇ ਵਿੱਚ 2 ਸ਼ਰਾਬ ਦੀਆਂ ਫੈਕਟਰੀਆਂ ਹੋ ਗਈਆਂ। ਪੰਜਾਬ ਦੀ ਜਿਹੜੀ ਜਵਾਨੀ ਆ ਉਹ ਖਾਲੀ ਡਰੱਗ ਨੇ। ਪੰਜਾਬ ਦੇ ਵਿੱਚ ਪਾਣੀ ਤਾਂ ਮਿਲਣਾ ਔਖਾ ਹੋ ਗਿਆ, ਡਰੱਗ ਦੀ ਡਿਲੀਵਰੀ ਹੋਮ ਡਿਲੀਵਰੀ ਹੋ ਗਈ ਹੈ ਜੀ। ਇਹਦੇ ਵਾਸਤੇ ਤੁਸੀਂ ਕੀ ਕਹੋਗੇ ਕਿ ਲੋਕ ਅੰਦਰਾਂ ਦੇ ਵੜ ਕੇ ਅਜੇ ਵੀ ਬੈਠੇ ਰਹਿਣ ਦੀ? ਮੈਂ ਕਿਤੇ ਵੀ ਬਿਲਡਿੰਗਾਂ ਨੂੰ ਅੱਗ ਲਾਉਣ ਜਾਂ ਬੱਸਾਂ ਨੂੰ ਸਾੜਨ ਦੀ ਗੱਲ ਨਹੀਂ ਕੀਤੀ, ਪਰ ਜਿਹੜਾ ਜਾਇਜ਼ ਹੱਕ ਹੈ ਲੋਕਾਂ ਦਾ ਜਿਹੜਾ ਜੀ ਬਾਹਰ ਨਿਕਲਣਾ, ਸੜਕਾਂ ਦੇ ਉੱਤੇ ਆਉਣਾ ਆਪਣੇ ਹੱਕਾਂ ਦੀ ਖਾਤਰ, ਉਹ ਉਹਦਾ ਮੁੱਢੋਂ ਹੱਕ ਰਿਹਾ। ਫਿਰ ਤਾਂ ਤੁਸੀਂ ਇੱਥੇ ਬਾਬੇ ਨਾਨਕ ਨੂੰ ਵੀ ਗਲਤ ਕਹੋਗੇ ਕਿ ਉਹ ਕਿੰਨਾ ਲੋਕਾਂ ਦੇ ਵਾਸਤੇ ਜੂਝਦਾ ਫਿਰਦਾ ਸੀਗਾ ਜੀ। ਪੂਰੀ ਉਮਰ ਉਹਨਾਂ ਨੇ ਉਦਾਸੀਆਂ ਕਰ ਕਰਕੇ ਲੋਕਾਂ ਨੂੰ ਹੱਕਾਂ ਦੇ ਵਾਸਤੇ ਹੀ ਜਿਹੜਾ ਜੀ ਕਿਹਾ। ਇਹਦਾ ਇਸ ਦੁੱਖ ਦਾ ਤੁਸੀਂ ਬੈਠ ਕੇ ਕਿਤੇ ਮਤਲਬ ਜਿਹੜਾ ਨਾ ਜੀ ਉਹ ਕੱਢ ਲੈਣਾ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀ ਜਾਣ ਨਾ ਕੀਜੈ। ਫਿਰ ਬਾਬਰ ਨੂੰ ਜਾਬਰ ਵੀ ਗਲਤ ਸੀਗਾ ਬਾਬੇ ਨਾਨਕ ਦਾ। ਜਾਂ ਤਾਂ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਕੱਟ ਦਿਓ। ਅਸੀਂ ਲੋਕ ਤਾਂ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਲੋਕ ਆ, ਕਿੱਥੇ ਗੱਲਾਂ ਕਰ ਰਹੇ ਹੋ ਜੀ ਤੁਸੀਂ? ਜੀ, ਅਤੇ ਨਾਲ ਇਹਨਾਂ ਨੇ ਜਿਹੜਾ ਉਹ ਜ਼ਰੂਰ ਕਿਹਾ ਸੀਗਾ ਵੀ ਆਮ ਆਦਮੀ ਪਾਰਟੀ ਜਦੋਂ ਜਿੱਤ ਜਾਂਦੀ ਉਦੋਂ ਖੁਸ਼ੀ ਹੈ ਤੇ ਹਾਰ ਨੂੰ ਕਹਿੰਦੇ ਜੀ ਕਬੂਲ ਨਹੀਂ ਕਰਦੇ। ਇਸ ਦੇ ਉੱਤੇ ਕੀ ਕਹਿੰਦੇ ਤੁਸੀਂ? ਨਹੀਂ, ਹਾਰ ਤਾਂ ਕਬੂਲ ਹੀ ਹੈ, ਪਰ ਮੇਰਾ ਖਿਆਲ ਜੇ ਮਸ਼ੀਨਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਮਸ਼ੀਨਾਂ ਦੇ ਬਾਰੇ ਜਿੱਥੋਂ ਤੁਸੀਂ ਪ੍ਰੋਗਰਾਮ ਕਰ ਰਹੇ ਹੋ USA ਦੇ ਵਿੱਚੋਂ, ਉੱਥੇ ਪਤਾ ਕਰ ਲਓ ਜੀ ਕਿ ਮਸ਼ੀਨਾਂ ਫਲॉप ਕਿਉਂ ਹੋਈਆਂ ਨੇ ਤੇ ਉਹ ਬੈਲਟ ਪੇਪਰ ਦੇ ਉੱਤੇ ਵਾਪਸ ਕਿਉਂ ਗਏ ਨੇ। ਮੇਰਾ ਖਿਆਲ ਸੋਲਿਡ ਆਂਸਰ ਮਿਲ ਜੂਗਾ ਜੀ। ਬਿਲਕੁਲ ਬਿਲਕੁਲ ਜ਼ਰੂਰ ਜੀ। ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਜੁੜੇ ਨੇ ਬਲਬੀਰ ਸਿੰਘ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਵੀਰ ਜੀ ਮੇਰਾ ਟੌਪਿਕ ਤੁਹਾਡੇ ਤੋਂ ਡਿਫਰੈਂਟ ਹੀ ਹੈ ਕਿਉਂਕਿ ਜਿਹੜੀ ਤਕਲੀਫ ਹੈ ਮੈਂ ਤੁਹਾਨੂੰ ਉਹੀ ਦੱਸੂਗਾ। ਮੈਂ ਦੱਸਣਾ ਚਾਹੁੰਦਾ ਸੀਗਾ ਜਿਹੜੀ ਇੱਥੇ ਸਨ ਫਰਾਂਸਿਸਕੋ ਅੰਬੈਸੀ ਹੈ, ਗੱਲ ਤਾਂ ਆਪਾਂ ਵੈਸੇ ਕਰ ਰਹੇ ਹਾਂ ਕਿਉਂਕਿ ਸਾਡੇ ਬਾਦਲ ਸਾਹਿਬ ਤਾਂ ਵੈਸੇ ਲੋਕ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ, ਪਰ ਮੈਂ ਅੰਬੈਸੀ ਦਾ ਧੰਨਵਾਦ ਇਸ ਕਰਕੇ ਕਰਦਾ ਕਿ ਅਸੀਂ 5 ਮੇਰੀ ਫੈਮਿਲੀ ਦੇ ਵੀਜ਼ਿਆਂ ਵਾਸਤੇ ਅਪਲਾਈ ਕੀਤਾ ਤੇ ਉਹਨਾਂ ਨੇ $1800 ਲਿਆ ਸਾਥੋਂ। ਲੇਕਿਨ ਜਦ ਅਸੀਂ ਉਹਨਾਂ ਕੋਲ 2 ਹਫ਼ਤੇ ਬਾਅਦ ਪੁੱਛਿਆ, ਉਹਨਾਂ ਨੇ ਸਾਨੂੰ ਕੋਈ ਵੀ ਰੀਜ਼ਨ ਦੱਸੇ ਬਗੈਰ ਪਾਸਪੋਰਟ ਵਾਪਸ ਕਰ ਦਿੱਤੇ ਔਰ ਕਿਹਾ ਕਿ ਤੁਸੀਂ ਦੁਬਾਰਾ ਫੇਰ ਪੈਸੇ ਜਮ੍ਹਾਂ ਕਰਾ ਕੇ ਫੇਰ ਟਰਾਈ ਕਰੋ। ਇਹਨਾਂ ਨੇ ਇੱਕ ਇੱਥੇ ਵੀਜ਼ਾ ਸੈਂਟਰ ਖੋਲ੍ਹਿਆ ਹੋਇਆ ਤੇ ਆ ਜਿਹੜੇ ਮੇਰੇ ਵੀਰ ਹੁਣੇ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਇੱਦਾਂ ਦੇ ਇੱਦਾਂ ਤੇ ਪਤਾ ਨਹੀਂ ਇਹਨਾਂ ਨੂੰ ਸ਼ਾਇਦ ਕੋਈ ਕਿਹੜੀ ਤਰੀਕਿਆਂ ਨਾਲ ਇਹਨਾਂ ਨੂੰ ਵਧੀਆ ਲੱਗਦਾ, ਪਰ ਇਹ ਉੱਥੇ ਦਾ ਜਿਹੜਾ ਗੰਦ ਪਾਇਆ ਸੀ ਜਿਹੜਾ ਇੱਥੇ ਆਣ ਕੇ ਅਮਰੀਕਾ 'ਚ ਵੀ ਪਾਤਾ। ਇਹ ਹੁਣ ਮਹਾਰਾਜ ਜੀ ਰੱਖਿਆ। ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਕਿਹਦੇ ਕੋਲੇ ਦੱਸੀਏ ਜਾ ਕੇ ਅਸੀਂ ਦੁਬਾਰਾ ਫੇਰ 1800 ਹੋਰ ਭਰੀਏ, ਇਹ ਕਿੱਦਾਂ ਸੁਧਾਊਗਾ? ਜੀ ਜੀ। ਅੰਬੈਸੀਆਂ ਦਾ ਮਸਲਾ ਜਿਹੜਾ ਜੀ ਗੰਭੀਰ ਮਸਲਾ ਹੈ।
ਮੈਂ ਤੁਹਾਡੀ ਗੱਲ ਸਮਝ ਸਕਦਾ ਜੀ। ਬਹੁਤ ਸਾਰੇ ਕਾਲ ਜਿਹੜੇ ਇਸ ਮਾਮਲੇ ਦੇ ਵਿੱਚ ਆਉਂਦੇ ਨੇ। ਮੈਂ ਕਈ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਨਾਲ ਇਹਦੇ ਸੰਬੰਧੀ ਗੱਲ ਕੀਤੀ ਹੈ ਕਿ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਉੱਠਣਾ ਚਾਹੀਦਾ। ਪਰ ਪ੍ਰੋਬਲਮ ਉੱਥੇ ਥੋੜ੍ਹੀ ਜਿਹੀ ਇਹ ਆ ਜਾਂਦੀ ਆ ਕਿ ਜੇ ਤਾਂ ਕੁਝ ਲੋਕ ਜਿਹੜੇ ਨੇ ਉਹ ਐਫੀਡੇਵਿਟ ਦੇਣ ਇਸ ਮਾਮਲੇ ਦੇ ਉੱਤੇ ਤਾਂ ਸੋਲਿਡ ਪ੍ਰੂਫ ਜਿਹੜਾ ਨਾ ਜੀ ਉਹ ਹੋ ਸਕਦਾ। ਪਰ ਐਫੀਡੇਵਿਟ ਕੋਈ ਇਸ ਕਰਕੇ ਨਹੀਂ ਦਊਗਾ ਜੀ ਕਿ ਉਹਨੂੰ ਅੱਗੋਂ ਵੀਜ਼ਾ ਲੈਣ ਦੇ ਵਿੱਚ ਮੁਸ਼ਕਲ ਨਾ ਆਵੇ। ਉਹ ਇਸ ਜਗ੍ਹਾ ਦੇ ਉੱਤੇ ਉਹ ਵੀ ਸੱਚੇ ਨੇ ਜੀ, ਉਹ ਵੀ ਕੀ ਕਰਨ, ਉਹ ਕੱਲ ਨੂੰ ਦੁਸ਼ਮਣੀ ਜਿਹੜੀ ਹੈ ਨਾ ਜੀ ਉਹ ਪਾ ਕੇ ਬਹਿ ਜਾਣਗੇ। ਇਹ ਗੱਲ ਜਿਹੜੀ ਕੌਂਸਲੇਟ ਦਫ਼ਤਰਾਂ ਵਾਲਿਆਂ ਨੂੰ ਪਤਾ ਹੈ ਕਿ ਲੋਕ ਜਿਹੜਾ ਉਹ ਬੋਲਣਗੇ ਨਹੀਂ। ਜੇ ਕੁਝ ਲੋਕ ਤੁਸੀਂ ਐਫੀਡੇਵਿਟ ਦਿੰਦੇ ਹੋ ਤੇ ਇੰਨਾ ਕੁ ਪ੍ਰੋਮਿਸ ਮੈਂ ਤੁਹਾਡੇ ਨਾਲ ਕਰਦਾ ਜੀ ਕਿ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਜਿਹੜਾ ਕੌਂਸਲ ਖਾਨਿਆਂ ਦਾ ਉਹ ਪੂਰੀ ਕੋਸ਼ਿਸ਼ ਕਰਾਂਗੇ ਉਹ ਉਠਵਾਉਣ ਦੀ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਐਨੋ ਜੀ ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਤੁਹਾਨੂੰ ਉਹ ਪੁੱਛਣਾ ਚਾਹੁੰਦਾ ਜਿਵੇਂ ਕਿ ਮੋਦੀ ਸਾਹਿਬ ਦੀ ਜਿਹੜੀ ਉਹ ਤੇਜ਼ ਹਵਾ ਸੀ ਜਾਂ ਉਹ ਫੂਕ ਸੀਗੀ ਉਹ 100 ਦਿਨ ਤੋਂ ਪਹਿਲਾਂ ਹੀ ਨਿਕਲ ਗਈ। ਜਿਵੇਂ ਕਿ ਬਿਹਾਰ ਵਿੱਚ ਉਹ ਮਹਾਗਠਬੰਧਨ ਲਾਲੂ ਨੀਤੀਸ਼ ਕਾਂਗਰਸ ਇਹਨਾਂ ਨੂੰ ਹਰਾ ਗਈ ਆ। ਕਰਨਾਟਕ ਵਿੱਚ 2 ਸੀਟਾਂ ਲੈ ਗਈ ਆ। ਇੱਕ ਬੇਲਾਰੀ ਦਿਹਾਤੀ ਵਿੱਚੋਂ ਵੀ ਉਹ ਕਾਂਗਰਸ ਜਿੱਤ ਕੇ BJP ਤੋਂ ਖੋਹ ਲਈ ਆ। ਤੇ ਅੱਗੇ ਆਉਣ ਵਾਲਾ ਹਾਲ ਇਹੀ ਆ ਜਿਵੇਂ ਅੱਗੇ ਹੁੰਦੇ ਰਹੇ, ਮਹਿੰਗਾਈ ਦੂਰ ਕਰਾਂਗੇ, ਗਰੀਬੀ ਦੂਰ ਕਰਾਂਗੇ, ਕਿ ਨਾ ਹੀ ਰਹਿ ਗਏ ਇਹ ਨਰਿੰਦਰ ਮੋਦੀ ਦੇ ਪੱਲੇ। ਕੀ ਆ ਤੁਹਾਡਾ ਖਿਆਲ ਇਹਦੇ ਬਾਰੇ? ਜੀ, ਇਹ ਅਜੇ ਨਹੀਂ ਕਿਹਾ ਜਾ ਸਕਦਾ ਕਿ ਨਰਿੰਦਰ ਮੋਦੀ ਹੋਰਾਂ ਦੀ ਫੂਕ ਜਿਹੜੀ ਆ ਉਹ ਨਿਕਲ ਗਈ ਆ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਜੀ ਉਹ ਵਾਅਦੇ ਵਫਾ ਨਹੀਂ ਹੋਏ। ਲੋਕੀ ਕੁਇਕ ਜਿਹੜਾ ਨਾ ਜੀ ਹੱਲ ਭਾਲਦੇ ਨੇ। ਖਾਸ ਤੌਰ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਕਿ ਜਿਹੜੀ ਮਹਿੰਗਾਈ ਆ ਉਹ ਆਮ ਬੰਦੇ ਨੂੰ ਖਾ ਰਹੀ ਹੈ। ਇਹਦੇ ਉੱਤੇ ਕੁਝ ਨਹੀਂ ਕੀਤਾ ਗਿਆ। ਹੁਣ ਇਹ ਲੋਕਾਂ ਦੀ ਸਮਝ ਹੈ ਜਿਹੜੇ ਸੋਚਦੇ ਸਨ ਕਿ ਨਰਿੰਦਰ ਮੋਦੀ ਹੋਰਾਂ ਦੇ ਆਉਂਦਿਆਂ ਸਾਰ ਮਹਿੰਗਾਈ ਜਿਹੜੀ ਆ ਜੀ ਉਹ ਖਤਮ ਹੋ ਜਾਣੀ ਹੈ, ਉਹ ਇੱਥੇ ਭੁੱਲਦੇ ਸਨ। ਜਦੋਂ ਕਿਸੇ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ 5000 ਕਰੋੜ ਰੁਪਈਆ ਕਾਰਪੋਰੇਟ ਅਦਾਰੇ ਜਿਹੜੇ ਨੇ ਉਹ ਖਰਚ ਰਹੇ ਨੇ, ਟੈਲੀਵਿਜ਼ਨਾਂ ਦਾ ਖਰਚਾ ਜਿਹੜਾ ਜੀ ਉਹ ਸਾਰੇ ਦਾ ਸਾਰਾ ਝੱਲ ਰਹੇ ਨੇ, ਤਾਂ ਉਹ ਕਾਰਪੋਰੇਟ ਅਦਾਰੇ ਕੋਈ ਮੂਰਖ ਥੋੜੀ ਨੇ ਜੀ ਜਿਹੜੇ ਅੱਜ ਪੈਸੇ ਲਾਉਣਗੇ ਤੇ ਕੱਲ ਨੂੰ ਕਹਿਣਗੇ ਠੀਕ ਹੈ ਲਾਤ ਤੇ ਕੋਈ ਗੱਲ ਨਹੀਂ, ਆਉਣ ਜਾਂ ਨਾ ਆਉਣ। ਉਹ ਤਾਂ ਉਹ ਕੌਮ ਹੈ ਜੀ ਜਿਹੜੀ 2 ਲਾ ਕੇ 200 ਕਮਾਉਣਾ ਚਾਹੁੰਦੀ ਹੈ। ਬਿਲਕੁਲ। ਇਸ ਕਰਕੇ ਅੱਛੇ ਦਿਨ ਜਿਹੜੇ ਆ ਇਸ ਮਾਮਲੇ ਦੇ ਉੱਤੇ ਆਸ ਨਾ ਕਰਿਓ, ਏਦਾਂ ਦੇ ਕੋਈ ਅੱਛੇ ਦਿਨ ਨਹੀਂ ਆਉਣੇ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀਐਨਓ ਜੀ ਕੀ ਸਵਾਲ ਹੈ ਤੁਹਾਡਾ? ਹੈਲੋ ਭਾਜੀ, ਤੁਹਾਨੂੰ ਤੇ ਪੰਨੂ ਸਾਹਿਬ ਬੜਾ ਪਿਆਰ ਸਤਿਕਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਇੱਕ ਰਾਜਨਾਥ ਦਾ ਮੁੰਡਾ ਜੀ, ਉਹ ਤੇ ਇਲਜ਼ਾਮ ਲੱਗੇ ਆ ਪੈਸੇ ਭ੍ਰਿਸ਼ਟਾਚਾਰ ਤੇ ਖਾਂਦਾ। ਇੱਕ ਰੇਲ ਮੰਤਰੀ ਉਹਦਾ ਮੁੰਡਾ ਜੀ। ਦੂਸਰਾ ਜੀ ਜਦੋਂ ਨਿਤਿਨ ਗਡਕਰੀ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਸੀ ਉਹ ਤੇ ਵੀ ਇਲਜ਼ਾਮ ਲੱਗੇ ਭ੍ਰਿਸ਼ਟਾਚਾਰ ਦੇ। ਕੇਜਰੀਵਾਲ ਨੇ ਉਹ ਤੇ ਇਲਜ਼ਾਮ ਲਾਏ। ਇਹਦਾ ਕੀ ਬਣਿਆ ਜੀ? ਭਾਜੀ ਫੋਨ ਕਰਕੇ ਮੈਂ ਸੁਣਦਾ ਜੀ। ਜਿਹੜੇ ਰਾਜਨਾਥ ਸਿੰਘ ਹੋਰਾਂ ਦੇ ਮੁੰਡੇ ਤੇ ਦੋਸ਼ ਲੱਗੇ ਆ ਜੀ ਉਹ ਕਰੋੜਾਂ ਰੁਪਈਏ ਦੇ ਦੋਸ਼ ਦੱਸੀਦੇ ਨੇ। 25 ਕਰੋੜ ਦੇ ਕਰੀਬ ਬਦਲੀਆਂ ਦਾ ਪੈਸਾ ਜਿਹੜਾ ਜੀ ਉਹ ਦੱਸਿਆ ਜਾਂਦਾ ਕਿ ਬਦਲੀਆਂ ਕਰਾਉਣ ਦਾ ਹਾਈ ਰੈਂਕ ਦੇ ਆਫੀਸਰਸ ਦਾ। ਹੁਣ ਜਦੋਂ ਪੈਸੇ ਦੇ ਕੇ ਬਦਲੀਆਂ ਜਿਹੜੀਆਂ ਹੋਣਗੀਆਂ ਤੇ ਕਿਉਂਕਿ ਉਹ ਮਲਾਈਦਾਰ ਫਿਰ ਸੀਟਾਂ ਭਾਲਦੇ ਹੋਣਗੇ ਨਾ, ਜਿਵੇਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਕੁਝ ਸ਼ਹਿਰਾਂ ਦੀਆਂ ਤਹਿਸੀਲਦਾਰਾਂ ਦੀਆਂ ਸੀਟਾਂ ਨੇ ਉਹਦੇ ਉੱਤੇ ਬੋਲੀ ਲੱਗਦੀ ਹੈ ਕਿ ਜਿਹੜਾ ਵੱਧ ਬੋਲੀ ਦਿੰਦਾ ਫਿਰ ਉਹਨੂੰ ਜਿਹੜੀ ਹੈ ਜੀ ਉਹ ਸੀਟ ਦਿੱਤੀ ਜਾਂਦੀ, ਕਿਉਂਕਿ ਉੱਤੇ ਬਣਦੇ ਬਹੁਤ ਨੇ। ਪੈਸਾ ਜਦੋਂ ਅੰਨਾ ਬਣਦਾ ਤੇ ਫਿਰ ਉਹ ਪਹਿਲਾਂ ਦੇ ਵੀ ਦਿੰਦੇ ਨੇ। ਇਹ ਦੋਸ਼ ਜਿਹੜੇ ਸਨ ਉਹਦੇ ਉੱਤੇ ਲੱਗੇ ਸਨ। ਦੂਜੇ ਰੇਲ ਮੰਤਰੀ ਦੇ ਮੁੰਡੇ ਦੇ ਉੱਤੇ ਜਿਹੜੇ ਰੇਪ ਦੇ ਦੋਸ਼ ਲੱਗੇ ਨੇ ਉਸ ਮਾਮਲੇ ਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਆਪਣੀ ਕਾਰਵਾਈ ਕਰ ਰਹੀ ਆ। BJP ਨੇ ਹਾਲ ਦੀ ਘੜੀ ਰਾਜਨਾਥ ਸਿੰਘ ਹੋਰਾਂ ਦੇ ਮੁੰਡੇ ਮਾਮਲਾ ਜਿਹੜਾ ਜੀ ਉਹ ਦਬਾ ਦਿੱਤਾ ਜੀ। ਜੀ ਤੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਜੀਐਨਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇਹ ਮੈਂ ਇਸ ਵੀਰ ਨੂੰ ਹੀ ਦੱਸਣਾ ਚਾਹੁੰਦਾ ਕਿ ਜਿਹੜਾ ਬਹੁਤ ਉਹਨਾਂ ਦੀ ਫੇਵਰ 'ਚ ਬਾਕੀ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਸੀ, ਮੇਰੇ ਖਿਆਲ 'ਚ ਵੀ ਉਹ ਖਬਰੇ ਹਲਕੇ ਹਨੇਰੀ 'ਚ ਹੀ ਬੈਠੇ ਆ ਔਰ ਪੰਜਾਬ ਦੇ ਹਾਲਾਤ ਦੇ ਬਾਰੇ 'ਚ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਗਾ। ਇਹ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਜਾ ਕੇ ਪਿੰਡ ਜਾ ਕੇ ਉੱਥੇ ਜਾ ਕੇ ਲੋਕਾਂ ਤੋਂ ਉਹਨਾਂ ਦਾ ਹਾਲ ਔਰ ਉਹਨਾਂ ਦੀ ਹਾਲਾਤ ਜਿਹੜਾ ਪੁੱਛ ਕੇ ਆਓ ਜੀ। ਕਿਉਂਕਿ ਇਹ ਜਿਹੜਾ ਜੋ ਕੁਛ ਹੋ ਰਿਹਾ ਲੋਕਾਂ ਦੀ ਆਵਾਜ਼ ਨੂੰ ਜਿਸ ਢੰਗ ਨਾਲ ਦੱਬਿਆ ਜਾ ਰਿਹਾ ਔਰ ਜਿਸ ਤਰ੍ਹਾਂ ਉਹਨਾਂ ਨੂੰ ਕੁਚਲਿਆ ਜਾ ਰਿਹਾ ਨਾ, ਇਹ ਖੁਦ ਬਖੁਦ ਹੀ ਕਿਸੇ ਦੇ ਕਹਿਣੇ ਵਾਲੀ ਗੱਲ ਨਹੀਂ। ਆਪਣੇ ਆਪ ਇੱਕ ਉੱਥੇ ਦੀ ਮੂਵਮੈਂਟ ਉਹ ਖੁਦ ਤਿਆਰ ਕਰ ਰਹੇ, ਨਾ ਕਿ ਉਹਨਾਂ ਦੀ ਜਿਹੜੀ ਉਹਨਾਂ ਉੱਤੇ ਪ੍ਰੈਸ਼ਰ ਇੰਨਾ ਪਾ ਰਿਹਾ, ਉਹਨਾਂ ਦੀ ਜ਼ਿੰਦਗੀ ਨੂੰ ਦੁਰਲੱਭ ਕੀਤਾ ਜਾ ਰਿਹਾ। ਇਹਦਾ ਆਹ ਕਾਰਨ ਆ। ਇਸ ਕਰਕੇ ਵੀਰ ਸਾਡੇ ਉਹ ਜ਼ਰੂਰ ਜਰਾ ਜਾ ਕੇ ਉੱਥੇ ਦੀ ਅਸਲੀ ਸਿਚੁਏਸ਼ਨ ਦੇਖ ਕੇ ਆਉਣ ਜੀ। ਚੰਗਾ ਜੀ। ਧੰਨਵਾਦ ਜੀ। ਧੰਨਵਾਦ ਜੀ। ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸੋਹਣ ਸਿੰਘ ਜੀ ਜੁੜੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਜੀਐਨਓ ਜੀ ਕੀ ਸਵਾਲ ਹੈ? ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਬਾਈ ਜੀ ਬੋਲੇ ਸੀ ਪਹਿਲਾਂ ਨਾ, ਕਹਿੰਦੇ ਵੀ ਆਮ ਆਦਮੀ ਨੂੰ ਦਬਾਇਆ ਜਾ ਰਿਹਾ, ਤੇ ਇਦਾਂ ਦੇ ਗਰਦਾਰ ਬੰਦਿਆਂ ਨੂੰ ਕਹੋ ਵੀ ਜਾ ਕੇ ਤੁਸੀਂ ਪੰਜਾਬ 'ਚ ਹਾਲਾਤ ਦੇਖੋ ਪਹਿਲਾਂ ਵੀ ਕੀ ਨੇ। ਤੁਸੀਂ ਅਮਰੀਕਾ 'ਚ ਬੈਠੇ ਗੱਲਾਂ ਕਰਦੇ ਹੋ, ਇੱਥੇ ਪੋਲੀਟੀਕਲ ਸਾਇੰਸ ਆ ਕੇ ਤੁਸੀਂ ਪੱਕੇ ਹੋਏ ਹੋ, ਆ ਕੇ ਗੱਲਾਂ ਕਰਦੇ ਹੋ। ਇਹ ਗੱਲਾਂ ਸਾਰੀਆਂ ਗਲਤ ਨੇ, ਉੱਥੇ ਜਾ ਕੇ ਕਰੋ। ਬਾਦਲ ਦੀ ਬੋਲੀ ਨਾ ਬੋਲੋ, ਸੱਚਾਈ ਤੇ ਬੋਲੋ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ। ਮੇਰੀ ਇੰਨਾ ਹੀ ਕੁਐਸਚਨ ਆ ਜੀ। ਧੰਨਵਾਦ ਜੀ। ਤੇ ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਜੈਨੋ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ ਭਾਜੀ? ਜੀ ਠੀਕ ਹੈ ਜੀ। ਕੀ ਸਵਾਲ ਹੈ ਤੁਹਾਡਾ? ਸਵਾਲ ਏਦਾਂ ਵੀ ਬਾਦਲ ਸਾਹਿਬ ਤੇ ਬਾਜਵਾ ਦੋਏ ਕਹੀ ਜਾਂਦੇ ਵੀ ਆਮ ਪਾਰਟੀ ਖਤਮ ਹੋ ਗਈ, ਭਈ ਬਾਦਲ ਸਾਹਿਬ ਜਿਹੜੀਆਂ 25,000 ਕਿੰਨੀਆਂ ਵੋਟਾਂ ਪਰਾਲੇ ਚੋਂ ਲਗਾਏ ਤੇ ਆਮ ਆਦਮੀ ਦੀ ਰਲ ਕੇ 20,000 ਬਣਦੀ ਆ। ਭਈ ਇਹ ਸੱਚੀ ਗੱਲ ਹੈ ਭਈ ਜਿਹੜੀ ਇਹ ਪਾਰਟੀ ਜਿਹੜੀ ਆਮ ਪਾਰਟੀ ਇਹ ਖਤਮ ਹੋ ਗਈ ਪੰਜਾਬ ਤੋਂ? ਇਹਦੇ ਬਾਰੇ ਪੁੱਛਣਾ ਪੰਨੂ ਸਾਹਿਬ ਨੂੰ। ਨਹੀਂ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ ਨਾ ਜੀ, ਉਹ ਸਰਕਾਰਾਂ ਧੱਕਾ ਜਿਹੜਾ ਕਰਦੀਆਂ ਨੇ, ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜ਼ਿਆਦਾ ਜਿਹੜਾ ਜੀ ਉਹ ਸਿਖਾਇਆ। ਜਿਹੜੀ ਬਿਹਾਰ ਵਾਲੀ ਸਿਆਸਤ ਸੀ ਨਾ, ਬਿਹਾਰ ਦੇ ਵਿੱਚ ਤਾਂ ਸੁਧਰ ਗਈ, ਇੱਥੇ ਪੰਜਾਬ ਦੇ ਵਿੱਚ ਇਹ ਸਿਆਸਤ ਲਿਆਉਣ ਦਾ ਜਿਹੜਾ ਸਾਰਾ ਸਿਹਰਾ ਹੈ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਜਾਂਦਾ, ਜਿਹੜੇ ਕਾਂਗਰਸ ਦੇ ਨੇ ਜੀ। ਉਹ ਏਦਾਂ ਦਾ ਕੁਝ ਲੈ ਕੇ ਆਏ ਸੀ। ਉਹ ਲੇਬਰ ਜਿਹੜੀ ਹੈ ਨਾ ਜੀ ਉੱਥੋਂ ਲਿਆਉਂਦੇ ਨੇ, ਕਿਉਂਕਿ ਉਹਨਾਂ ਦੀਆਂ ਫੈਕਟਰੀਆਂ ਉਸ ਏਰੀਏ 'ਚ ਨੇ ਬਿਹਾਰ ਦੇ ਵਿੱਚ। ਤੇ ਉਹ ਤਾਂ ਇੱਥੇ ਕਿਸੇ ਨੂੰ ਪੋਲਿੰਗ ਏਜੰਟ ਵੀ ਨਹੀਂ ਬਣਾਉਂਦੇ। ਉਹਨਾਂ ਨੇ ਇਹ ਤਰੀਕਾ ਜਿਹੜਾ ਜੀ ਸਿਖਾਇਆ, ਤੇ ਇਹ ਅੱਗੋਂ ਤਰੀਕਾ ਜਿਹੜਾ ਸੀਗਾ ਉਹ ਅਕਾਲੀਆਂ ਨੇ ਸਿੱਖ ਲਿਆ। ਜੋ ਕੁਝ ਤਲਵੰਡੀ ਸਾਬੋ ਦੇ ਵਿੱਚ ਕੀਤਾ ਗਿਆ, ਜਿਵੇਂ ਉੱਥੇ ਬੂਥ ਕੈਪਚਰਿੰਗ ਕਰਕੇ ਸਾਰੇ ਦੇ ਸਾਰੇ ਜਿਹੜੇ ਜੀ ਜਿਹੜੀ ਉਹ ਚੋਣ ਲੁੱਟੀ ਗਈ ਹੈ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਤੇ ਇਹ ਸਾਰਾ ਕੁਝ ਇੱਥੇ ਨਹੀਂ ਕਰ ਸਕੇ ਪਟਿਆਲੇ ਦੇ ਵਿੱਚ, ਇਸ ਕਰਕੇ ਨਹੀਂ ਕਰ ਸਕੇ ਕਿ ਗਾਂ ਕਪਤਾਨ ਬੈਠਾ ਸੀਗਾ ਜੀ, ਉਹ ਇੱਕ ਮਿੰਟ ਵੀ ਜਿਹੜਾ ਜੀ ਹੋ ਗਿਆ ਨਹੀਂ। ਉਸ ਤੇ ਕੁਝ ਥਾਵਾਂ ਦੇ ਉੱਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਜਿਹੜੀ ਸੀ ਉਹ ਹੋਈ ਸੀਗੀ, ਪਰ ਉਹਨੇ ਵੀ ਆਪਣੇ ਬੰਦੇ ਜਿਹੜੇ ਜੀ ਉਹ ਫੁੱਲ ਲਾਏ ਹੋਏ ਸੀ। ਜਾਂ ਤਾਂ ਇੰਨੇ ਬੰਦੇ ਜਿਹੜੇ ਸੀ ਉਹ ਪਾਰਟੀ ਲਾਉਂਦੀ, ਆਮ ਆਦਮੀ ਪਾਰਟੀ ਤੋਂ ਬੰਦੇ ਹੀ ਨਹੀਂ ਲਾਏ ਗਏ, ਬਹੁਤ ਥਾਵਾਂ ਦੇ ਪੋਲਿੰਗ ਏਜੰਟ ਹੀ ਨਹੀਂ ਲਾਏ ਗਏ ਜੀ। ਤੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ ਜੀ। ਸਾਡੇ ਨਾਲ ਇੱਕ ਵਾਰੀ ਫੇਰ ਜੁੜੇ ਨੇ ਜਸਪਾਲ ਸੋਤਾ ਜੀ। ਸਤਿ ਸ਼੍ਰੀ ਅਕਾਲ ਜੀ। ਜੈਨੋ ਜੀ, ਕੀ ਸਵਾਲ ਹੈ ਤੁਹਾਡਾ ਜੀ ਇਸ ਵਾਰ? ਹਾਂਜੀ ਭਾਜੀ, ਮੈਂ ਸਵਾਲ ਹੈਗਾ ਜਿਹੜਾ ਮੈਂ ਪੁੱਛਿਆ ਨਿਤਿਨ ਗਡਕਰੀ ਬਾਰੇ ਜੀ। ਜਦੋਂ ਉਹਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਉਹ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ, ਤੇ ਕੇਜਰੀਵਾਲ ਸਾਹਿਬ ਨੇ ਵੀ ਉਹ ਤੇ ਜੀ ਕਹਿੰਦੇ ਮੈਂ ਸਾਬਤ ਕਰੂੰਗਾ ਵੀ ਇਹ ਭ੍ਰਿਸ਼ਟਾਚਾਰ ਦਾ ਕੰਮ ਕੀਤਾ ਹੈ ਜੀ। ਹੁਣ ਇਹਦੇ ਬਾਰੇ ਕੀ ਕੇਸ ਚੱਲਦਾ ਜੀ, ਕੀ ਪਤਾ ਲੱਗਦਾ ਵੀ ਉਹਨਾਂ ਦੇ ਉੱਤੇ ਇਸ ਟਾਈਮ ਕਿਹੜਾ ਕੇਸ ਚੱਲ ਰਿਹਾ ਜਾਂ ਚੱਲ ਰਿਹਾ ਜਾਂ ਨਹੀਂ, ਉਹ ਪੁੱਛ ਰਹੇ ਹੋ? ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਮਾਨਹਾਨੀ ਦਾ ਮੁਕੱਦਮਾ ਕਰਤਾ ਸੀਗਾ ਅਰਵਿੰਦ ਕੇਜਰੀਵਾਲ ਦੇ ਉੱਤੇ, ਜਿਹਦੇ ਕਰਕੇ ਉਹ ਜੇਲ੍ਹ ਦੇ ਵਿੱਚ ਵੀ ਰਹੇ ਸਨ ਜੀ। ਉਹਨਾਂ ਨੂੰ ਜੱਜ ਨੇ ਬਾਰ-ਬਾਰ ਕਿਹਾ ਸੀਗਾ ਕਿ ਮੁਕੱਦਮਾ ਵਾਪਸ ਲੈ ਲਓ, ਉਹਨਾਂ ਨੇ ਨਹੀਂ ਲਿਆ। ਇਹ ਮਾਮਲਾ ਅਦਾਲਤ ਦੇ ਵਿੱਚ ਹੈ ਜੀ। ਤੋ ਇਸ ਕਰਕੇ ਇਹ ਜਦੋਂ ਮਾਮਲਾ ਹੁਣ ਚੱਲੂਗਾ, ਉਹਦੇ ਵਿੱਚ ਗਵਾਹੀਆਂ ਵਗੈਰਾ ਜਿਹੜਾ ਹੋਣਗੀਆਂ, ਤੇ ਬਹੁਤ ਕੁਝ ਸਾਹਮਣੇ ਜਿਹੜਾ ਜੀ ਉਹ ਆਉਣਾ ਨਿਤਿਨ ਗਡਕਰੀ ਹੋਰਾਂ ਵਾਲੇ ਮਾਮਲੇ 'ਚ, ਕਿ ਕਿਵੇਂ ਸਾਲਾਂ ਦੇ ਵਿੱਚ ਉਹ ਜਿਹੜੇ ਸੀ ਇੰਨੇ ਅੱਗੇ ਲੰਘ ਗਏ ਕਿ ਉਹ ਕਈ ਫੈਕਟਰੀਆਂ ਦੇ ਕਈ ਕਰੋੜਾਂ ਦੇ ਜਿਹੜੇ ਮਾਲਕ ਨੇ ਉਹ ਬਣ ਗਏ। ਇਸੇ ਗੱਲ ਤੋਂ ਉਹ ਡਰਦੇ ਸੀਗੇ ਜੀ। ਇਹ ਕਹਿੰਦੇ ਸਨ ਕਿ ਬਾਰ-ਬਾਰ ਕਿ ਉਹ ਕਿਸੇ ਤਰੀਕੇ ਦੇ ਨਾਲ ਵਾਪਸ ਲੈ ਲਿਆ ਜਾਵੇ, ਪਰ ਵਾਪਸ ਲਿਆ ਨਹੀਂ ਗਿਆ ਜੀ। ਉਹ ਕੇਸ ਉਹ ਚੱਲ ਰਿਹਾ, ਅਦਾਲਤ ਦੇ ਵਿੱਚ ਹੈ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਲਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਜੀਆਨੂ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਸਿਰਫ ਇੰਨੀ ਬੇਨਤੀ ਵੀ ਉਹ ਤੁਸੀਂ ਚੱਪਲਾਂ ਝਾੜਨ ਵਾਲੇ ਦੇ ਦੁਆਲੇ ਹੀ ਹੋ ਗਏ ਸਾਰੇ ਜਣੇ, ਤੇ ਮੈਨੂੰ ਸਿਰਫ ਇੰਨਾ ਕਿ ਦੱਸਿਓ ਜੀ ਇਹ ਰੇਤੇ ਤੇ ਬਜਰੀ ਤੇ ਬਾਦਲ ਦੀਆਂ ਫੋਟੋ ਕਿਸ ਤਰ੍ਹਾਂ ਲਾਉਣਗੇ ਜੀ? ਇਹ ਹੋ ਸਕਦਾ ਜਿਵੇਂ ਲੂਣ ਦੀਆਂ ਥੈਲੀਆਂ ਆਉਂਦੀਆਂ ਨੇ, ਰੇਤਾ ਉਹਦੇ ਵਿੱਚ ਆਊਗੀ ਜੀ। ਬੋਰੀਆਂ 'ਚ ਤਾਂ ਆਉਣੀ ਨਹੀਂ, ਨਾ ਬੋਰੀਆਂ 'ਚ ਖਰੀਦੀ ਜਾ ਸਕਣੀਆਂ। ਲੂਣ ਦੀਆਂ ਥੈਲੀਆਂ ਵਾਂਗੂ ਛੋਟੇ-ਛੋਟੇ ਬੈਗ ਜਿਹੜੇ ਬਣਾਏ ਜਾਣਗੇ, ਉਹਦੇ ਉੱਤੇ ਫੋਟੋ ਲੱਗੀ ਹੋਊਗੀ ਜੀ, ਮਾਰਕਾ ਰੇਤਾ ਤੇ ਬਜਰੀ ਇੱਥੋਂ ਮਿਲਦਾ ਹੈ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਕੁਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਜੀਐਨਓ ਜੀ, ਕੀ ਸਵਾਲ ਹੈ ਜੀ? ਕੁਲਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਦੋ ਸਵਾਲ ਆ ਜੀ। ਇੱਕ ਤਾਂ ਸਵਾਲ ਹੈਗਾ ਆਪਣਾ ਜਿਹੜਾ ਲక్ష్ਮੀਕਾਂਤ ਚਾਵਲਾ ਬਾਰੇ ਆ, ਵੀ ਉਹ ਫੇਰ ਉਹਦੇ ਦਿਲ 'ਚ ਬੜਾ ਪਿਆਰ ਜਾਗਿਆ ਸਿੱਖਾਂ ਦੇ ਪ੍ਰਤੀ, ਇਹਦੇ ਬਾਰੇ ਦੱਸਿਓ ਜੀ। ਤੇ ਬਾਕੀ ਵਿਕਰਮ ਦੇ ਮਾਮਲੇ ਦੀ ਤੁਸੀਂ ਆਪਣੇ ਡੇਟ ਦਿੱਤੀ ਆ ਜੀ, ਇਹਦੇ ਬਾਰੇ ਦੱਸਿਓ ਜੀ। ਜਿਹੜੀ ਲక్ష్ਮੀਕਾਂਤ ਚਾਵਲਾ ਨੇ ਜ਼ਹਿਰੀਲਾ ਫੇਰ ਆਪਣੀ ਪਿਆਰ ਸਿੱਟਿਆ ਸਾਡੇ ਵੱਲ ਨੂੰ ਜੀ। ਥੈਂਕ ਯੂ ਜੀ। ਜਿਹੜੀ ਲక్ష్ਮੀਕਾਂਤ ਚਾਵਲਾ ਦੀ ਹੁੰਦੀ ਵੈਸੇ ਉਹ ਸਿਆਸਤ ਛੱਡ ਗਈ ਆ, ਪਿਛਲੀ ਉਹਨੇ ਚੋਣ ਨਹੀਂ ਸੀ ਦਿੱਤੀ, ਪਰ ਲੱਗਦਾ ਜੀ ਕਿ ਕਿਤੇ ਨਾ ਕਿਤੇ ਉਹ ਫੇਰ ਪਰ ਜਿਹੜੀ ਇਹਨਾਂ ਦੀ ਉਹ ਰਹੀ ਹੈ। ਇਹੋ ਜਿਹਾ ਕੁਝ ਉਹਦਾ ਬਿਆਨ ਆਇਆ ਜਿਹਦੇ ਵਿੱਚ ਉਹਨੇ ਕਿਹਾ
ਕਿ ਇੱਕ ਫਿਲਮ ਜਿਹੜੀ ਆ ਜੀ ਉਹ ਕੌਮ ਦੇ ਹੀਰੇ ਬਣਾਤੀ, ਅੱਗੋਂ ਜਿਹੜੀ ਆ ਜੀ ਉਹ ਜਨਰਲ ਵੈਦਿਆ ਦੇ ਜਿਹੜੇ ਕਾਤਲ ਨੇ ਉਹਨਾਂ ਦੇ ਉੱਤੇ ਫਿਲਮ ਜਿਹੜੀ ਬਣ ਰਹੀ ਆ। ਉਹ ਕਹਿੰਦੀ ਕਿ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਉੱਥੇ ਲਾਉਣ ਦੀ ਗੱਲ ਚੱਲ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਸਥਿਤ ਜਿਹੜੇ, ਔਰ ਉਹਨਾਂ ਨੇ ਇਹ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਨੇ ਔਰ ਸੈਂਟਰ ਦੀ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਸ ਮਾਮਲੇ ਦੇ ਉੱਤੇ ਦਖਲ ਦਿੱਤਾ ਜਾਵੇ, ਕਿਉਂਕਿ ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਜੀ ਉਹ ਵਿਗੜਦਾ ਜਾ ਰਿਹਾ ਜੀ। ਸੋ ਇਹ ਲక్ష్ਮੀਕਾਂਤ ਚਾਵਲਾ ਹੋਰਾਂ ਨੇ ਲੇਟੈਸਟ ਜਿਹੜੀ ਚਿੱਠੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਲਿਖੀ ਹੈ ਜੀ। ਜੀ ਤੇ ਅਗਲੇ ਕਾਲਰ ਨੇ ਜਗਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਐਨਓ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਚਲੋ ਮੇਰਾ ਸਵਾਲ ਤਾਂ ਕੋਈ ਨਹੀਂ ਸੀਗਾ, ਮੈਂ ਤਾਂ ਚਲੋ ਉਹ ਬੰਦੇ ਦੇ ਪਹਿਲਾਂ ਹੀ ਜੁੱਤੀਆਂ ਬਹੁਤ ਪੈ ਗਈਆਂ ਜਿਹੜੀਆਂ ਜਿਹਦੇ ਲਈ ਮੈਂ ਗੱਲ ਕਰਨੀ ਸੀਗੀ, ਪਰ ਉਹਦੇ ਵਾਸਤੇ ਚੰਗੀ ਗੱਲ ਨਹੀਂ ਹੈਗੀ। ਉਹ ਉਹਨਾਂ ਦੇ ਹੀ ਬੰਦੇ ਨੇ ਬਾਈ ਜੀ ਇਹ ਜੀ, ਤੇ ਜਿਨ੍ਹਾਂ ਦੇ ਓਕੇ ਜੀ ਬਸ ਮੈਂ ਤਾਂ ਆਹੀ ਕਹਿਣਾ ਹੈਗਾ। ਚਲੋ ਉਹਦੇ ਤੋਂ ਪਹਿਲਾਂ ਹੀ ਬਹੁਤ ਕਰਤਾ ਲੋਕਾਂ ਨੇ। ਧੰਨਵਾਦ ਜੀ। ਹਾਰਮੋਨੀ ਚਾਹੀਦੀ ਹੈ ਬੰਦੇ ਨੂੰ। ਮਿਹਰਬਾਨੀ ਜੀ। ਅਗਲੇ ਕਾਲਰ ਮਹਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਐਨਓ ਜੀ, ਕੀ ਸਵਾਲ ਹੈ ਜੀ? ਮਹਿੰਦਰ ਜੀ ਸਤਿ ਸ਼੍ਰੀ ਅਕਾਲ। ਲੋ ਜੀ ਤੋਂ ਅਗਲੇ ਕਾਲਰ ਉਹਨਾਂ ਦੇ ਵੱਲ ਜਿਹੜੇ ਜੀ ਵਧਦੇ ਆ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਜੀ ਐਨਓ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਜੀ। ਮੈਂ ਦੋ ਸਵਾਲ ਨੇ। ਇੱਕ ਸਵਾਲ ਤਾਂ ਇਹ ਹੈ ਕਿ ਇਹਨਾਂ ਨੇ ਯਾਦੂਰੱਪਾ ਨੂੰ ਕੱਢਿਆ ਸੀਗਾ ਬੀਜੇਪੀ ਚੋਂ ਕਰਪਟ ਕਰਕੇ ਕਰਨਾਟਕਾ ਚ ਜੀ। ਦੁਬਾਰਾ ਉਹ ਕਿਸ ਤਰ੍ਹਾਂ ਇਮਾਨਦਾਰ ਹੋ ਗਏ ਤੇ ਉਹਨਾਂ ਨੂੰ ਫਿਰ ਇਹਨਾਂ ਅਡਾਪਟ ਕਰ ਲਿਆ। ਦੂਜਾ ਸਵਾਲ ਇਹ ਹੈ ਕਿ ਬੀਬੀ ਭੱਠਲ ਮਸਾਂ ਹੀ ਆਪਣੀ ਸੀਟ ਜਿੱਤੀ ਸੀ ਬਾਦਲ ਹੋਣਾ ਦੀ ਕਿਰਪਾ ਨਾਲ, ਤੇ ਪ੍ਰਤਾਪ ਸਿੰਘ ਬਾਜਵਾ ਹੁਣੀ ਆਪਣੀ ਸੀਟ ਵੀ ਨਹੀਂ ਕੱਢ ਸਕੇ। ਤੇ ਕੇਂਦਰ ਦੀ ਜਿਹੜੀ ਕਾਂਗਰਸ ਦੀ ਸੈਂਟਰਲ ਬਾਡੀ ਆ ਉਹ ਫੇਰ ਵੀ ਕੈਪਟਨ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ, ਕੀ ਵਜ੍ਹਾ? ਜਿੱਥੋਂ ਤੱਕ ਯੇਦੂਰੱਪਾ ਵਾਲੀ ਗੱਲ ਆ ਜੀ, ਇਹਦੇ ਵਾਸਤੇ ਮੇਰਾ ਖਿਆਲ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਜਿਹੜਾ ਉਹ ਜ਼ਿਆਦਾ ਸਹੀ ਢੁਕਦਾ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਸੀਗਾ ਕਿ ਪਹਿਲਾਂ ਤਾਂ ਇਹ ਕਰਪਟ ਸੀਗੇ, ਹੁਣ ਇਹ ਕਿਵੇਂ ਹੋ ਗਏ, ਕਹਿੰਦੇ ਅਕਾਲੀ ਦਲ ਦੇ ਵਿੱਚ ਆਉਂਦਿਆਂ ਸਾਰ ਜਿਹੜਾ ਬੰਦਾ ਉਹ ਬਿਲਕੁਲ ਕਰਪਸ਼ਨ ਰਹਿਤ ਹੋ ਜਾਂਦਾ ਜੀ, ਉਹ ਬਿਲਕੁਲ ਦੁੱਧ ਧੋਤਾ ਜਿਹੜਾ ਜੀ ਉਹ ਹੋ ਜਾਂਦਾ। ਇਸੇ ਤਰ੍ਹਾਂ ਬੀਜੇਪੀ ਹੈ ਜੀ, ਜਦੋਂ ਉਹਨੂੰ ਲੱਗਿਆ ਕਿ ਯੇਦੂਰੱਪਾ ਦੇ ਉੱਤੇ ਕਰਪਸ਼ਨ ਦੇ ਦੋਸ਼ ਲੱਗੇ ਨੇ, ਕੱਢਤਾ। ਜਦੋਂ ਚੋਣਾਂ ਜਿੱਤਣ ਦੀ ਗੱਲ ਆਈ ਤਾਂ ਯੇਦੂਰੱਪਾ ਜਿਹੜਾ ਸੀਗਾ ਜੀ ਉਹਨੂੰ ਫੇਰ ਸ਼ਾਮਲ ਜਿਹੜਾ ਕਰ ਲਿਆ। ਉਹ ਕਰਪਸ਼ਨ ਦੇ ਦੋਸ਼ਾਂ ਦਾ ਕੀ ਬਣਿਆ ਇਹ ਕਿਸੇ ਨੂੰ ਕੁਝ ਨਹੀਂ ਪਤਾ ਜੀ। ਜਿੰਨੀ ਬੀਜੇਪੀ ਦੁੱਧ ਧੋਤੀ ਆਪਣੇ ਆਪ ਨੂੰ ਦੱਸਦੀ ਹੈ ਨਾ ਜੀ, ਉਹ ਉਨੀ ਹੈ ਨੀ ਗੀ। ਸਭ ਨੂੰ ਪਤਾ ਹੈ ਕਿ ਉਹਦੇ ਵਿੱਚ ਵੀ ਕਰਪਟ ਲੋਕ ਜਿਹੜੇ ਨੇ ਉਹ ਬੈਠੇ ਨੇ। ਕਰਪਟ ਲੋਕ ਤਾਂ ਹਰੇਕ ਜਗ੍ਹਾ ਹੀ ਨੇ, ਇਹ ਨਹੀਂ ਕਿਸੇ ਇੱਕ ਪਾਰਟੀ ਦੇ ਵਿੱਚ ਨੇ, ਹਰ ਪਾਰਟੀ ਦੇ ਵਿੱਚ ਜਿਹੜੇ ਉਹ ਬੈਠੇ ਨੇ। ਦੂਜੀ ਗੱਲ ਤੁਸੀਂ ਕਰ ਰਹੇ ਹੋ ਪੰਜਾਬ ਦੀ ਸਥਿਤੀ ਇਹ ਆ ਜੀ ਕਿ ਇੱਥੇ ਜੱਟ ਜੱਫਾ ਹੈ। ਇਹ ਜੱਟਾਂ ਦੀ ਰਾਜਨੀਤੀ ਜਿਹੜੀ ਹੈ ਨਾ ਜੀ ਉਹ ਬੜੀ ਔਖੀ ਹੈ ਜੀ ਸਮਝ ਸਕਣੀ। ਜਿਹੜੇ ਸੈਂਟਰ ਦੇ ਵਿੱਚ ਬੈਠੇ ਲੋਕ ਨੇ ਉਹਨਾਂ ਦੇ ਵਾਸਤੇ ਜ਼ਿਆਦਾ ਔਖੀ ਹੈ ਸਮਝ ਸਕਣੀ, ਕਿਉਂਕਿ ਡੱਡੂਆਂ ਦੀ ਪੰਸੇਰੀ ਆ ਜੀ ਕਿਵੇਂ ਇਕੱਠੀ ਕੀਤੀ ਜਾ ਸਕਦੀ ਆ। ਇੱਕ ਨੂੰ ਬਣਾਉਂਦੇ ਨੇ, ਦੂਜਾ ਮੂੰਹ ਵੱਟ ਲੈਂਦਾ, ਦੂਜੇ ਨੇ ਬਣਾਉਂਦੇ ਨੇ, ਤਿੰਨ ਹੋਰ ਨਵੇਂ ਆ ਕੇ ਜਿਹੜੇ ਉਹ ਖੜੇ ਹੋ ਜਾਂਦੇ ਨੇ। ਇਸ ਵੇਲੇ ਜਿਹੜੇ ਹਾਲਾਤ ਨੇ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਕਾਫੀ ਨੇ, ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਨੇ। ਉਹਨਾਂ ਪਤਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਉਹਨਾਂ ਨੇ ਕਦੋਂ ਗਾਇਬ ਹੋ ਜਾਣਾ। ਪਿਛਲੀਆਂ ਵਿਧਾਨ ਸਭਾ ਚੋਣਾਂ ਕਿਸੇ ਨੂੰ ਭੁੱਲੀਆਂ ਥੋੜੀ ਨੇ ਜੀ। ਤੇ ਬਾਹਰ ਜਿਹੜਾ ਲੱਗਿਆ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ, ਉਹ ਚੜ੍ਹ ਕੇ ਪਹਾੜਾਂ ਦੇ ਵਿੱਚ ਆਰਾਮ ਕਰਨ ਚਲੇ ਗਏ ਸਨ। ਹੁਣ ਜ਼ਰੂਰ ਉਹਨਾਂ ਨੇ ਮਿਹਨਤ ਜਿਹੜੀ ਆ ਜੀ ਅੰਮ੍ਰਿਤਸਰ ਦੇ ਵਿੱਚ ਵੀ ਕੀਤੀ ਆ ਤੇ ਪਟਿਆਲੇ ਦੇ ਵਿੱਚ ਵੀ ਜਿਹੜੀ ਕੀਤੀ ਆ, ਪਰ ਜਦੋਂ ਇੱਕ ਸੀਟ ਦੇ ਉੱਤੇ ਮਿਹਨਤ ਕਰਨੀ ਹੋਵੇ ਹਾਲਾਤ ਹੋਰ ਨੇ। ਜਦੋਂ 117 ਦੇ ਉੱਤੇ ਮਿਹਨਤ ਕਰਨੀ ਹੋਵੇ ਉਦੋਂ ਹਾਲਾਤ ਜਿਹੜੇ ਨੇ ਉਹ ਬਿਲਕੁਲ ਡਿਫਰੈਂਟ ਜਿਹੜੇ ਉਹ ਹੋ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ ਇਸੇ ਤਰੀਕੇ ਨਾਲ ਕੰਮ ਕਰਦੇ ਰਹਿਣਗੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਹੈ। ਮੇਰਾ ਖਿਆਲ ਹਾਈ ਕਮਾਂਡ ਪੂਰੇ ਇਸ ਵੇਲੇ ਜਿਹੜਾ ਜੀ ਪਿੱਛੇ ਖੂਹ ਅੱਗੇ ਟੋਆ ਵਾਲੀ ਜਿਹੜੀ ਗੱਲ ਆ ਉਹ ਬਣੀ ਹੋਈ ਹੈ। ਉਹਨਾਂ ਨੂੰ ਵੀ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿਹਨੂੰ ਬਣਾਈਏ ਤੇ ਕਿਹਨੂੰ ਛੱਡੀਏ ਜੀ। ਅਗਲੇ ਕਾਲਰ ਲੈਂਦੇ ਆ ਜੀ। ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਐਨਓ ਜੀ, ਕੀ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿੰਦਰ ਹੈ ਮੇਰਾ ਨਾਂ ਜੀ। ਜੀ ਬਿੰਦਰ ਜੀ। ਹਾਂਜੀ, ਤੇ ਉਹ ਗੱਲ ਇਸ ਤਰ੍ਹਾਂ ਵੀ ਸੁਖਬੀਰ ਬਾਦਲ ਨੇ ਭਾਜੀ ਕਿਹਾ ਸੀ ਵੀ ਅਸੀਂ ਟਰੱਕਾਂ ਦੇ ਟਰੱਕ ਲੈ ਕੇ ਆਵਾਂਗੇ ਸੈਂਟਰ ਗੌਰਮੈਂਟ ਤੋਂ ਰੁਪਈਆਂ ਦੇ, ਤੇ ਜੇ ਉਹ ਇਸ ਟਰਮ ਦੇ ਵਿੱਚ ਜਿਹੜਾ ਪੰਜਾਬ ਸਿਰ ਕਰਜ਼ਾ ਚੜਿਆ ਜੇ ਉਹ ਮਾਫ਼ ਕਰਾ ਲੈਂਦੇ ਤੇ ਬੜੀ ਵੱਡੀ ਗੱਲ ਹੈ। ਤੇ ਮੈਨੂੰ ਲੱਗਦਾ ਨਹੀਂ ਉਹ ਮਾਫ਼ ਕਰਾ ਸਕਣ, ਉਹਨਾਂ ਦੀ ਆਪਦੀ ਭਾਈਵਾਲ ਸਰਕਾਰ ਹੈ। ਨੰਬਰ 2 ਤੇ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਕਿਉਂ ਨਹੀਂ ਪ੍ਰਧਾਨ ਬਣਾ ਰਹੀ ਸੈਂਟਰ ਗੌਰਮੈਂਟ ਜਿਹੜੀ ਆ, ਉਹ ਜੈਲਸ ਕਿਉਂ ਕਰਦੀ ਕੈਪਟਨ ਅਮਰਿੰਦਰ ਸਿੰਘ ਨਾਲ, ਕਿਉਂਕਿ ਉਹ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਮੇਰਾ ਥੋੜੀ ਬਹੁਤੀ ਤਾਂ ਕਰਕੇ। ਤੇ ਤੀਸਰਾ ਮੇਰਾ ਸਵਾਲ ਜਿਹੜਾ ਸ਼ਸ਼ੀਕਾਂਤ ਸੀ ਨਾ ਜੇਲ੍ਹਾਂ ਦਾ
ਪਹਿਲੇ ਆਪਣੇ ਜੇਲਰ ਜੀ ਉਹ ਪਤਾ ਨਹੀਂ ਆਪ ਨਾਲ ਨਾਰਾਜ਼ ਕਿਉਂ ਆਏ। ਬਸ ਥੈਂਕ ਯੂ ਜੀ। ਇਹਦਾ ਜਵਾਬ ਤਾਂ ਸ਼ਸ਼ੀਕਾਂਤ ਹੋਰੀ ਦੇ ਸਕਦੇ ਆ ਕਿ ਉਹ ਨਾਰਾਜ਼ ਕਿਉਂ ਆ। ਜਿਹੜੇ ਟਰੱਕਾਂ ਦੀ ਗੱਲ ਤੁਸੀਂ ਕੀਤੀ ਸੀ ਉਹ ਤਾਂ ਫੋਕੇ ਫੈਂਟਰ ਸੀਗੇ ਜੀ, ਜਿਹੜੇ ਮਾਰ ਦਿੱਤੇ ਗਏ ਸੀਗੇ ਜੀ। ਉਹ ਪਤਾ ਸੀਗਾ ਕਿ ਕਦੀ ਟਰੱਕਾਂ ਦੇ ਹਿਸਾਬ ਦੇ ਨਾਲ ਪੈਸੇ ਥੋੜੀ ਨਾ ਜੀ ਆ ਸਕਦੇ ਆ। ਇਹ ਤਾਂ ਪੋਸੀਬਲ ਹੀ ਨਹੀਂ ਹੈ ਗੱਲ। ਬੱਚਿਆਂ ਵਾਲੀ ਜਿਹੜੀ ਗੱਲ ਹੈ ਜੀ, ਸੁਹਿਰਤਾ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨੇੜੇ ਤੇੜੇ ਵੀ ਨਹੀਂ। ਉਹਨਾਂ ਦੇ ਬਿਆਨਾਂ ਦੇ ਵਿੱਚੋਂ ਤੁਸੀਂ ਇੱਕ ਤਾਂ ਨਹੀਂ, ਜਿੰਨੇ ਮਰਜ਼ੀ ਲੈ ਲਓ। ਇੱਕ ਪਾਸੇ ਉਹ ਕਹਿੰਦੇ ਕੋਲੇ ਦੀ ਸ਼ਾਰਟੇਜ ਕੋਈ ਨਹੀਂ, ਦੂਜੇ ਪਾਸੇ ਬਿਆਨ ਦੇਈ ਜਾਂਦੇ ਕੋਲੇ ਦੀ ਵਜ੍ਹਾ ਕਰਕੇ ਬਿਜਲੀ ਦਾ ਘਾਟਾ। ਤੀਜੇ ਪਾਸੇ ਇਹ ਵੀ ਕਹੀ ਜਾਂਦੇ ਜੇ ਅੱਗ ਉੱਗ ਲਾਉਣ ਲਈ ਚਾਹੀਦਾ ਤਾਂ ਮੇਰੇ ਕੋਲ ਹੈ ਜੀ। ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਹੀ ਰਹਿੰਦੇ ਨੇ ਜੀ ਅਕਸਰ। ਜਿੱਥੋਂ ਤੱਕ ਗੱਲ ਹੈ ਜੀ, ਤੁਸੀਂ ਕਿਹਾ ਕਿ ਕਰਜ਼ਾ ਮਾਫ਼ ਕਰਾ ਲੈਣ, ਕਰਜ਼ਾ ਕਿਵੇਂ ਮਾਫ਼ ਜਿਹੜਾ ਜੀ ਉਹ ਕਰਵਾ ਲੈਣਗੇ? ਉਹਦੇ ਵਾਸਤੇ ਕੋਈ ਪਾਲਿਸੀਜ਼ ਹੁੰਦੀਆਂ ਨੇ। ਤੁਸੀਂ ਇਹ ਥੋੜ੍ਹੀ ਆ ਜੀ ਉੱਥੇ ਪੇਪਰ ਚੁੱਕ ਕੇ ਲੈ ਜਾਓਗੇ, ਮਾਰੋ ਜੀ ਯਾਰ ਇੱਥੇ ਘੁੱਗੀ ਜਰਾ ਸਾਡਾ ਕਰਜ਼ਾ ਜਿਹੜਾ ਮਾਫ਼ ਕਰ ਦਿਓ। 1 ਲੱਖ ਕਰੋੜ ਰੁਪਈਏ ਦਾ ਕਰਜ਼ਾ ਜੀ ਸੈਂਟਰ ਦੀ ਸਰਕਾਰ ਕਿਵੇਂ ਮਾਫ਼ ਕਰ ਦੂਗੀ? ਸੈਂਟਰ ਦੀਆਂ ਕੁਝ ਪਾਲਿਸੀਜ਼ ਨੇ। ਮੈਂ ਇਹ ਨਹੀਂ ਕਹਿੰਦਾ ਕਿ ਬੀਜੇਪੀ ਜਾਂ ਕਾਂਗਰਸ, ਪਰ ਜੇ ਉਹਨਾਂ ਪਾਲਿਸੀ ਦੇ ਤਹਿਤ ਸੂਬੇ ਨਹੀਂ ਚੱਲਦੇ, ਹੁਣ ਕੁਝ ਕੈਸ਼ ਪੈਸਾ ਜਿਹੜਾ ਜੀ ਉਹ ਆਉਂਦਾ ਸੂਬਿਆਂ ਨੂੰ, ਉਹ ਕੈਸ਼ ਪੈਸਾ ਆਇਆ ਜਿਹਦੇ ਵਿੱਚ ਮੈਂ ਕੱਲ ਹੀ ਰਿਪੋਰਟ ਪੜ੍ਹ ਰਿਹਾ ਸੀ, ਜਿਹਦੇ ਵਿੱਚ ਉਹ ਪੈਸਾ ਜਿਹੜਾ ਸੀਗਾ ਖੇਤੀ ਨੂੰ ਜਿਹੜਾ ਉਤਸ਼ਾਹਿਤ ਕਰਨ ਦੇ ਵਾਸਤੇ, ਖੇਤੀ ਦੇ ਵਿੱਚ ਕਣਕ ਝੋਨੇ ਦੀ ਫਸਲ ਤੋਂ ਨਿਕਲਣ ਦੇ ਵਾਸਤੇ ਖਰਚ ਕੀਤਾ ਜਾਣਾ ਸੀ। ਪਰ ਕਿਉਂਕਿ ਉਹ ਕੈਸ਼ ਆ ਗਿਆ, ਸਰਕਾਰ ਨੂੰ ਲੱਗਿਆ ਨਹੀਂ ਟੀਚਰਾਂ ਦੀਆਂ ਜਿਹੜੀਆਂ ਤਨਖਾਹਾਂ ਦੇਣੀਆਂ ਜ਼ਰੂਰੀ ਨੇ, ਉਹ ਉੱਧਰ ਫਿੱਟ ਕਰ ਦਿੱਤਾ ਗਿਆ ਜੀ। ਤਾਂ ਇਸ ਕਰਕੇ ਜਦੋਂ ਤੁਸੀਂ ਗਲਤ ਪਾਲਿਸੀਜ਼ ਅਪਣਾਉਂਦੇ ਹੋ, ਕਰਜ਼ਾ ਜਿਹੜਾ ਉਹ ਨਿਰੰਤਰ ਤੁਹਾਡੇ ਉੱਤੇ ਚੜ੍ਹਦਾ। ਇਸ ਵੇਲੇ ਟੇਕ ਪੰਜਾਬ ਸਰਕਾਰ ਦੀ ਇੱਕੋ ਇੱਕ ਸ਼ਰਾਬ ਦੇ ਉੱਤੇ ਹੈ। ਉਹ ਸਮਝਦੀ ਹੈ ਕਿ ਸ਼ਰਾਬ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ। ਉਹਨੂੰ ਬਹੁਤ ਕੁਝ ਜਿਹੜਾ ਜੀ ਪਾਰਦਰਸ਼ਤਾ ਜਿਹੜੀ ਉਹ ਲਿਆਉਣ ਦੀ ਜ਼ਰੂਰਤ ਹੈ। ਟੈਕਸਾਂ ਵਾਲੇ ਮਾਮਲੇ ਦੇ ਵਿੱਚ ਨਵੇਂ ਲਾਉਣ ਦੀ ਜ਼ਰੂਰਤ ਨਹੀਂ ਆ, ਪਹਿਲਾਂ ਨੂੰ ਹੀ ਜਿਹੜਾ ਜੀ ਸਹੀ ਕਰ ਲਿਆ ਜਾਵੇ। ਉਹਦੇ ਨਾਲ ਹੀ ਸਰਕਾਰ ਦੀ ਹਾਲਤ ਜਿਹੜੀ ਆ ਉਹ ਸੁਧਰ ਸਕਦੀ ਹੈ। ਇੱਕ ਗੱਲ ਤੁਸੀਂ ਪੁੱਛੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੈਂਟਰ ਦੀ ਸਰਕਾਰ ਕਿਉਂ ਨਹੀਂ ਪ੍ਰਧਾਨ ਲਾਉਂਦੀ? ਸੈਂਟਰ ਦੀ ਸਰਕਾਰ ਨੇ ਨਹੀਂ ਲਾਉਣਾ ਜੀ, ਕਾਂਗਰਸ ਨੇ ਲਾਉਣਾ, ਕਾਂਗਰਸ ਹਾਈ ਕਮਾਂਡ ਨੇ। ਇਹਦਾ ਜਿਹੜਾ ਜਵਾਬ ਹੈ ਜੀ ਉਹ ਕਾਂਗਰਸ ਹਾਈ ਕਮਾਂਡ ਹੀ ਦੇ ਸਕਦੀ ਹੈ ਜੀ ਕਿ ਉਹਨਾਂ ਨੇ ਕਦੋਂ ਲਾਉਣਾ। ਵੈਸੇ ਆਈ ਥਿੰਕ ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਕਿ ਉਹਦੇ ਕੋਲੇ ਬੁਲਾਰਿਆਂ ਦੀ ਘਾਟ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਵਧੀਆ ਬੁਲਾਰੇ ਨੇ, ਇੰਗਲਿਸ਼ ਦੇ ਉੱਤੇ ਉਹਨਾਂ ਦੀ ਪਕੜ ਬਹੁਤ ਸ਼ਾਨਦਾਰ ਹੈ, ਔਰ ਉਹਨਾਂ ਨੂੰ ਸ਼ਾਇਦ ਪਾਰਲੀਮੈਂਟ ਦੇ ਵਿੱਚ ਉਹ ਜ਼ਿਆਦਾ ਚਾਹੀਦੇ ਨੇ ਇਸ ਵੇਲੇ ਜੀ। ਜੀ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਰਾਜ ਸਿੰਘ ਜੀ। ਸਤਿ ਸ਼੍ਰੀ ਅਕਾਲ ਮੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਦੇਖੋ ਜੀ, ਪੰਜਾਬ ਦੇ ਵਿੱਚ ਕਿਸੇ ਜੱਟ ਦੇ 2 ਪੁੱਤ ਹੋਣ, ਇੱਕ ਹੋਵੇ ਧੀ ਇੱਕ ਹੋਵੇ ਮੁੰਡਾ, ਧੀ ਤੇ ਖਰਚਾ ਕਰਦਾ ਹੋਵੇ 35,000 ਪੜ੍ਹਾਈ ਤੇ ਉਹਦਾ ਖਰਚਾ ਕਰਦਾ ਹੋਵੇ ਹਰ 4 ਮਹੀਨਿਆਂ ਬਾਅਦ, ਤੇ ਮੁੰਡੇ ਨੂੰ ਨੌਕਰੀ ਲਵਾਉਣੀ ਹੋਵੇ ਉਹਨੇ ਤੇ ਉਹਨੂੰ 5 ਲੱਖ ਦੇਣਾ ਪਵੇ, ਕਿੱਥੋਂ ਦੇ ਦੂਗਾ? ਤੁਸੀਂ ਆਪ ਸਿਆਣੇ ਹੋ, ਤੁਸੀਂ ਵੀ ਇੱਥੇ ਪੰਜਾਬ 'ਚ ਸਾਰਾ ਤੁਹਾਨੂੰ ਪੱਤੇ ਦਾ ਪਤਾ ਹੈ ਨਾ ਜੀ। ਕਿੱਥੋਂ ਅਸੀਂ ਬਾਦਲ ਸਰਕਾਰ ਨੂੰ ਚੰਗਾ ਕਹਿ ਦਈਏ? ਜੇ ਕਿਸੇ ਨਾਲ ਚੰਗੀ ਹੁੰਦੀ ਉਹ ਫਿਰ ਚੰਗਾ ਕਹਿ ਵੀ ਦਈਏ। ਅਸੀਂ ਇੱਥੇ ਬੈਠੇ ਗੱਲਾਂ ਤਾਂ ਕਰੀ ਜਾਂਦੇ ਹਾਂ, ਬਾਹਰ 'ਚ ਆਪ ਐਸ਼ੋ ਆਰਾਮ ਕਰਦੇ ਹਾਂ। ਉੱਥੇ ਪੰਜਾਬ 'ਚ ਜੋ ਕੁਝ ਆਉਂਦਾ ਜਿਨ੍ਹਾਂ ਨਾਲ ਹੁੰਦਾ ਉਹਨਾਂ ਨੂੰ ਪਤਾ ਵਾ। ਅਸੀਂ ਗੱਲਾਂ ਤਾਂ ਇੱਥੇ ਰੇਡੀਓ ਤੇ ਖੜ ਕੇ ਬੋਲ ਦਿੰਦੇ, ਸਾਡੀ ਜ਼ਮੀਰ ਜਮਾ ਹੀ ਮਰ ਚੁੱਕੀ ਆ। ਤੇ ਜਿਨ੍ਹਾਂ ਦੇ ਘਰ ਲੱਗਦੇ ਆ ਉਹਨਾਂ ਨੂੰ ਪਤਾ ਜੀ ਇਹ ਇੰਨੇ ਨਹੀਂ ਕਹਿਣਾ ਚਾਹੀਦਾ, ਸੋਚਣਾ ਚਾਹੀਦਾ, ਸਭ ਬਾਰੇ ਸੋਚਣਾ ਚਾਹੀਦਾ, ਵੱਡੇ ਤੇ ਛੋਟੇ ਬਾਰੇ ਵੀ। ਜੀ ਮਿਹਰਬਾਨੀ ਜਸਵਿੰਦਰ ਜੀ ਆਪਣੇ ਵਿਚਾਰ ਦੇਣ ਲਈ। ਅਗਲੇ ਕਾਲਰ ਉਹਦਾ ਦੇ ਨਾਲ ਗੱਲ ਕਰਦੇ ਹਾਂ, ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਸਵਾਲ ਭਾਜੀ ਜਿੱਦਾਂ 5-7 ਹੈ ਜੀ, ਆਪਣੇ ਸਾਰੇ ਸੁਣ ਲਿਓ। ਜਿੱਦਾਂ ਲੱਗਦਾ ਰਹਿੰਦਾ ਅਕਸਰ, ਜਿੱਦਾਂ ਪੰਨੂ ਸਾਹਿਬ ਵਨ ਸਾਈਡਡ ਖਬਰਾਂ ਦਿੰਦੇ ਆ, ਹੋ ਸਕਦਾ ਮੈਂ ਗਲਤ ਹੋਵਾਂ, ਸਿਰਫ ਬਾਦਲ ਹੋਰਾਂ ਦੇ ਖਿਲਾਫ ਦਿੰਦੇ ਹਨਾ। ਇੱਕ ਗੱਲ ਹੋਰ ਲੱਗਦੀ ਰਹਿੰਦੀ, ਜਿੱਦਾਂ ਹੁਣ ਇਹਨਾਂ ਨੇ ਸਟੇਟਸ ਵੀ ਪਾਇਆ ਸੀਗਾ ਕਿ ਇੱਕ ਸੀਟ ਅਕਾਲੀਆਂ ਵਾਲੀ ਜਿਹੜੀ ਉਹ ਲੁੱਟੀ ਉਹਨਾਂ ਨੇ ਤੇ ਦੂਸਰੀ ਜਿੱਤੀ ਜੀ। ਤੇ ਜੇ ਆਪਾਂ ਆਪ ਦੀ ਸਪੋਰਟ ਕਰਦੇ ਹਾਂ ਤਾਂ ਫਿਰ ਉਹਨਾਂ ਨੂੰ ਜਿੱਤੀ ਕਾਹਤੋਂ ਕਹਿੰਦੇ ਆ? ਕਿ ਕੈਪਟਨ ਅਮਰਿੰਦਰ ਨੇ ਇਹਨਾਂ ਨੇ ਕੋਈ ਸ਼ਰਾਬ ਨਹੀਂ ਵੰਡੀ, ਉਹਨਾਂ ਨੂੰ ਬਿਲਕੁਲ ਜੈਨੂਅਨ ਵੋਟਾਂ ਪਈਆਂ ਆ। ਦੂਜਿਆਂ ਬਾਰੇ ਤਾਂ ਆਪਾਂ ਬਹੁਤ ਖਬਰਾਂ ਦਿੱਤੀਆਂ। ਉਹਨਾਂ ਦੀ ਜਿਹੜਾ ਉਹ ਇੱਕ ਟੇਸਟ ਆਇਆ ਨਹੀਂ ਹੈ ਨਾ, ਮਤਲਬ ਸਮਝ ਨਹੀਂ ਆਈ ਹੈ ਨਾ ਕਿ ਨਾਲੇ ਆਪ ਦੀ ਸਪੋਰਟ ਨਾਲੇ ਕੈਪਟਨ ਦੀ ਸਪੋਰਟ ਹੈ ਨਾ ਜੀ। ਦੂਸਰੀ ਗੱਲ ਜੀ ਇਹ ਹੈ ਕੁਐਸਚਨ ਵੀ, ਜਿੱਦਾਂ ਮੈਂ ਬਾਦਲ ਦਾ ਤਾਂ ਬਿਲਕੁਲ ਸਪੋਰਟਰ ਨਹੀਂ ਹੈਗਾ, ਪਰ ਜਿੱਦਾਂ ਇੱਕ ਪੱਤਰਕਾਰ ਕੋਲੋਂ ਸੱਚ ਸੁਣਨਾ ਹੀ ਵਧੀਆ ਲੱਗਦਾ ਹੈ ਨਾ। ਜਿੱਦਾਂ ਜਿਹੜੀ ਸੱਚੀ ਗੱਲ ਹੈ ਕਈ ਵਾਰੀ ਉਹ ਵੀ ਲੱਗਦਾ ਯਾਰ ਗੱਪਾਂ ਮਾਰਦਾ, ਹੁਣ ਉਹ ਵੀ ਉੱਧਰ ਹੀ ਹੋਣੀ ਹੈ ਨਾ, ਉੱਦਾਂ ਹੀ ਹੋਣੀ ਆ। ਕੀ ਜਿਹੜੇ ਕਾਂਗਰਸ ਦੇ MLA ਸੀਗੇ ਜਾਂ ਮੰਤਰੀ ਸੀਗੇ ਉਹਨਾਂ ਕੋਲ ਬੱਸਾਂ ਹੈ ਨਹੀਂ ਸੀ ਪਹਿਲਾਂ? ਸਮਰੇ ਕੋਲ ਹੈ ਨਹੀਂ ਸੀ, ਹੈਨਰੀ ਕੋਲ ਹੈ ਨਹੀਂ ਸੀ? ਉਹਨਾਂ ਨੇ ਲੋਕਾਂ ਦੇ ਕਬਜ਼ੇ ਨਹੀਂ ਕੀਤੇ? ਦੂਜੀ ਗੱਲ, ਹੁਣ ਨਸ਼ੇ ਵੱਧ ਗਏ, ਨਵੇਂ ਤਕਨੀਕ ਦੇ ਆ ਗਏ, ਬਹੁਤ ਜ਼ਿਆਦਾ ਆ ਗਏ। ਜੇ ਗੱਲਾਂ ਬਾਤਾਂ ਸੁਣਦੇ ਆ ਤਾਂ ਡਰ ਲੱਗਦਾ ਕਿ ਇੰਡੀਆ ਜਾਈਏ ਹੀ ਨਾ, ਜਦ ਕਿ ਆਪਾਂ ਉੱਥੇ 6 ਮਹੀਨੇ ਰਹਿ ਕੇ ਆਉਂਦੇ ਆ।
ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਨਸ਼ੇ ਨਹੀਂ ਸੀ ਖਾਂਦੇ। ਮੈਂ 1998 97 95 95 ਪੜ੍ਹਦੇ ਰਹੇ ਕਾਲਜ, ਉੱਥੇ ਸਾਰੇ ਤਰ੍ਹਾਂ ਦੇ ਲਾਈਕ ਸਾਰੇ ਨਸ਼ੇ ਉਦੋਂ ਵੀ ਚੱਲਦੇ ਸੀਗੇ। ਅਫੀਮ ਡੋਡੇ ਜਿਹੜੇ ਉਦੋਂ ਅਵੇਲੇਬਲ ਸੀ ਸਾਰੇ ਮੁੰਡੇ ਉਦੋਂ ਵੀ ਖਾਂਦੇ ਸੀਗੇ। ਲਾਈਕ ਆਪਾਂ ਨਹੀਂ ਕਹਿੰਦੇ ਵੀ ਲਾਈਕ ਬਹੁਤ ਵਧੀਆ ਨਸ਼ਿਆਂ ਦੇ, ਅਸੀਂ ਬਿਲਕੁਲ ਡਰੱਗ ਦੇ ਵੀ ਖਿਲਾਫ ਆ, ਪਰ ਕਹਿੰਦਾ ਮਤਲਬ ਵੀ ਥੋੜੀ ਜਿਹੀ ਆਪਾਂ ਨੂੰ ਫੇਅਰ ਰਹਿਣਾ ਚਾਹੀਦਾ, ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ ਨਾ, ਵਨ ਸਾਈਡਡ ਹੀ ਨਾ ਕਰੀ ਜਾਈਏ ਆਪਾਂ, ਹਨਾ ਜੀ। ਹਾਂਜੀ, ਇਹ ਕੁਐਸਚਨ ਮੈਨੂੰ ਲਾਈਕ ਮੈਂ ਕੋਈ ਏਦਾਂ ਨਹੀਂ ਕਿ ਵੀ ਮੈਨੂੰ ਥੋੜਾ ਦੱਸਿਓ ਵੀ ਜਿਹੜੀ ਮੈਂ ਕੁਐਸਚਨ ਪੁੱਛੇ ਵੀ ਕੀ ਕਾਂਗਰਸ ਨੇ ਕਦੇ ਧੱਕਾ ਨਹੀਂ ਕੀਤਾ? ਸ਼ੰਕਰ ਦੇ ਮੁੰਡੇ ਹਸਮਰੇ ਉਹਨਾਂ ਨੇ ਪੱਕੇ ਰੱਖੇ ਹੁੰਦੇ ਸੀਗੇ ਜਲੰਧਰ ਕਬਜ਼ੇ ਕਰਨ ਨੂੰ, ਹੈਨਰੀ ਹੋਣਾ ਨੇ ਜੀ ਜੀ, ਕਿੰਨੀਆਂ 2 ਨੰਬਰ ਦੀਆਂ ਜ਼ਮੀਨਾਂ ਸੀਗੀਆਂ, ਕੋਈ ਕਿਸੇ ਦਾ ਘਰ ਸੀ, ਪਲਾਟ ਸੀ, ਇਹਨਾਂ ਨੇ ਉਹ ਲੈ ਕੇ ਵੀ ਕੋਈ ਗੱਲ ਨਹੀਂ ਅੱਧੇ ਰੇਟ ਚਲੋ ਤਾਂ ਅਸੀਂ ਸਾਡੀ ਕਬਜ਼ਾ ਲੈਣਾ ਸਾਡਾ ਕੰਮ ਹੈ ਨਾ ਜੀ। ਠੀਕ ਹੈ ਜੀ। ਤੇ ਹੋਰ ਕੋਈ ਸਵਾਲ ਜੀ ਸੁਰਿੰਦਰ ਜੀ? ਹਾਂਜੀ ਬਸ ਇਹੀ ਹੈ ਜੀ, ਬਾਕੀ ਮੈਨੂੰ ਰੱਖ ਲਓ ਜੀ, ਬਾਕੀ ਨਾ ਕੋਈ ਕੁਐਸਚਨ ਪੁੱਛਣਾ ਮੈਨੂੰ ਲਾਈਨ ਤੇ ਰੱਖ ਲਓ। ਜੀ ਜੀ। ਨਹੀਂ ਚਲੋ ਤੁਹਾਡੇ ਵਿਚਾਰ ਨੇ ਜੀ, ਮੈਂ ਤੁਹਾਡੇ ਵਿਚਾਰਾਂ ਨੂੰ ਕੱਟਦਾ ਨਹੀਂ। ਜੋ ਤੁਸੀਂ ਕਿਹਾ ਤੁਹਾਨੂੰ ਮੇਰੀ ਰਿਪੋਰਟਿੰਗ ਦੇ ਲੱਗਿਆ, ਤੁਸੀਂ ਕੁਝ ਵੀ ਕਹਿ ਸਕਦੇ ਹੋ, ਕਿਉਂਕਿ ਮੈਂ ਇੱਕ ਗੱਲ ਦਾ ਹਮੇਸ਼ਾ ਧਾਰਨੀ ਹੈ ਜੀ ਕਿ ਜਿਹੜੀ ਮੇਰੀ ਆਜ਼ਾਦੀ ਆ ਉਹ ਮੇਰੇ ਨੱਕ ਦੀ ਸਿਹਤ ਤੱਕ ਆ ਜੀ, ਉਦੋਂ ਬਾਅਦ ਤਾਂ ਦੂਸਰੇ ਦੀ ਸ਼ੁਰੂ ਹੋ ਜਾਂਦੀ ਹੈ ਨਾ। ਮੈਂ ਤੁਹਾਡੇ ਵਿਚਾਰਾਂ ਦੀ ਕਦਰ ਕਰਦਾ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਮੈਂ ਉਹਨੂੰ ਕੱਟਦਾ ਨਹੀਂ, ਬਿਲਕੁਲ ਵੀ ਨਹੀਂ ਕੱਟਦਾ। ਤੁਹਾਨੂੰ ਇਹ ਲੱਗਿਆ, ਇਹ ਤੁਹਾਨੂੰ ਲੱਗਿਆ ਹੋ ਸਕਦਾ। ਮੈਂ ਇਹਨਾਂ ਜ਼ਰੂਰ ਕਹਿ ਸਕਦਾ ਜੀ ਜਿਹੜਾ ਜਰਨਲਿਜ਼ਮ ਹੈ ਉਹ ਸਥਾਪਤੀ ਵਿਰੋਧੀ ਹੁੰਦਾ ਜੀ ਹਮੇਸ਼ਾ। ਕਿਸੇ ਟਾਈਮ ਮੈਂ ਇਹ ਵੀ ਕਹਿੰਦਾ ਰਿਹਾ ਜੀ ਕਿ ਸੁਖਬੀਰ ਬਾਦਲ ਹੋਰੀ ਬਾਹਰੋਂ ਪੜ੍ਹ ਕੇ ਆਏ ਨੇ, ਸ਼ਾਇਦ ਉਹ ਬੈਟਰ ਕੰਟਰੋਲ ਕਰ ਸਕਦੇ ਨੇ ਪੰਜਾਬ ਨੂੰ, ਉਹ ਕਰ ਸਕਦੇ ਸੀ, ਉਹਨਾਂ ਕੋਲ ਓਪਰਚੁਨਿਟੀ ਸੀਗੀ, ਨਹੀਂ ਹੋਈ। ਇਸ ਵੇਲੇ ਸਾਰਾ ਕੁਝ ਹੀ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਗਿਆ। ਇਹ ਗੱਲ ਮੈਂ ਇੱਕ ਵਾਰੀ ਨਹੀਂ ਬਹੁਤ ਵਾਰੀ, ਹੋ ਸਕਦਾ USA ਰੇਡੀਓ ਦੇ ਉੱਤੇ ਜਿੰਨੀ ਦੇਰ ਤੋਂ ਮੈਂ ਲੱਗਿਆ ਨਾ ਕਦੀ ਵਾਰੀ ਗਈ ਹੋਵੇ, ਮੈਂ ਤਾਂ ਅਕਸਰ ਗੱਲ ਇਹ ਕਹਿੰਦਾ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਉਦੋਂ ਕੰਪਨੀਆਂ ਬੱਸਾਂ ਦੀਆਂ ਬਦਲ ਜਾਂਦੀਆਂ ਨੇ। ਕਿਸੇ ਟਾਈਮ ਜਿਹੜੇ ਡਿੰਪੇ ਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਸੀ, ਜਿੱਦਣ ਸਰਕਾਰ ਬਦਲ ਗਈ ਉਹ ਪਾਰਕ ਹੋ ਗਈਆਂ, ਉਹਦੇ ਉੱਤੇ ਅਕਾਲੀਆਂ ਦੀਆਂ ਆ ਗਈਆਂ। ਜਦੋਂ ਅਗਲੀ ਸਰਕਾਰ ਕਾਂਗਰਸੀਆਂ ਦੀ ਆ ਜਾਊਗੀ, ਬਾਦਲਾਂ ਵਾਲੀਆਂ ਪਾਰਕ ਹੋ ਜਾਣਗੀਆਂ ਤੇ ਉਹ ਕਾਂਗਰਸੀਆਂ ਦੀਆਂ ਜਿਹੜੀਆਂ ਤੁਰ ਪੈਣਗੀਆਂ। ਜੇ ਤੁਸੀਂ ਸਮਝਦੇ ਹੋ ਕਿ ਉੱਤਰ ਕਾਟੋ ਮੈਂ ਚੜਾ ਵਾਲੀ ਜਿਹੜੀ ਪਾਲਿਸੀ ਆ ਉਹ ਠੀਕ ਆ, ਵੀ 5 ਸਾਲ ਉਹਨਾਂ ਨੂੰ ਲੁੱਟ ਲੈਣ ਦਿਓ, ਚਲੋ 5 ਸਾਲ ਹੁਣ ਇਹਨਾਂ ਨੇ ਲੁੱਟ ਲਿਆ, ਅਗਲੇ 5 ਸਾਲ ਜਿਹੜੇ ਉਹ ਕਾਂਗਰਸ ਦੇ ਨੇ। ਜੇ ਲੁੱਟੀ ਜਾਣ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਇਹ ਸਾਰਾ ਕੁਝ ਠੀਕ ਹੈ ਤੇ ਠੀਕ ਹੈ ਜੀ, ਮੈਂ ਵੀ ਉਸ ਬੰਦੇ ਵਾਂਗੂ ਤੁਹਾਡੇ ਵਾਂਗੂ ਫਿਰ ਕਰਨ ਲੱਗ ਜਾਂਦਾ ਜੀ ਕੱਲ ਤੋਂ ਕਿ ਪਿੰਡੇ ਦੇ ਉੱਤੇ ਤਾਂ ਜ਼ਖਮ ਨੇ, ਉੱਤੋਂ ਦੀ ਮੈਂ ਸ਼ਰਟ ਪਾ ਲੈਂਦਾ ਜੀ ਕਿ ਮੇਰੇ ਤਾਂ ਜ਼ਖਮ ਹੀ ਕੋਈ ਨਹੀਂ ਹੈਗੇ ਜੀ। ਪਰ ਉਹਨਾਂ ਲੋਕਾਂ ਦੇ ਵਿੱਚੋਂ ਮੈਂ ਨਹੀਂ ਹੈਗਾ ਜੀ। ਮੈਂ ਆਪਣਾ ਇਹ ਸਾਰਾ ਕੁਝ ਜਿਹੜਾ ਜੀ ਜੇ ਲੱਗਦਾ ਕਿਸੇ ਟਾਈਮ ਕਿ ਮੇਰੀ ਕਵਰੇਜ ਜਿਹੜੀ ਜੋ ਇੱਕ ਪਾਸੜ ਹੋ ਗਈ, ਮੈਂ ਤਾਂ ਮੂੰਹ ਜਿਹੜਾ ਬੰਦ ਕਰ ਦੇਣ ਨੂੰ ਤਰਜੀਹ ਦਊਂਗਾ ਜੀ। ਪਰ ਜੇ ਕੋਈ ਇਹ ਕਹੂਗਾ ਕਿ ਇਸ ਤਰੀਕੇ ਦੇ ਨਾਲ ਬੋਲ, ਐਦਾਂ ਨਹੀਂ ਹੋ ਸਕਦਾ ਜੀ ਕਦੀ। ਮੈਂ ਆਪਣੀ ਜਿਹੜੀ ਆ ਜੀ ਉਹ ਤਰੀਕਾ, ਇੱਕ ਸਟਾਈਲ ਜਿਹੜਾ ਉਹ ਨਹੀਂ ਬਦਲ ਸਕਦਾ ਜੀ। ਮੈਂ ਜੋ ਕੁਝ ਦੇਖਦਾ ਆ, ਜੋ ਦਿਖਦਾ ਮੈਨੂੰ, ਮੈਂ ਤਾਂ ਉਹ ਗੱਲ ਜਿਹੜੀ ਹੈ ਜੀ ਉਹ ਕਹਿੰਦਾ। ਮੈਂ ਜਿੱਤੀ ਇਸ ਕਰਕੇ ਕਿਹਾ ਸੀਗਾ ਕਿ ਇੱਥੇ ਕਮ ਸੇ ਕਮ ਕਿਸੇ ਬੂਥ ਦੇ ਉੱਤੇ ਕਬਜ਼ਾ ਨਹੀਂ ਹੋਇਆ ਜੀ, ਇੱਥੇ ਕੋਈ ਲੜਾਈ ਝਗੜਾ ਨਹੀਂ ਹੋਇਆ, ਇੱਥੇ ਲੋਕ ਕੁੱਟੇ ਨਹੀਂ ਗਏ। ਜਦੋਂ ਕਿ ਤਲਵੰਡੀ ਸਾਬੋ ਦੇ ਵਿੱਚ ਸ਼ਰੇਆਮ 100 ਲੱਠ ਮਾਰਨੇ, ਇੱਕ ਬੂਥ ਦੇ ਉੱਤੇ ਕਬਜ਼ਾ ਕਰ ਲਿਆ। ਕੁਝ ਥਾਵਾਂ ਦੇ ਉੱਤੇ ਤਾਂ ਇਹ ਵੀ ਹੋਇਆ ਕਿ ਜਿਹੜੇ ਅੰਦਰ ਪੋਲਿੰਗ ਏਜੰਟ ਸੀਗੇ ਉਹਨਾਂ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਵੋਟ ਨਹੀਂ ਪਾਉਣੀ, ਤੁਹਾਡੀ ਵੋਟ ਜਿਹੜੀ ਆ ਉਹ ਪੈ ਚੁੱਕੀ ਆ। ਫਿਰ ਇਹਨੂੰ ਲੁੱਟੀ ਨਹੀਂ ਕਹੋਗੇ ਤੇ ਤੁਸੀਂ ਹੋਰ ਕੀ ਕਹੋਗੇ? 80% ਵੋਟਾਂ ਜਿਹੜੀਆਂ ਸੀਗੀਆਂ ਉਹ ਕਿੱਥੋਂ ਆ ਗਈਆਂ ਜੀ? ਲੋਕ ਤਾਂ ਮੋੜ ਦਿੱਤੇ ਗਏ ਲਾਈਨਾਂ ਤੋਂ ਕਿ ਘਰੋਂ ਘਰੀ ਜਾਓ, ਤੁਹਾਡੀਆਂ ਵੋਟਾਂ ਪੈ ਗਈਆਂ, ਇਸ ਕਰਕੇ ਉਹ ਲੁੱਟੀ ਸੀਗੀ ਜੀ। ਜੀ ਜੀ ਬਿਲਕੁਲ ਜੀ। ਜਿੱਦਾਂ ਤੁਸੀਂ ਆਪਣੀ ਇਸ ਗੱਲ ਦੇ ਵਿੱਚ ਸਪਸ਼ਟ ਕੀਤਾ ਵੀ ਜਿਹੜਾ ਜ਼ਿਆਦਾਤਰ ਜਰਨਲਿਜ਼ਮ ਹੁੰਦਾ ਜਾਂ ਜਦੋਂ ਵੀ ਮੌਜੂਦਾ ਹਾਲਾਤਾਂ ਦੇ ਉੱਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਤੇ ਅਕਸਰ ਅਸੀਂ ਵੀ ਸੁਣਦੇ ਹਾਂ, ਬਾਕੀ ਵੀ ਸੁਣਦੇ ਆ। ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਆ, ਪਰ ਅਸੀਂ ਵੀ ਸੁਣਿਆ ਆ ਜਿਹੜੀ ਵੀ ਚੀਜ਼ ਮਾੜੀ ਹੁੰਦੀ ਉਸ ਚੀਜ਼ ਦੇ ਖਿਲਾਫ ਜਿਹੜੀ ਤੁਸੀਂ ਆਵਾਜ਼ ਉਠਾਉਂਦੇ ਆ ਤੇ ਉਠਾਉਂਦੇ ਰਹੋਗੇ। ਇਹੀ ਜਿਹੜੇ ਆ ਜੀ ਬਿਲਕੁਲ ਇੱਦਾਂ ਹੀ ਇਹ ਜਿਹੜੀ ਚੱਲਦੀ ਰਹੂਗੀ। ਜੇ ਜਿਹੜੀ ਚੀਜ਼ ਇਹਨਾਂ ਨੇ ਆਖੀ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ ਵੀ ਜਦੋਂ ਕਾਂਗਰਸ ਸੀਗੀ ਤੇ ਉਹਨਾਂ ਨੇ ਜਿਹੜਾ ਬੁਰਾ ਹਾਲ ਨਹੀਂ ਕੀਤਾ ਪੰਜਾਬ ਦਾ, ਬਿਲਕੁਲ ਕੀਤਾ ਆ। ਪਰ ਇਸ ਟਾਈਮ ਜੋ ਚੱਲ ਰਿਹਾ ਆ ਉਸ ਦੇ ਬਾਰੇ ਜਿਹੜੇ ਆ ਸਾਰਿਆਂ ਨੂੰ ਅਸੀਂ ਜਿਹੜੀ ਗੱਲ ਕਰ ਰਹੇ ਉਹਨਾਂ ਦੇ ਪ੍ਰਤੀ ਜਿਹੜਾ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵੀ ਜਿੱਦਾਂ ਤੁਸੀਂ ਕਿਹਾ ਵੀ ਇੱਕ ਵਾਰੀ ਉਹ ਤੇ ਇੱਕ ਵਾਰੀ ਉਹ ਬਹੁਤ ਮਾੜੀ ਗੱਲ ਆ। ਉਸ ਚੀਜ਼ ਤੋਂ ਬਾਹਰ ਨਿਕਲਣ ਦੀ ਲੋੜ ਆ। ਵੀ ਜੇ ਤੁਸੀਂ ਕਹੋ ਵੀ ਬਾਦਲਾਂ ਨੂੰ ਹੀ ਇਕੱਲਾ ਮਾੜਾ ਆਖੋ ਤੇ ਨਾਲ ਕਾਂਗਰਸ ਨੂੰ ਵੀ ਮਾੜਾ ਆਖੀ ਜਾਓ, ਨਾਲ ਸਾਰਿਆਂ ਨੂੰ ਹੀ ਜਿਹੜਾ ਜੀ ਮਾੜਾ ਆਖੀ ਜਾਓ, ਜਿਹੜੇ ਮਾੜੇ ਆ ਉਹਨਾਂ ਨੂੰ ਮਾੜੇ ਜਿਹੜੇ ਅਸੀਂ ਪੂਰੇ ਆਖ ਰਹੇ ਹਾਂ। ਪਰ ਜਿਹੜੇ ਮੌਜੂਦਾ ਹਾਲਾਤ ਨੇ, ਜਿਹੜੀ ਮੌਜੂਦਾ ਸਰਕਾਰ ਆ ਜੋ ਕਰ ਰਹੀ ਆ, ਉਹ ਤੁਹਾਨੂੰ ਇਸ ਟਾਈਮ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਜਿਹੜੇ ਆ ਤੁਹਾਨੂੰ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਉਮੀਦ ਕਰਦੇ ਹਾਂ ਜਿਹੜਾ ਜੀ ਤੁਸੀਂ ਆਪਣਾ ਜਿਹੜਾ ਫੀਡਬੈਕ ਆ ਜ਼ਰੂਰ ਦਿੰਦੇ ਰਿਹਾ ਕਰੋ। ਇਸ ਦੇ ਨਾਲ ਪਤਾ ਵੀ ਜਿਹੜਾ ਸਾਨੂੰ ਲੱਗਦਾ ਰਹਿੰਦਾ ਆ। ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਫੀਡਬੈਕ ਦੇ ਲਈ। ਤੇ ਬਲਤੇਜ ਬਾਨੋ ਜੀ ਅੱਜ ਦੇ ਲਈ ਜਿਹੜਾ ਜੀ ਆਪਾਂ ਇੱਥੇ ਹੀ ਹੁਣ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਕੱਲ ਨੂੰ ਜਿਹੜਾ ਜੀ ਆਪਾਂ ਫੇਰ ਮਿਲਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ।